ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ व्यूअर्स ਨੂੰ भी वाहिगुरू जी का खालसा वाहिगुरू जी की फतेह ਤੇ ਸਾਡੇ बहुत ही प्यारे मुसलमान ਭੈਣਾਂ ਭਰਾਵਾਂ ਨੂੰ अस्सलाम जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब आज 15 फरवरी 2022 4 फग्गन नानकशाही संमत 553 ਦਾ ਦਿਨ ਹੈ। ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਬੈਲਫਲ ਕੇਬਲ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ। ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੀਪ ਸਿੱਧੂ ਜੀ ਦੀ ਜਿਹੜੀ ਮੌਤ ਹੈ ਉਹ ਇੱਕ ਐਕਸੀਡੈਂਟ ਹਾਦਸੇ ਵਿੱਚ ਜਿਹੜੀ ਹੋ ਗਈ ਹੈ। ਸੋ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਸਾਡਾ ਸਾਰਾ ਅੱਜ ਦਾ ਪ੍ਰੋਗਰਾਮ ਹੋਏਗਾ। ਸੋ ਅੱਜ ਦਾ ਸੱਚੋ ਸੱਚ ਪ੍ਰੋਗਰਾਮ ਵੀਰ ਦੀਪ ਸਿੰਘ ਸਿੱਧੂ ਦੀ ਯਾਦ ਵਿੱਚ ਉਹਨਾਂ ਦੀ ਸੋਚ ਅਤੇ ਕੌਮ ਪ੍ਰਤੀ ਦ੍ਰਿੜਤਾ ਨੂੰ ਸਲੂਟ ਕਰਦਿਆਂ ਗੁਰਦੁਆਰਾ ਸਾਹਿਬ ਸਟਾਕਟਨ ਦੀ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸਪਾਂਸਰ ਕੀਤਾ ਗਿਆ ਹੈ ਔਰ ਸਰਦਾਰ ਗੁਲਵਿੰਦਰ ਸਿੰਘ ਪਿੰਦਾ, ਹਰਨੇਕ ਸਿੰਘ ਅਟਵਾਲ, ਦਲਜੀਤ ਸਿੰਘ, ਕੁਲਜੀਤ ਸਿੰਘ ਨਿੱਜਰ, ਜਗਦੀਪ ਸਿੰਘ, ਰਵਿੰਦਰ ਸਿੰਘ ਧਾਲੀਵਾਲ ਅਤੇ ਸਮੁੱਚੀ ਗੁਰੂ ਘਰ ਕਮੇਟੀ ਨੇ ਇਹ ਸੁਨੇਹਾ ਦਿੱਤਾ ਹੈ ਕਿ ਆਓ ਇਕੱਠੇ ਹੋ ਕੇ ਦੀਪ ਸਿੰਘ ਸਿੱਧੂ ਵੱਲੋਂ ਚਲਾਈ ਗਈ ਮੁਹਿੰਮ ਨੂੰ ਮਜ਼ਬੂਤ ਕਰੀਏ। ਉਹਨਾਂ ਵੱਲੋਂ ਸਿੱਖ ਕਮਿਊਨਿਟੀ ਦੇ ਹੱਕ ਵਿੱਚ ਖੁੱਲ੍ਹ ਕੇ ਗੱਲ ਕੀਤੀ ਗਈ। ਸੋ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦਿੱਲੀ ਨੂੰ ਸਿੱਧੀ ਵੰਗਾਰ ਇਹ ਗੱਲ ਆਜ਼ਾਦੀ ਤੇ ਆ ਕੇ ਖਤਮ ਹੁੰਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੁਰੂ ਘਰ ਸਟਾਕਟਨ ਕਮੇਟੀ ਦਾ ਧੰਨਵਾਦ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਦੀਪ ਸਿੱਧੂ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਦੀਪ ਸਿੰਘ ਸਿੱਧੂ ਦੀ ਮੌਤ ਦੇ ਹਵਾਲੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕਿ ਪਿਛਲੇ ਲਗਭਗ 2 ਸਾਲਾਂ ਵਿੱਚ ਸਿੱਖ ਕੌਮ ਦੀ ਆਜ਼ਾਦੀ ਲਈ ਨੌਜਵਾਨ ਚਿਹਰੇ ਵਜੋਂ ਉਭਰੇ ਦੀਪ ਸਿੱਧੂ ਦੀ ਅਖੌਤੀ ਐਕਸੀਡੈਂਟ ਵਿੱਚ ਮੌਤ ਤੇ ਸਮੁੱਚਾ ਸਿੱਖ ਜਗਤ ਅੱਜ ਗਮ ਦੇ ਆਲਮ ਦੇ ਵਿੱਚ ਹੈ। ਸੋ ਦੀਪ ਸਿੱਧੂ ਜਿਹੜੇ ਸ਼ੁਰੂ ਤੋਂ ਹੀ ਵਿਵਾਦਾਂ ਦੇ ਘੇਰੇ ਵਿੱਚ ਰਹੇ ਨੌਜਵਾਨਾਂ ਲਈ ਇੱਕ ਰੋਲ ਮਾਡਲ ਵਾਂਗ ਸਨ। ਉਹਨਾਂ ਦੀ ਸੋਚ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਸੀ ਅਤੇ ਉਹ ਪੰਜਾਬੀਆਂ ਲਈ ਅਣਖ ਤੇ ਗੈਰਤ ਦੇ ਪ੍ਰਤੀਕ ਬਣ ਗਏ ਸਨ। ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਦੀਪ ਸਿੱਧੂ ਦੀ ਮੌਤ ਇੱਕ ਮਹਿਜ਼ ਹਾਦਸਾ ਨਹੀਂ ਹੈ ਬਲਕਿ ਭਾਰਤੀ ਏਜੰਸੀਆਂ ਦੀ ਇੱਕ ਕਾਨੂੰਨੀ ਖੇਡ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਦੁਖਦਾਈ ਖਬਰ ਬਾਰੇ? ਦੇਖੋ ਕੁਝ ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਇੱਕ ਫਲੈਸ਼ ਆਫ ਲਾਈਟ ਵਾਂਗ ਆਉਂਦੀਆਂ ਔਰ ਇਵੇਂ ਲੱਗਦਾ ਹੈ ਜਿਵੇਂ ਲਾਈਟ ਜਿਵੇਂ ਬੰਦ ਹੋ ਜਾਂਦੀ ਹੈ ਤੁਹਾਡੇ ਚੋਂ ਨਿਕਲ ਜਾਂਦੀ ਹੈ, ਇਹੋ ਜਿਹਾ ਮਹਿਸੂਸ ਹੁੰਦਾ ਔਰ ਇਹ ਇੱਕ ਇੰਡੀਵਿਜੂਅਲ ਦਾ ਨਹੀਂ ਹੈ। ਅੱਜ ਜੇ ਮੈਂ ਸਵੇਰੇ ਆਲਮੋਸਟ ਹੁਣ ਤੱਕ ਦੇ 10-11 ਘੰਟੇ ਦੇਖਾਂ ਤੇ ਸੈਂਕੜਿਆਂ ਦੀ ਗਿਣਤੀ 'ਚ ਫੋਨ ਕਾਲਾਂ, ਲਿਖਤਾਂ ਔਰ ਕੁੱਲ ਸੋਸ਼ਲ ਮੀਡੀਆ ਜੇ ਕਹਿਣਾ ਹੋਏ ਦੇ ਬਾਵਜੂਦ ਕਿ ਭਾਰਤ ਦਾ ਅਖੌਤੀ ਮੇਨ ਸਟ੍ਰੀਮ ਮੀਡੀਆ ਅਜੇ ਵੀ ਉਸੇ ਨੈਗੇਟਿਵਿਟੀ 'ਚ ਲੱਗਿਆ ਹੋਇਆ ਹੈ ਜਿਹੜਾ ਕਿ ਕਿਸੇ ਵੀ ਹੀਰੋ ਨੂੰ ਨੈਗੇਟ ਕਰਨ ਦੀ, ਖਾਸ ਤੌਰ ਤੇ ਸਿੱਖ ਹੀਰੋ ਨੂੰ ਉਹਨਾਂ ਦੀ ਲਾਈਨ ਹੁੰਦੀ ਹੈ। ਪਰ ਜਿਵੇਂ ਸਪੌਂਟੇਨੀਅਸ ਸਮੁੱਚੀ ਸਿੱਖ ਕੌਮ ਵੱਲੋਂ ਉਸ ਦੇ ਵਿੱਚ ਯੰਗਸਟਰਸ ਵੱਡੀ ਗਿਣਤੀ 'ਚ ਨੇ ਜਿਹੜੇ ਵੀ ਮੂਵਮੈਂਟ ਦੇ ਨਾਲ ਜੁੜੇ ਹੋਏ ਉਹ ਤਾਂ ਹੈ ਹੀ ਨੇ। ਆਮ ਸਿੱਖ ਨੇ ਵੀ ਇਹ ਮਹਿਸੂਸ ਕੀਤਾ ਕਿ ਜਿਵੇਂ ਉਹਨਾਂ ਦਾ ਕੋਈ ਆਪਣਾ ਵਿਛੜ ਗਿਆ ਔਰ ਬਹੁਤ ਸਾਰੇ ਜਦੋਂ ਗੱਲ ਕਰਨ ਲੱਗਿਆ ਵੀ ਤੁਸੀਂ ਉਹਨਾਂ ਦੇ ਗੱਚ ਭਰੇ ਹੋਏ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਿਸਮ ਦਾ ਤੁਸੀਂ ਬਿਲਕੁਲ ਠੀਕ ਕਿਹਾ ਕਿ ਸਮੁੱਚੇ ਸਿੱਖ ਜਗਤ ਵਿੱਚ ਗਮ ਦਾ ਆਲਮ ਹੈ ਕਿ ਜਿਵੇਂ ਚਾਰ ਚਫੇਰੇ ਗਮ ਪਸਰਿਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਪੰਜਾਬ ਦੀ ਧਰਤੀ ਵੱਲ ਦੇਖਦੇ ਹਾਂ ਪਿਛਲੇ ਦਿਨਾਂ 'ਚ ਵੀ ਅਸੀਂ ਇਹ ਗੱਲ ਕੀਤੀ ਕਿ ਇਹਦੇ ਬਾਵਜੂਦ ਕਿ ਇੱਕ ਤੋਂ ਬਾਅਦ ਇੱਕ ਮੋਲ ਏਜੰਟ ਜਿਹੜਾ ਉਹਨਾਂ ਨੇ ਬਿਠਾਇਆ ਹੋਇਆ ਸੀ
ਉਹ ਬਾਹਰ ਕੱਢ ਰਹੇ ਨੇ ਧੜਾ ਧੜ ਗਦਾਰ, ਕੋਈ ਬੀਜੇਪੀ 'ਚ ਜਾ ਰਿਹਾ, ਕੋਈ ਆਮ ਆਦਮੀ ਪਾਰਟੀ 'ਚ ਜਾ ਰਿਹਾ, ਕੋਈ ਹੋਰ ਤੁਹਾਨੂੰ ਕਿਤੇ ਨਜ਼ਰ ਆਉਂਦਾ ਔਰ ਇਹ ਲੱਗਣ ਲੱਗ ਜਾਂਦਾ ਸੀ ਕਈ ਵਾਰ ਜਾਂ ਜੋ ਉਹਨਾਂ ਦਾ ਮਕਸਦ ਹੁੰਦਾ ਹੈ ਟਾਈਮਿੰਗ ਜਿਸ ਢੰਗ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਲੈਵਲ ਦੇ ਉੱਤੇ ਇਹ ਸਾਰੀ ਜਿਹੜੀ ਦਲ ਬਦਲੀ ਔਰ ਬੀਜੇਪੀ ਦੀਆਂ ਜੜ੍ਹਾਂ ਪੰਜਾਬ 'ਚ ਲਵਾਈਆਂ ਜਾ ਰਹੀਆਂ, ਇਵੇਂ ਲੱਗਦਾ ਸੀ ਕਿ ਭਾਈ ਜਿਵੇਂ ਪੰਜਾਬ ਦਾ ਇੱਕ ਵੱਡਾ ਹਿੱਸਾ ਵਿਕਾਊ ਹੋ ਗਿਆ। ਪਰ ਤੁਸੀਂ ਉਸ ਸਾਰੇ ਜਦੋਂ ਮੈਂ ਅਕਸਰ ਇਹ ਕਹਿੰਦਾ ਹੈ ਕਿ ਜੇ ਗੱਦਾਰਾਂ ਦੀ ਲਾਈਨ ਹੈ ਤੇ ਇਹ ਇਸੇ ਲਈ ਹੈ ਕਿ ਸਰਦਾਰਾਂ ਦੀ ਵੀ ਵੱਡੀ ਲਾਈਨ ਹੈ, ਲੰਬੀ ਲਾਈਨ ਹੈ ਔਰ ਅੱਜ ਇਸ ਹਾਦਸੇ ਨੇ ਇੱਕ ਵਾਰ ਫੇਰ ਇਹ ਦੱਸ ਦਿੱਤਾ ਹੈ ਕਿ ਜੇ ਬੇਜ਼ਮੀਰੇ ਲੋਕਾਂ ਦੀ ਇੱਕ ਲੰਬੀ ਲਾਈਨ ਹੈ ਤੇ ਬਾਜ਼ਮੀਰ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ। ਕੁੱਲ ਦੁਨੀਆ ਭਰ ਦੇ ਵਿੱਚ ਜਿਵੇਂ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ, ਜਿਵੇਂ ਦੀਪ ਸਿੱਧੂ ਇੱਕ ਉਸ ਹੀਰੋ ਵਾਂਗ ਔਰ ਇਹੀ ਨਹੀਂ ਹੁਣ ਆਉਣ ਵਾਲੇ ਪੀਰੀਅਡ 'ਚ ਵੀ ਮੈਂ ਸਮਝਦਾ ਵੀ ਜਿਨ੍ਹਾਂ ਦੇ ਨਾਂ ਦੇ ਨਾਲ ਤੁਸੀਂ ਇੱਕ ਸ਼ਹੀਦ ਲਫ਼ਜ਼ ਅੱਜ ਬਹੁਤ ਸਾਰਿਆਂ ਵੱਲੋਂ ਕੌਮੀ ਸ਼ਹੀਦ ਦੇ ਤੌਰ ਤੇ ਉਹਨਾਂ ਨੂੰ ਪ੍ਰੋਜੈਕਟ ਕੀਤਾ ਗਿਆ ਪਰ ਕਿਉਂਕਿ ਜਿਵੇਂ ਤੁਸੀਂ ਕਿਹਾ ਹੈ ਕਿ ਭਾਈ ਇਹ ਅਖੌਤੀ ਐਕਸੀਡੈਂਟ ਔਰ ਇਹ ਅਖੌਤੀ ਲਫ਼ਜ਼ ਜਾਂ ਜਦੋਂ ਇਹ ਐਕਸੀਡੈਂਟ ਜਾਂ ਇਸ ਕਿਸਮ ਦੇ ਜਿਹੜੇ ਲੋਕ ਦੁਨੀਆ ਦੇ ਵਿੱਚ ਆਪਣੇ ਲੋਕਾਂ ਦੀ ਆਵਾਜ਼ ਬਣਦੇ ਨੇ, ਵਿਕਣ ਤੋਂ ਇਨਕਾਰੀ ਹੁੰਦੇ ਨੇ, ਡਰਨ ਤੋਂ ਇਨਕਾਰੀ ਹੁੰਦੇ ਨੇ, ਝੁਕਣ ਤੋਂ ਇਨਕਾਰੀ ਹੁੰਦੇ ਨੇ, ਫਿਰ ਉਹਨਾਂ ਦੇ ਨਾਲ ਇਹੋ ਜਿਹੇ ਹਾਦਸੇ ਵਾਪਰਾਏ ਜਾਂਦੇ ਨੇ। ਔਰ ਮੈਂ ਅਕਸਰ ਸਰਦਾਰ ਕਪੂਰ ਸਿੰਘ ਉਹਨਾਂ ਦੇ ਇਹ ਲਫ਼ਜ਼ ਦੁਹਰਾਉਂਦਾ ਜਿਹੜੇ ਉਹਨਾਂ ਨੇ ਸਾਚੀ ਸਾਖੀ 'ਚ ਲਿਖੇ ਨੇ ਕਿ ਹਰ ਬੰਦੇ ਦੀ ਕੀਮਤ ਹੈ ਬਸ਼ਰਤੇ ਕਿ ਤੁਹਾਨੂੰ ਉਸ ਕੀਮਤ ਦਾ ਪਤਾ ਹੋਏ ਔਰ ਤੁਸੀਂ ਉਹ ਕੀਮਤ ਅਦਾ ਕਰ ਸਕਦੇ ਹੋਵੋ। ਜਿਹੜੇ ਵਿਕਣ ਤੋਂ ਇਨਕਾਰੀ ਹੁੰਦੇ ਨੇ ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਂਦੇ ਨੇ ਔਰ ਅਸੀਂ ਪਿਛਲੀਆਂ 4 ਦਹਾਈਆਂ ਦੀ ਸਟਰਗਲ ਦੇ ਵਿੱਚ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਦੇਖਿਆ ਕਿ ਇੱਕ ਪਾਸੇ ਉਹ ਜਿਹੜੇ ਕੈਟਾਂ ਦੇ ਰੂਪ ਦੇ ਵਿੱਚ ਜਾਂ ਅਕਾਲੀਆਂ ਦੇ ਰੂਪ 'ਚ ਜਿਹੜੇ ਕਿ ਉਹਨਾਂ ਦਾ ਹੀ ਕੰਮ ਕਰ ਰਹੇ ਸੀ, ਉਹਨਾਂ ਦੀ ਐਕਸਟੈਂਸ਼ਨ ਉਹ ਲੋਕ ਸਨ, ਪਰ ਦੂਸਰੇ ਪਾਸੇ ਉਹ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਕਿਸੇ ਦਾ 2 ਲੱਖ ਸੀ ਉਹ 5 ਕਰਤਾ, 10 ਕਰ ਦਿੱਤਾ ਜਿਉਂ-ਜਿਉਂ ਵਕਤ ਬੀਤਦਾ ਗਿਆ ਕਿ ਕਿੰਨੇ ਹਜ਼ਾਰਾਂ ਉਹ ਸਿੰਘ ਔਰ ਇੱਕ ਸਟੇਜ ਦੇ ਉੱਤੇ ਪੰਜਾਬ ਪੁਲਿਸ ਨੇ 30,000 ਤੋਂ ਜ਼ਿਆਦਾ ਜਿਹੜੇ ਆ ਨੌਜਵਾਨਾਂ ਦੇ ਸਿਰਾਂ ਦੀਆਂ ਬਾਉਂਟੀਜ਼, ਇਹਨੂੰ ਇੱਥੇ ਅਮਰੀਕਾ 'ਚ ਬਾਉਂਟੀ ਕਹਿੰਦੇ ਸੀ ਸਿਰ ਦਾ ਇਨਾਮ ਰੱਖਣਾ, ਉਹ ਹਾਸਲ ਕੀਤੀਆਂ ਹੋਈਆਂ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਸਾਡੇ ਉਹਨਾਂ ਯੋਧਿਆਂ ਦੀ ਜਿਹੜੀ ਵੱਡੀ ਕੰਟਰੀਬਿਊਸ਼ਨ, ਲੇਕਿਨ ਹਕੂਮਤ ਨੇ ਸਮਝਿਆ ਕਿ ਉਹਨਾਂ ਸਿਰਾਂ ਦੇ ਮੁੱਲ ਰੱਖ ਕੇ ਮਾਰ ਕੇ ਨਸਲਕੁਸ਼ੀ ਕਰਕੇ ਜੋ ਉਹਨਾਂ ਨੇ ਪੂਰੀ ਇੱਕ ਦਹਾਕਾ 1984 ਤੋਂ 1994-95 ਤੱਕ ਬੇਰੋਕ ਟੋਕ ਕੀਤੀ ਕਿ ਭਾਈ ਅਸੀਂ ਇਸ ਆਵਾਜ਼ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਜਿਹੜੀ ਇਹ ਵੰਗਾਰਨ ਦੀ ਲਾਈਨ ਹੈ ਇਸ ਦਾ ਭੋਗ ਪਾ ਦਿੱਤਾ ਹੈ। ਪਰ ਇਸ ਡਰੋਂ ਕਿ ਭਾਈ ਇਹ ਦੁਬਾਰਾ ਨਾ ਉੱਠਣ ਉਹਨਾਂ ਨੇ ਕਿਵੇਂ ਇੱਕ ਕਲਚਰਲ ਡੀਜਨਰੇਸ਼ਨ ਵਾਲਾ ਇੱਕ ਨਵਾਂ ਸੱਭਿਆਚਾਰ ਜਿਹੜਾ ਲੱਚਰ ਸੱਭਿਆਚਾਰ ਸਿਰਜਣ ਦਾ ਯਤਨ ਕੀਤਾ। ਆਡੀਓ ਕੈਸਟਸ ਦਾ ਜ਼ਮਾਨਾ ਕਿਵੇਂ ਉਹ ਜਿਹੜੇ ਸਾਰੇ ਹੀ ਲੁਧਿਆਣੇ ਦੇ ਚੁਬਾਰਿਆਂ 'ਚ ਰਹਿਣ ਵਾਲੇ ਦੁਗਾਣੇ ਗਾਉਣ ਵਾਲੇ ਲੱਚਰਪੁਣੇ ਵਾਲੇ ਭੱਜੇ ਹੋਏ ਸੀ ਉੱਥੋਂ, ਉਹਨਾਂ ਨੂੰ ਸੱਦ ਕੇ ਕਿਵੇਂ ਅਖਾੜੇ ਲਵਾਏ ਗਏ, ਕਿਵੇਂ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ, ਕਿਵੇਂ ਜਿਹੜੇ ਨੇ ਮੇਲਿਆਂ ਦੇ ਨਾਂ ਥੱਲੇ ਜਿਨ੍ਹਾਂ ਨੂੰ ਐਸਐਸਪੀ ਜਾਂ ਡੀਆਈਜੀ ਲੈਵਲ ਦੇ ਲੋਕ ਆ ਕੇ ਖੁਦ ਪ੍ਰੀਜ਼ਾਈਡ ਕਰਦੇ ਸੀ, ਯਕੀਨੀ ਬਣਾਇਆ ਗਿਆ ਕਿ ਪੰਜਾਬ ਦੀ ਇਹ ਗੈਰਤ ਔਰ ਅਣਖ ਦੀ ਧਰਤੀ ਜਿਸ ਬਾਰੇ ਕੋਈ ਇੱਕ ਗੱਲ ਕਹਿਣ ਵਾਲੀ ਨਹੀਂ ਹੈ। ਮੈਂ ਅੱਜ ਹੀ ਮੇਰੇ ਜ਼ਿਹਨ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਨੇ ਕਦੇ ਜਿਹੜਾ ਇਹ ਨਜ਼ਮ ਲਿਖੀ ਜਿਹੜੀ ਸਕੂਲੀ ਸਿਲੇਬਸ 'ਚ ਵੀ ਹੁੰਦੀ ਸੀ ਕਿ ਜਦੋਂ ਕਿ ਇੱਕ ਪੰਜਾਬੀ ਗੱਭਰੂ ਜਿਸ ਦਾ ਅਜੇ ਸਜਰਾ ਵਿਆਹ ਹੋਇਆ ਔਰ ਉਸ ਨੂੰ ਲੱਗਦਾ ਵੀ ਪੰਜਾਬ ਦੇ ਉੱਤੇ ਕੁਝ ਜਿਹੜਾ ਅਟੈਕ ਹੋ ਰਿਹਾ ਔਰ ਉਹ ਘੋੜੇ ਦੇ ਉੱਤੇ ਜਿਹੜਾ ਰਕਾਬ 'ਚ ਪੈਰ ਰੱਖ ਕੇ ਚੜ੍ਹਨ ਲੱਗਦਾ ਤਾਂ ਉਹਨੂੰ ਰੋਕਣ ਦਾ ਯਤਨ ਕਰਦੀ ਹੈ ਉਸ ਦੀ ਬੀਬੀ, ਉਸ ਦੀ ਵਹੁਟੀ, ਤੇ ਉਹ ਅੱਗੋਂ ਕਹਿੰਦਾ ਹੈ ਕਿ ਭਾਈ ਜਿਹੜਾ ਮੈਨੂੰ ਤੂੰ ਪਾਸੇ ਹੋ ਜਾ ਔਰ ਐਵੇਂ ਨਾ ਕਰ ਕਿ ਮੇਰੇ ਦੇਸ਼ ਤੇ ਬਣੀ ਹੈ ਭੀੜ ਭਾਰੀ, ਵੈਰੀ ਟੁੱਟ ਪਏ ਨੇ ਸੋਹਣੇ ਪੰਜਾਬ ਉੱਤੇ, ਰੋ ਰੋ ਕੇ ਪਾਣੀ ਨਾ ਫੇਰ ਐਵੇਂ ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ, ਸਰੂ ਵਰਗੀ ਜਵਾਨੀ ਮੈਂ ਫੂਕਣੀ ਹੈ ਬਹਿ ਗਏ ਭੂੰਡ ਜੇ ਆ ਕੇ ਗੁਲਾਬ ਉੱਤੇ। ਹਾਂ ਵਾਗਾਂ ਛੱਡ ਦੇ ਹੰਝੂਆਂ ਵਾਲੀ ਹੈ ਨਹੀਂ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ ਤੇ ਬਣੀ ਹੈ ਭੀੜ ਭਾਰੀ,
ਵੈਰੀ ਟੁੱਟ ਪਏ ਮੇਰੇ ਪੰਜਾਬ ਉੱਤੇ। ਹੁਣ ਇਹ ਜਿਹੜੀ ਸਪਿਰਿਟ ਹੈ ਜਿਹੜੀ ਕਿ ਪੰਜਾਬ ਦੇ ਅੰਦਰ ਉਸ ਧਰਤੀ ਤੇ ਹਜ਼ਾਰਾਂ ਸਾਲਾਂ ਦਾ ਇੱਕ ਜਿਸ ਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਇੱਕ ਚੈਲੰਜ, ਇੱਕ ਵੰਗਾਰ ਦਾ ਕਰੈਕਟਰ, ਜਿਸ ਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਸੋ ਜ਼ਾਹਰ ਹੈ ਕਿ ਇਹ ਵੰਗਾਰ ਜਿਹੜੀ ਪੰਜਾਬ ਦੀ ਧਰਤੀ ਤੋਂ ਦਿੱਲੀ ਦੇ ਹਾਕਮਾਂ ਨੂੰ 18ਵੀਂ ਸਦੀ ਦਾ ਇਤਿਹਾਸ, ਅੰਗਰੇਜ਼ਾਂ ਦਾ 20ਵੀਂ ਸਦੀ ਦਾ, ਉਹਨਾਂ ਨੂੰ ਇੱਥੋਂ ਖਦੇੜਨਾ। ਸੋ ਦਿੱਲੀ ਦੇ ਬ੍ਰਾਹਮਣਵਾਦੀ ਹਾਕਮ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਸੀ। ਉਹਨਾਂ ਨੇ ਇੱਕ ਪੂਰੀ ਦਹਾਈ ਨਸਲਕੁਸ਼ੀ ਕਰਨ ਤੋਂ ਬਾਅਦ ਦੂਸਰੀ ਦਹਾਈ ਜਿਹੜੀ ਹੈ ਉਹ ਪੂਰੀ ਉਸ ਕਲਚਰਲ ਡੀਜਨਰੇਸ਼ਨ ਨੂੰ ਉੱਥੇ ਖੜਾ ਕੀਤਾ। ਕਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਫਿਰ ਆਪਣੀ ਕਿਸਮ ਦੀਆਂ ਇੰਸਟੀਟਿਊਸ਼ਨਸ ਉੱਥੇ ਖੜੀਆਂ ਕੀਤੀਆਂ, ਕਿਵੇਂ ਜਿਹੜਾ ਉਹ ਸਾਰਿਆਂ ਨੂੰ ਸਿੱਖੀ ਸੱਭਿਆਚਾਰ ਤੋਂ ਤੋੜ ਕੇ ਕੁਝ ਹੋਰ ਪੜ੍ਹਾਉਣ ਦਾ, ਕੁਝ ਹੋਰ ਸਿਖਾਉਣ ਦਾ ਉਹਨਾਂ ਲੋਕਾਂ ਨੂੰ। ਔਰ ਜ਼ਾਹਰ ਹੈ ਅਸੀਂ ਫਿਰ ਜਦੋਂ ਡਰੱਗ ਵਾਰਫੇਅਰ ਦੀ ਗੱਲ ਕਰਦੇ ਹਾਂ ਕਿ ਕਿਵੇਂ ਸਬਸਟੈਂਸ ਅਬਿਊਜ਼ ਉਹਨਾਂ ਨੇ ਲਿਆਂਦਾ, ਕਿਵੇਂ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਜਿਹੜੀ ਚੇਨ ਹੈ ਇਹਨਾਂ ਦੀ ਡਰੱਗ ਸਪਲਾਈ ਦੀ। ਔਰ ਅੱਜ ਜਦੋਂ ਪੰਜਾਬ ਚੋਣਾਂ ਦੇ ਵੇਲੇ ਸਾਰੇ ਇੱਕ ਦੂਸਰੇ ਨੂੰ ਇਲਜ਼ਾਮ ਦੇ ਰਹੇ ਨੇ ਔਰ ਮੋਦੀ ਆ ਕੇ ਕਹਿ ਰਿਹਾ ਕਿ ਜੇ ਸਾਡੀ ਸਰਕਾਰ ਬਣਾ ਦਿਓ ਤੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ। ਹੁਣ ਇਹ 20 ਸਾਲ ਤੋਂ ਜ਼ਿਆਦਾ ਦੇ ਵਰਤਾਰੇ ਤੋਂ ਬਾਅਦ, ਜੋ ਕਿ ਆਲਮੋਸਟ ਕੁਆਟਰ ਆਫ ਏ ਸੈਂਚਰੀ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਲਾਉਣ ਦੇ ਲਈ ਇੱਕ ਸਿਸਟਮੈਟਿਕ ਪਲੈਨਡ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਡਰੱਗਸ ਲਿਆਂਦੀਆਂ। ਉਹ ਇਹ ਸਮਝਦੇ ਸੀ ਕਿ ਇਸ ਗੈਰਤ ਦੀ ਆਵਾਜ਼ ਨੂੰ, ਜਿਹੜੀ ਖਾਲਿਸਤਾਨ, ਸੋਵਰਨਿਟੀ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਰੂਪ ਦੇ ਵਿੱਚ ਪੰਜਾਬ ਦੀ ਧਰਤੀ ਤੇ ਉੱਭਰੀ, ਕਿ ਅਸੀਂ ਇਸ ਨੂੰ ਦਬਾ ਦਿੱਤਾ ਹੈ। ਲੇਕਿਨ ਦੁਨੀਆ ਨੇ ਦੇਖਿਆ, ਜੇ ਮੈਂ ਬਹੁਤੀ ਉਸ ਵੇਰਵੇ 'ਚ ਨਾ ਵੀ ਜਾਵਾਂ, ਕਿ ਪਿਛਲੇ ਲਗਭਗ 2 ਸਾਲ ਦੇ ਪੀਰੀਅਡ ਦੇ ਵਿੱਚ ਕਿਸਾਨੀ ਅੰਦੋਲਨ ਜਿਹੜਾ, ਜਿਸ ਨੂੰ ਮੈਂ ਹਮੇਸ਼ਾ ਕਿਹਾ ਕਿ ਇਹ ਇੰਡੀਅਨ ਹਕੂਮਤ ਦਾ ਫਾਈਨਲ ਸਟੈਪ ਹੈ ਇਕਨੋਮਿਕਲ ਜੈਨੋਸਾਈਡ ਦਾ। ਅਸੀਂ ਫਿਜ਼ੀਕਲ ਜੈਨੋਸਾਈਡ ਦੀ ਗੱਲ ਕੀਤੀ, ਹਿਸਟੋਰੀਕਲ, ਸਟੈਟਿਸਟੀਕਲ, ਇਹ ਚੱਲਦਾ ਹੀ ਰਿਹਾ। ਇਕਨੋਮਿਕਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਪਾਣੀ ਜਦੋਂ ਉਹਨਾਂ ਨੇ ਪੰਜਾਬ ਦਾ ਲੁੱਟਿਆ, ਪਰ ਇਹ ਫਾਈਨਲ ਸੀ ਕਿ ਭਾਈ ਉਹਨਾਂ ਨੇ ਜ਼ਮੀਨਾਂ ਜਿਹੜੀਆਂ ਨੇ ਉਹ ਖੋਹਣੀਆਂ ਨੇ। ਔਰ ਤਿੰਨੋਂ ਖੇਤੀ ਕਾਨੂੰਨ ਉਹ ਪੰਜਾਬ ਦੀਆਂ ਜ਼ਮੀਨਾਂ ਅੰਬਾਨੀ, ਅਡਾਨੀ, ਪਤੰਜਲੀ ਦੇ ਹਵਾਲੇ ਕਰਨ ਦੀ ਉਹਨਾਂ ਦੀ ਗ੍ਰੈਂਡ ਸਕੀਮ ਦੇ ਥੱਲੇ। ਔਰ ਹੁਣ ਅਸੀਂ ਅੱਜ ਜਿਸ ਸ਼ਖਸੀਅਤ ਨੂੰ ਇਹ ਪ੍ਰੋਗਰਾਮ ਵੀ ਸਮਰਪਿਤ ਕੀਤਾ ਹੈ ਔਰ ਜਿਨ੍ਹਾਂ ਦਾ ਨਾਂ ਸੁਣਦਿਆਂ ਲੈਂਦਿਆਂ ਅੱਜ ਹਰ ਅੱਖ ਜਿਹੜੀ ਆ ਉਹ ਨਮ ਹੈ ਦੁਨੀਆ ਭਰ ਦੇ ਵਿੱਚ, ਉਸ ਦਾ ਜੇ ਜ਼ਿਕਰ ਦੀਪ ਸਿੱਧੂ, ਜਿਨ੍ਹਾਂ ਦਾ ਪੂਰਾ ਨਾਂ, ਕਿਉਂਕਿ ਉਹਨਾਂ ਦੀ ਐਕਸੀਡੈਂਟ ਤੋਂ ਬਾਅਦ ਜਿਹੜੀ ਉਹਨਾਂ ਦਾ ਡਰਾਈਵਿੰਗ ਲਾਇਸੈਂਸ ਦੀ ਕਾਪੀ ਵੀ ਮੈਂ ਦੇਖੀ ਹੈ, ਉਹਨਾਂ ਦਾ ਪੂਰਾ ਨਾਂ ਸੰਦੀਪ ਸਿੰਘ ਸਿੱਧੂ ਹੈ, ਲੇਕਿਨ ਬਰੀਫ 'ਚ ਦੀਪ ਸਿੱਧੂ ਕਰਕੇ, ਜਿਨ੍ਹਾਂ ਨੂੰ ਦੁਨੀਆ ਨੇ ਜਾਣਿਆ ਕਦੇ ਮਾਡਲਿੰਗ ਦੇ ਵਰਲਡ 'ਚ, ਕਦੇ ਫਿਲਮੀ ਦੁਨੀਆ ਦੇ ਵਰਲਡ 'ਚ। ਪਰ ਇਹ ਕੌਮ ਦਾ ਦੀਪ ਸਿੱਧੂ ਉਦੋਂ ਬਣਦਾ ਹੈ ਜਦੋਂ ਕਿ ਕਿਸਾਨੀ ਮੋਰਚਾ ਔਰ ਸ਼ੰਭੂ ਬਾਰਡਰ, ਉਸ ਦੇ ਉੱਤੇ ਆ ਕੇ ਕਿਵੇਂ ਉਹ ਇੱਕ ਨਵੇਂ ਅੰਦਾਜ਼ ਦੇ ਵਿੱਚ ਪ੍ਰੈਜੈਂਟੇਸ਼ਨ ਦੀ ਗੱਲ। ਪਰ ਉਹਨਾਂ ਦੇ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਮੈਂ, ਜਿਵੇਂ ਤੁਸੀਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਨੂੰ ਜਿਉਂ ਹੀ ਇਹ ਖਬਰ ਆਉਂਦੀ ਹੈ, ਥੋੜੀ ਦੇਰ 'ਚ ਹੀ ਸਰ ਗੁਲਵਿੰਦਰ ਸਿੰਘ ਪਿੰਦਾ ਸਟਾਕਟਨ ਤੋਂ ਉਹਨਾਂ ਦੀ ਕਾਲ ਆਉਂਦੀ ਹੈ ਔਰ ਉਹਨਾਂ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਭਾਈ ਇਹ ਤਾਂ ਵੱਡੀ ਸਾਜ਼ਿਸ਼ ਲੱਗਦੀ ਹੈ। ਮੈਂ ਕਿਹਾ ਜੀ ਬਿਲਕੁਲ ਠੀਕ, ਜਿਹੜੇ ਇਹਦੇ ਇਨੀਸ਼ੀਅਲ ਪੁਆਇੰਟਿੰਗ ਫੈਕਟਰ ਨੇ ਸਾਜ਼ਿਸ਼ ਵਾਲੀ ਇਸ਼ਾਰਾ ਕਰਦੇ ਨੇ। ਤੇ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹ ਵਿਚਾਰ ਕੀਤਾ ਕਿ ਵੀ ਅੱਜ ਦਾ ਪ੍ਰੋਗਰਾਮ ਤੁਸੀਂ ਦੀਪ ਸਿੱਧੂ ਦੇ ਨਾਂ ਸਟਾਕਟਨ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ, ਜ਼ਾਹਰ ਹੈ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਉਹਨਾਂ ਵੱਲੋਂ ਸਪਾਂਸਰ ਕੀਤਾ ਔਰ ਉਹਦੇ 'ਚ ਉਹਨਾਂ ਨੇ ਖਾਸ ਤੌਰ ਤੇ ਜਿਹੜੇ ਸਾਡੇ ਵੀਰ ਜਨਾਂ ਨੇ ਉਹਦੇ 'ਚ ਇੰਡੀਵਿਜੂਅਲ ਕੰਟਰੀਬਿਊਟ ਕੀਤਾ ਹੈ। ਗੁਰਵਿੰਦਰ ਸਿੰਘ ਪਿੰਦਾ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਹਰਨੇਕ ਸਿੰਘ ਅਟਵਾਲ, ਰਵਿੰਦਰ ਸਿੰਘ ਧਾਲੀਵਾਲ, ਵੀਰ ਦਲਜੀਤ ਸਿੰਘ, ਕੁਲਜੀਤ ਸਿੰਘ ਨਿੱਜਰ, ਜਗਜੀਤ ਸਿੰਘ ਤੇ ਸਮੁੱਚੀ ਪ੍ਰਬੰਧਕ ਕਮੇਟੀ। ਸੋ ਅਸੀਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਦੇਖੋ, ਅਜੇ ਆਉਣ ਵਾਲੇ ਦਿਨਾਂ 'ਚ ਜਿਉਂ-ਜਿਉਂ ਹੋਰ ਡੀਟੇਲਸ ਸਾਹਮਣੇ ਆਉਣਗੀਆਂ,
ਹਕੀਕਤ ਤੋਂ ਪਰਦਾ ਚੁੱਕਿਆ ਜਾਏਗਾ। ਜੀ ਪਰ ਜਿਨ੍ਹਾਂ ਨੂੰ ਵੀ ਥੋੜਾ ਬਹੁਤ ਦੁਨੀਆ 'ਚ ਇੰਟੈਲੀਜੈਂਸ ਏਜੰਸੀਆਂ ਕਿਵੇਂ ਕੰਮ ਕਰਦੀਆਂ ਨੇ ਬਿਲਕੁਲ ਉਸ ਬਾਰੇ ਥੋੜੀ ਜਾਣਕਾਰੀ ਹੈ, ਜਾਂ ਜਿਨ੍ਹਾਂ ਨੂੰ ਥੋੜਾ ਬਹੁਤ ਪੜ੍ਹਨ ਦਾ ਸ਼ੌਕ ਹੈ, ਜਾਂ ਤੁਸੀਂ ਕਿਉਂਕਿ ਇੰਡੀਅਨ ਇੰਟੈਲੀਜੈਂਸ ਏਜੰਸੀ ਜਿਹੜੀ ਰਾਅ ਹੈ ਉਹਦੀ ਟ੍ਰੇਨਿੰਗ KGB ਦੇ ਥੱਲੇ ਹੋਈ ਹੈ, ਜਿਵੇਂ ਪਾਕਿਸਤਾਨ ਦੀ ISI ਦੀ ਟ੍ਰੇਨਿੰਗ ਬਹੁਤ ਸਾਰੀ ਅਮਰੀਕਨ CIA ਦੇ ਪੈਟਰਨ ਤੇ ਹੈ, ਤੇ ਤੁਸੀਂ ਉਸ ਤੋਂ ਅੰਦਾਜ਼ਾ ਲਾ ਸਕਦੇ ਹੋ ਭਾਰਤ ਦੇ ਵਿੱਚ ਇੰਟੈਲੀਜੈਂਸ ਬਿਊਰੋ ਜਾਂ ਦੂਜਾ ਉਹ ਤਾਂ ਬ੍ਰਿਟਿਸ਼ ਪੀਰੀਅਡ ਵੇਲੇ ਐਗਜ਼ਿਸਟ ਕਰਦਾ ਸੀ, ਭਾਵੇਂ ਇਸ ਵੇਲੇ 1 ਦਰਜਨ ਤੋਂ ਜ਼ਿਆਦਾ ਇੰਟੈਲੀਜੈਂਸ ਏਜੰਸੀਆਂ ਕੰਮ ਕਰਦੀਆਂ ਨੇ ਪੰਜਾਬ 'ਚ, ਪਰ ਤੁਹਾਨੂੰ ਇਨਸਾਈਟ ਥੋੜਾ ਬਹੁਤ ਪਤਾ ਲੱਗ ਜਾਂਦਾ ਹੈ। ਜਿਹੜੇ ਕਈ ਵਾਰ ਐਕਸ ਇੰਟੈਲੀਜੈਂਸ ਆਫੀਸ਼ੀਅਲ ਹੁੰਦੇ ਨੇ ਇਹ ਵੀ ਕਿਤਾਬਾਂ ਲਿਖਦੇ ਨੇ, ਭਾਵੇਂ ਉਸ 'ਚ ਬਹੁਤ ਕੁਝ ਲੁਕਾਇਆ ਹੁੰਦਾ ਹੈ, ਬਹੁਤ ਕੁਝ ਨੂੰ ਨਵਾਂ ਰੰਗ ਦਿੱਤਾ ਹੁੰਦਾ, ਪਰ ਤੁਸੀਂ ਰੀਡ ਬਿਟਵੀਨ ਦਾ ਲਾਈਨਸ ਕਰ ਸਕਦੇ ਹੋ। ਔਰ ਉਸ ਕੰਟੈਕਸਟ ਦੇ ਵਿੱਚ ਮਲੋਏ ਧਾਰ ਜਿਹੜਾ ਇੰਟੈਲੀਜੈਂਸ ਬਿਊਰੋ ਚੀਫ ਸੀ ਕਿਸੇ ਜ਼ਮਾਨੇ 'ਚ, ਜਦੋਂ ਪੰਜਾਬ 'ਚ ਮੂਵਮੈਂਟ ਨੂੰ ਇੰਡੀਅਨ ਏਜੰਸੀਆਂ ਨੇ ਕਿਵੇਂ ਆਪਣੇ ਕੰਟਰੋਲ 'ਚ ਕੀਤਾ, ਉਹਦੀ ਕਿਤਾਬ ਓਪਨ ਸੀਕ੍ਰੇਟਸ, ਉਸ 'ਚੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਕਿਸ ਲੈਵਲ ਦੇ ਉੱਤੇ ਏਜੰਸੀਆਂ ਸਮਝਦੀਆਂ ਨੇ। ਔਰ ਅੱਜ ਜਿਹੜਾ ਇਹਨਾਂ ਸਾਰਿਆਂ ਦਾ ਗੁਰੂ ਘੰਟਾਲ ਹੈ ਅਜੀਤ ਡੋਵਾਲ, ਇਸ ਗੱਲ ਦਾ ਧਿਆਨ ਰਿਹਾ ਕਿ ਪੰਜਾਬ ਦੇ ਵਿੱਚ ਇਸ ਸਮੁੱਚੇ ਪੀਰੀਅਡ 'ਚ ਜੋ ਵੀ ਖਾਲਿਸਤਾਨ ਦੀ ਲਹਿਰ ਦੇ ਦੌਰਾਨ 84 ਤੋਂ 95 ਤੱਕ ਹੋਇਆ, ਉਹਦੇ 'ਚ ਅਜੀਤ ਡੋਵਾਲ ਸਿੱਧੇ ਤੌਰ ਤੇ ਇਨਵੋਲਵ ਸੀ। ਔਰ ਜ਼ਾਹਰ ਹੈ ਕਿ ਭਾਵੇਂ ਪੰਜਾਬ ਦੇ ਵਿੱਚ ਉਹ IB ਜਾਂ ਦੂਜਿਆਂ ਨੂੰ ਕੌਣ ਹੈਡ ਕਰਦਾ ਸੀ, ਸੋ ਅਜੀਤ ਡੋਵਾਲ ਤੋਂ ਜ਼ਿਆਦਾ ਹੋਰ ਕੋਈ ਚੰਗੀ ਤਰ੍ਹਾਂ ਸਿੱਖ ਸਾਇਕੀ, ਪੰਜਾਬ ਦਾ ਲੈਂਡਸਕੇਪ, ਪੰਜਾਬ ਦਾ ਇਤਿਹਾਸ, ਔਰ ਜਦੋਂ ਅਸੀਂ ਅੱਜ ਇਹ ਸਾਰੀ ਤਿਕੜੀ ਦੀ ਗੱਲ ਕਰਦੇ ਹਾਂ ਅਜੀਤ ਡੋਵਾਲ ਔਰ ਅਮਿਤ ਸ਼ਾਹ ਔਰ ਮੋਦੀ, ਤੇ ਅਸੀਂ ਪੰਜਾਬ 'ਚ ਇਹਨਾਂ ਦੀਆਂ ਜਿਹੜੇ ਸ਼ਨੈਨੀਗਨਸ ਨੇ, ਇਹਨਾਂ ਦੀਆਂ ਨੋਟੰਕੀਆਂ ਨੇ, ਉਹਨਾਂ ਦੀ ਗੱਲ ਕਰਦੇ ਰਹਿੰਦੇ। ਲੇਕਿਨ ਇੱਕ ਗੱਲ ਜਿਹੜੀ ਤੁਸੀਂ ਔਰ ਜਦੋਂ ਵੀ ਮੈਨੂੰ ਕਿਸੇ ਨੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਕਿ ਜੀ ਪੰਜਾਬ ਦੇ ਚੋਣ, ਚਲੋ ਖਾਲਿਸਤਾਨੀ ਧਿਰਾਂ ਤਾਂ ਇਹ ਯਕੀਨ ਕਰਦੀਆਂ ਵੀ ਅਲਟੀਮੇਟਲੀ ਇਹ ਸਿਸਟਮ 'ਚੋਂ ਕੁਝ ਨਹੀਂ ਨਿਕਲਣਾ ਹੈ, ਖਾਲਿਸਤਾਨ ਹੀ ਸਾਡਾ ਸੋਲੂਸ਼ਨ ਹੈ, ਪਰ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਹੋਏਗਾ, ਇਸ ਵੇਲੇ ਕੀ ਚੱਲ ਰਿਹਾ ਹੈ? ਮੈਂ ਕਿਹਾ ਜੀ ਵੈਸੇ ਅਖੀਰਲੇ 3-4 ਦਿਨ ਜਿਹੜੇ ਹੁੰਦੇ ਨੇ ਉਹ ਡਿਸਾਈਡਿੰਗ ਫੈਕਟਰ ਹੁੰਦੇ ਨੇ। ਜੇ ਤੁਸੀਂ ਪੰਜਾਬ ਦੇ ਹਵਾਲੇ ਨਾਲ ਦੇਖੋ ਕਿ ਬੇਸ਼ੱਕ ਪ੍ਰੋਪੇਗੈਂਡਾ, ਸਰਵੇ, ਅੰਡਰਕਰੰਟ ਦੇ ਨਾਂ ਥੱਲੇ ਕੋਈ ਆਮ ਆਦਮੀ ਨੂੰ, ਪਾਰਟੀ ਨੂੰ, ਕੋਈ ਕਾਂਗਰਸ ਨੂੰ, ਕੋਈ ਹੋਰ ਜਿਹੜਾ ਇਸ ਨੂੰ ਬੜੌਤਰੀ ਜਾਂ ਇਸ ਨੂੰ ਲੀਡ ਦੇ ਤੌਰ ਤੇ ਪ੍ਰੈਜ਼ੈਂਟ ਕਰ ਰਹੇ ਨੇ, ਮੈਂ ਕਿਹਾ ਕਿ ਵੀ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਡਿਸਾਈਡ ਹੋਏਗਾ, ਕਿਉਂਕਿ ਇੱਕ ਸਟੇਜ ਤੇ ਲੱਗਣ ਲੱਗ ਗਿਆ ਸੀ, ਜਦੋਂ ਤੁਸੀਂ ਈਵਨ ਹਫ਼ਤਾ ਪਹਿਲਾਂ ਤੱਕ ਵੀ ਦੇਖਦੇ ਹੋ ਕਿ ਜਿਵੇਂ ਇਸ ਸਾਰੀ ਇਲੈਕਸ਼ਨ ਕੈਂਪੇਨ ਦੇ ਵਿੱਚ ਪੰਜਾਬ ਦੇ ਮੁੱਦੇ ਪੂਰੀ ਤਰ੍ਹਾਂ ਗਾਇਬ ਨੇ। ਕੋਈ ਚਰਚਾ ਹੀ ਨਹੀਂ ਸੀ, ਫ੍ਰੀ ਬੀਜ ਸੀ, ਕੋਈ 1000 ਰੁਪਈਆ ਜੋ ਔਰਤਾਂ ਨੂੰ ਦੇਗਾ, ਕੋਈ 2000 ਦੇਣ ਲੱਗ ਗਿਆ, ਕੋਈ ਮੁਫਤ ਸਕੂਟਰੀ ਦੇਣ ਲੱਗ ਗਿਆ, ਕੋਈ ਮੁਫਤ ਬਿਜਲੀ ਦੇਣ ਲੱਗ ਗਿਆ, ਕੁਝ ਹੋਰ। ਔਰ BJP ਨੇ ਔਰ ਆਮ ਆਦਮੀ ਪਾਰਟੀ ਦੋਨਾਂ ਨੇ ਪਿਛਲੇ ਪੀਰੀਅਡ ਦੇ ਵਿੱਚ ਸਿਕਿਉਰਿਟੀ ਕਾਰਡ ਪਲੇ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਭਾਈ ਪਾਕਿਸਤਾਨ ਦਾ ਡਰ, ਅਮਰਿੰਦਰ ਤਾਂ ਡਰੋਨ ਆ ਗਏ, ਹਥਿਆਰ ਸੁੱਟਤੇ, ਔਰ ਜੇ ਅਮਿਤ ਸ਼ਾਹ ਔਰ ਦੂਸਰੇ ਦਾ ਵੀ ਸਿਕਿਉਰ ਪੰਜਾਬ ਨੂੰ ਕਰਾਂਗੇ, ਪੀਸ। ਕਾਂਗਰਸ 'ਚ ਰਾਹੁਲ ਗਾਂਧੀ ਆਂਦਾ, ਉਹ ਵੀ ਕਹਿੰਦਾ ਜੇ ਅਸੀਂ ਇਹਨੂੰ ਸ਼ਾਂਤੀ ਨਹੀਂ ਭੰਗ ਹੋਣ ਦੇਣੀ, ਇਹਨੂੰ ਅਸੀਂ ਇੱਕ ਪੂਰਾ ਸੂਬੇ ਨੂੰ ਸ਼ਾਂਤੀ। ਸੋ ਜਿਹੜੇ ਉਹ ਕਾਰਡ ਸਾਰੇ ਪਲੇ ਕਰ ਰਹੇ ਸੀ, ਉਹਦੇ 'ਚੋਂ ਪੰਜਾਬ ਦਾ ਕੋਈ ਵੀ ਮੁੱਦਾ ਜਿਹੜਾ ਨਾ ਆਰਥਿਕ, ਨਾ ਧਾਰਮਿਕ, ਨਾ ਦੂਜਾ, ਇਨੀਸ਼ੀਅਲ ਜਦੋਂ ਸ਼ੁਰੂ ਹੁੰਦਾ ਉਦੋਂ ਕਾਂਗਰਸ ਔਰ ਆਮ ਆਦਮੀ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਔਰ ਦੂਸਰੇ ਨੂੰ ਇੱਕ ਦੂਸਰੇ ਤੋਂ ਅੱਗੇ ਲਿਜਾਣ ਦੀ, ਪਰ ਤੁਸੀਂ ਇਹ ਦੇਖੋਗੇ ਕਿ ਸਾਰੇ ਹੀ ਮੁੱਦੇ ਗਾਇਬ ਸੀ। ਬੇਸ਼ੱਕ ਇਸ ਪੀਰੀਅਡ 'ਚ ਲੋਕ ਅਧਿਕਾਰ ਗਰੁੱਪ ਦੇ ਥੱਲੇ, ਜੁਝਾਰੂ ਪੰਜਾਬ ਦੇ ਨਾਂ, ਜੂਝਦਾ ਪੰਜਾਬ ਦੇ ਨਾਂ ਥੱਲੇ, ਜਾਂ ਦੂਸਰੀਆਂ ਜਿਹੜੀਆਂ ਨੇ ਥਾਟ ਥਿੰਕ ਟੈਂਕ ਜਿਹੜੇ ਨੇ ਉਹ ਹੋਣ ਚਾਹੇ, ਲੇਕਿਨ ਇਵੇਂ ਲੱਗਦਾ ਸੀ ਕਿ ਸਭ ਕੁਝ ਜਿਹੜਾ ਹੈ ਕੁਝ ਵੀ ਕਿਸੇ ਕੰਢੇ ਨਹੀਂ ਜਾ ਰਿਹਾ। ਔਰ ਪੰਜਾਬ ਇਸ ਹਰ ਚੀਜ਼ ਦੀ ਚਰਚਾ ਹੈ, ਪਰ ਪੰਜਾਬ ਗਾਇਬ ਹੈ। ਸਿੱਖਾਂ ਨੂੰ ਡਿਮੋਨਾਈਜ਼ ਵੀ ਕੀਤਾ ਜਾ ਰਿਹਾ ਹੈ ਔਰ ਇਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਜਿਵੇਂ ਪੰਜਾਬ ਦੇ ਵਿੱਚ ਕੋਈ ਸਿੱਖਾਂ ਦਾ ਮੁੱਦਾ ਹੀ ਕੋਈ ਨਹੀਂ। ਲੇਕਿਨ ਇਸ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਆਉਂਦਾ ਹੈ ਔਰ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਜਸਦੀਪ ਸਿੱਧੂ ਨੂੰ ਪੂਰੀ ਤਰ੍ਹਾਂ ਡਿਮੋਨਾਈਜ਼ ਕੀਤਾ ਗਿਆ, ਅਸੀਂ ਗੱਲ ਕਰਾਂਗੇ 26 ਜਨਵਰੀ ਦੇ ਹਵਾਲੇ ਨਾਲ ਵੀ ਕਿ ਕਿਵੇਂ ਉਹ ਸਾਰਾ ਭਾਂਡਾ ਦੀਪ ਸਿੱਧੂ ਦੇ ਸਿਰ ਤੇ ਭੰਨਿਆ ਗਿਆ।
ਔਰ ਇਹ ਵੀ ਜਿਹੜੇ ਤੁਸੀਂ ਦੇਖੋ ਵੀ ਦੁਸ਼ਮਣ ਤਾਂ ਦੁਸ਼ਮਣ ਹੀ ਹੁੰਦਾ, ਉਹਨੇ ਤਾਂ ਜੋ ਕਰਨਾ ਹੈ, ਪਰ ਜਿਹੜੇ ਨਾਲ ਜਿਨ੍ਹਾਂ ਦੇ ਕਾਜ਼ ਦੇ ਲਈ ਉਹ ਆਪਣਾ ਇੱਕ ਜਿਹੜਾ ਪ੍ਰੋਮਿਸਿੰਗ ਫਿਲਮੀ ਕੈਰੀਅਰ ਆਪਣੀ ਜਿਹੜੀ ਆ ਉਹ ਸਾਰਿਆਂ ਨੂੰ, ਔਰ ਪੇਸ਼ੇਵਰ ਵਕੀਲ ਔਰ ਚੰਗੀ ਇੰਸਟੀਚਿਊਟ ਦਾ ਪੜ੍ਹਿਆ ਹੋਇਆ, ਬੰਬੇ ਦੇ ਅੰਦਰ ਵੀ ਵਕਾਲਤ ਸੈਟਲ ਜਿਹੜਾ ਉਹ ਬੰਬੇ 'ਚ ਹੀ ਹੋ ਗਿਆ ਸੀ। ਹੁਣ ਬੰਬੇ ਜਾਂ ਜਿਨ੍ਹਾਂ ਨੂੰ ਮਹਾਨਗਰੀਆਂ ਕਹਿੰਦੇ ਨੇ, ਉਹਨਾਂ ਦੀ ਚਕਾਚੌਂਧ 'ਚੋਂ ਕੌਣ ਨਿਕਲਦਾ, ਔਰ ਉਹਦਾ ਇੱਕ ਆਪਣਾ ਲਾਈਫ ਸਟਾਈਲ ਜਿਹੜੇ ਮਾਡਲਿੰਗ ਜਾਂ ਐਕਟਿੰਗ ਜਾਂ ਦੂਜੇ 'ਚ ਹੁੰਦੇ ਨੇ ਫਿਲਮੀ ਦੁਨੀਆ 'ਚ, ਉਹ ਦੱਸਣ ਦੀ ਲੋੜ ਨਹੀਂ ਹੈ ਵੀ ਕੀ ਲਾਈਫ ਸਟਾਈਲ ਉਹਨਾਂ ਦਾ ਬਣ ਜਾਂਦਾ ਹੈ। ਪਰ ਉਸ ਸਾਰੇ 'ਚੋਂ ਨਿਕਲ ਕੇ ਐਸੀ ਕੀ ਕਸਕ ਸੀ, ਐਸਾ ਕੀ ਦਰਦ ਸੀ ਜਿਹੜਾ ਉਹਨੂੰ ਖਿੱਚ ਕੇ ਪੰਜਾਬ ਦੀ ਧਰਤੀ ਤੇ ਲਿਆਇਆ, ਔਰ ਉਸ ਪੰਜਾਬ ਜਿੱਥੇ ਬੇਸ਼ੱਕ ਅਜੇ ਜਿਹੜੀ ਕਿਸਾਨ ਲਹਿਰ ਹੈ ਵਿਦਿਨ ਪੰਜਾਬ 4-5 ਮਹੀਨੇ ਤੋਂ ਚੱਲ ਰਹੀ ਸੀ, ਜਦੋਂ ਤੋਂ ਜੂਨ ਤੋਂ ਉਹ ਉਹਨਾਂ ਨੇ ਜਿਹੜੇ ਨੇ ਉਹ ਲਾਗੂ ਕੀਤੇ ਸੀ ਆਰਡੀਨੈਂਸ ਦੇ ਰਾਹੀਂ, ਲੇਕਿਨ ਜਿਉਂ ਹੀ ਆ ਕੇ ਸ਼ੰਭੂ ਬਾਰਡਰ ਦੇ ਉੱਤੇ ਝੰਡੇ ਗੱਡੇ ਜਾਂਦੇ ਨੇ ਔਰ ਦੀਪ ਸਿੱਧੂ ਔਰ ਦੂਸਰੇ, ਔਰ ਇਸ ਆਵਾਜ਼ ਦੇ ਵਿੱਚ ਜਿਹਦੇ 'ਚ ਇੱਕ ਦਰਦ ਵੀ ਸੀ, ਰੀਜ਼ਨਿੰਗ ਵੀ ਸੀ, ਲੌਜਿਕ ਵੀ ਸੀ, ਔਰ ਇੱਕ ਨਿਸਵਾਰ ਹਾਲਾਂਕਿ ਇੱਕ ਵਿਦਿਆਰਥੀ ਵਾਲਾ ਤਾਲਿਬੇ ਇਲਮ ਵਾਲਾ ਵੀ ਪਾਰਟ ਸੀ, ਕਿਉਂਕਿ ਇੱਕਦਮ ਤੁਸੀਂ ਇੱਕ ਲਾਈਫ ਸਟਾਈਲ 'ਚੋਂ ਨਿਕਲ ਕੇ ਦੂਸਰੇ 'ਚ ਆ ਕੇ ਇਸ਼ੂਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ। ਲੇਕਿਨ ਜੇ ਤੁਹਾਡੇ ਕੋਲ ਇਮਾਨਦਾਰੀ ਹੋਏ ਔਰ ਰੱਬ ਦੀ ਰਹਿਮਤ ਹੋਏ, ਰੱਬ ਨੇ ਤੁਹਾਨੂੰ ਕਿਸੇ ਪਾਸੇ ਤੋਰਨਾ ਤੇ ਫਿਰ ਉਹ ਤੁਹਾਡਾ ਰਾਹ ਪੱਧਰਾ ਹੁੰਦਾ ਜਾਂਦਾ ਹੈ। ਔਰ ਕੁਝ ਹਫ਼ਤਿਆਂ ਦੇ ਵਿੱਚ ਹੀ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਦੀਪ ਸਿੱਧੂ ਔਰ ਬਾਕੀ ਸਾਰੇ ਨੌਜਵਾਨ ਜਿਹੜੇ ਨੇ ਉਹ ਬੈਠੇ ਹੋਏ ਸਨ ਉਸ ਬਾਰਡਰ ਦੇ ਉੱਤੇ, ਉੱਥੇ ਇੱਕ ਤੁਹਾਨੂੰ ਜਿਹੜੇ ਜਿਵੇਂ ਇੱਕ ਹੋਪ ਦੀ ਕਿਰਨ ਨਜ਼ਰ ਆਉਂਦੀ ਹੈ। ਨੌਜਵਾਨਾਂ ਨੇ ਆਉਣਾ ਸ਼ੁਰੂ ਕੀਤਾ ਪੰਜਾਬ ਦੇ ਅੱਡ-ਅੱਡ ਪਿੰਡਾਂ ਤੋਂ, ਦੂਰ ਦੁਰਾਡੇ, ਮਾਝੇ ਔਰ ਦੂਸਰੇ 'ਚੋਂ ਵੀ ਨੌਜਵਾਨ ਸ਼ੰਭੂ ਆਉਣੇ ਸ਼ੁਰੂ ਹੋਏ, ਔਰ ਇਹ ਕਿਸਾਨ ਲਹਿਰ ਨੂੰ ਉਸ ਦਾ ਨੈਰੇਟਿਵ ਇੱਕ ਸਿੱਖ ਨੈਰੇਟਿਵ ਦੇ ਤੌਰ ਤੇ ਵੀ, ਹਾਲਾਂ ਜਿਹੜੀਆਂ ਮੁੱਢਲੀਆਂ ਕਿਸਾਨੀ ਜਥੇਬੰਦੀਆਂ ਦੇ ਨਾਂ ਥੱਲੇ ਕਾਮਰੇਡੀ ਕਿਸਮ ਦੇ ਲੋਕ ਸੀ, ਉਹਨਾਂ ਨੇ ਤਾਂ ਉਹਨਾਂ ਕੀ ਰੱਖਿਆ ਹੋਇਆ ਸੀ ਆਪਣਾ, ਜਿੰਨਾ ਉਹਨਾਂ ਦਾ ਵੀ ਠਕਠਕਾ ਚੱਲਿਆ ਰਹੇ ਤੇ ਇਹ ਵੀ ਲੱਗਾ ਰਹੇ ਵੀ ਅਸੀਂ ਸੰਘਰਸ਼ੀ ਲੋਕ ਹੈ, ਪਰ ਉਸ ਨੂੰ ਸਿੱਖ ਨੈਰੇਟਿਵ 'ਚ ਔਰ ਵੱਡੇ ਪਰਸਪੈਕਟਿਵ 'ਚ ਕਿ ਭਾਈ ਇਹ ਇਕੱਲੇ ਕਿਸਾਨ ਕਾਨੂੰਨ ਹੁਣ ਨਹੀਂ ਆ ਗਏ, ਤੁਸੀਂ ਪਿੱਛੇ 75 ਸਾਲ ਪਿੱਛੇ ਮੁੜੋ, ਕੀ ਤੁਹਾਡੇ ਨਾਲ ਵਾਪਰਦਾ ਹੈ, ਕੀ ਸਾਰਾ ਹੁੰਦਾ ਹੈ, ਔਰ ਇਸ ਸਾਰੇ ਦਾ ਜਿਹੜਾ ਆਵਾਜ਼ ਬਣ ਕੇ ਉੱਭਰਦਾ ਹੈ ਉਹ ਦੀਪ ਸਿੱਧੂ ਹੈ। ਔਰ ਅਸੀਂ ਦੇਖਦੇ ਕਿ ਉਸ ਪੀਰੀਅਡ ਦੇ ਵਿੱਚ ਹੀ ਉਹਦੇ ਨਾਲ ਦੇ ਸਾਥੀ ਵੀ ਕਰਨ ਲੱਗਦੇ ਨੇ। ਫਿਰ ਹੋਰ ਜਦੋਂ ਚਾਰਜ ਕੋਈ ਨਹੀਂ ਰਹਿ ਜਾਂਦਾ, ਬਹੁਤ ਵਾਰ ਸਾਡੇ ਲੋਕਾਂ ਦਾ ਇੰਡੀਅਨ ਏਜੰਟ ਬਣਾ ਦਿੰਦੇ ਨੇ, ਜਿਹਨੂੰ ਮਰਜ਼ੀ ਕਹੋ, ਤੇ ਜੇ ਤੁਸੀਂ ਹਿੰਦੂ ਤਵੀ ਏਜੰਟ ਬਣਾਉਣਾ ਤੇ ਉਸ ਤੋਂ ਵੱਧ ਕੇ ਹੋਰ ਕੀ ਸੀ ਕਿ ਜੀ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਦੀਪ ਸਿੱਧੂ ਜਿਹੜੇ ਨੇ ਉਹ ਉਹਦੇ ਨਾਲ ਸੰਨੀ ਦਿਓਲ ਦੀ ਕੈਂਪੇਨ ਕਰ ਰਹੇ ਨੇ ਵੀ ਇਹ ਤਾਂ ਬੰਦਾ ਹੀ ਬੀਜੇਪੀ ਦਾ, ਆਰਐਸਐਸ ਦਾ, ਨਾਲ ਫੋਟੋਆਂ ਮੋਦੀ ਦੇ ਨਾਲ, ਅਮਿਤ ਸ਼ਾਹ ਦੇ ਨਾਲ, ਉਹ ਚਾਰਜ ਫਿਰ ਜਦੋਂ ਵਾਇਰਲ। ਸੋ ਪਹਿਲਾ ਕ੍ਰਿਟਿਸਿਜ਼ਮ ਦਾ ਦੌਰ ਇਹ ਸ਼ੁਰੂ ਹੋ ਜਾਂਦਾ ਇਸ ਸਾਰੇ ਚੋਂ। ਔਰ ਉਹਨਾਂ ਦਿਨਾਂ 'ਚ ਡਾਕਟਰ ਰਣਜੀਤ ਸਿੰਘ ਜਿਹੜੇ ਕਿ ਦੀਪ ਸਿੱਧੂ ਨਾਲ ਰਾਬਤੇ 'ਚ ਵੀ ਸਨ ਤੇ ਉਹਨਾਂ ਨੂੰ ਵੀ ਸੁਜੈਸਟ ਕਰਦੇ ਸੀ, ਤੇ ਮੈਂ ਉਹਨਾਂ ਨੂੰ ਇਹ ਕਿਹਾ, ਔਰ ਉਸ ਤੋਂ ਬਾਅਦ ਵੀ 26 ਜਨਵਰੀ 2021 ਦੀਆਂ ਘਟਨਾਵਾਂ ਤੋਂ ਬਾਅਦ ਵੀ ਮੈਂ ਕਿਹਾ ਵੀ ਹੁਣ ਇਹ ਜਦੋਂ ਮੈਂ ਕਿਹਾ ਕਿ ਵੀ ਜਿਵੇਂ ਜਦੋਂ ਜੇਲ੍ਹ ਦੇ ਵਿੱਚ ਕੋਈ ਅਕਾਲੀ ਲਹਿਰ ਵੇਲੇ ਜਾਂਦਾ ਸੀ ਤੇ ਫਿਰ ਬਾਹਰ ਆਂਦਾ ਸੀ ਤੇ ਉਹਨੂੰ ਭਾਵੇਂ ਜਿੰਨੀ ਮਰਜ਼ੀ ਕੈਦ ਕੱਟ ਕੇ ਆਇਆ, ਉਹਦੇ ਫਿਰ ਸਾਥੀ ਕਹਿੰਦੇ ਸੀ ਜਿਹੜੇ ਪਹਿਲਾਂ ਦੇ ਰੜੇ ਹੋਏ ਸੀ ਕਿ ਹੁਣ ਤੂੰ ਸਿੱਖ ਬਣਿਆ। ਮਤਲਬ ਇਹ ਸੀ ਕਿ ਵੀ ਸਿੱਖ ਬਣਦਾ ਹੀ ਨਹੀਂ ਉਦੋਂ ਤੱਕ ਜਦੋਂ ਤੱਕ ਜੇਲ੍ਹ ਨਾ ਜਾਏ, ਮਤਲਬ ਪਰਖ ਦੀ ਗੱਲ ਹੈ। ਤੇ ਮੈਂ ਵੀ ਡਾਕਟਰ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਵੀ ਇਹ ਹੁਣ ਇਹ ਜਿਹੜਾ ਕ੍ਰਿਟਿਸਿਜ਼ਮ ਜਾਂ ਨੈਗੇਟਿਵਿਟੀ ਸ਼ੁਰੂ ਕਰ ਲਈ ਹੈ ਜਿਨ੍ਹਾਂ ਨੇ ਜੋੜਨ, ਮੈਂ ਕਿਹਾ ਇਹ ਪਹਿਲਾ ਟੈਸਟ ਹੈ। ਔਰ ਜਿਉਂ-ਜਿਉਂ 26 ਜਨਵਰੀ ਤੱਕ ਪਹੁੰਚਦੇ ਆ 2021, ਉਹ ਤਾਂ ਫਿਰ ਐਸਿਡ ਟੈਸਟ ਸੀ ਨਾ, ਤੁਸੀਂ ਤੇਜ਼ਾਬ ਦੀ ਭਰੀ ਕੜਾਈ 'ਚ ਸੁੱਟ ਦਿੰਦੇ ਹੋ। ਸਾਰੇ ਹੀ ਭਾਂਡਾ ਭੰਨ ਰਹੇ ਨੇ ਦੀਪ ਸਿੱਧੂ ਦੇ ਸਿਰ ਤੇ 26 ਜਨਵਰੀ ਦੀ ਵਾਇਲੈਂਸ ਇੱਧਰ ਉੱਧਰ, ਔਰ ਉਹਨੂੰ ਉਹ ਜੋੜ ਰਹੇ ਨੇ ਕਿਸਾਨ ਵੀ ਔਰ ਦੂਜੇ ਵੀ ਬੀਜੇਪੀ ਨਾਲ ਕਿ ਜੀ ਦੇਖੋ ਸਾਡੀ ਮੂਵਮੈਂਟ ਇੰਨੀ ਜ਼ਬਰਦਸਤ ਚੱਲ ਰਹੀ ਸੀ ਔਰ ਇਹ ਤਾਂ ਉਹਨਾਂ ਨੇ ਜਾਣ ਕੇ ਉੱਥੋਂ ਕਰਕੇ ਲਾਲ ਕਿਲੇ ਤੇ ਪਹੁੰਚਾਤਾ ਤੇ ਇਹ ਤੇ ਦੀਪ ਸਿੱਧੂ ਨੇ ਆਰਐਸਐਸ ਦੀ ਖੇਡ ਖੇਡੀ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਇੱਕ ਸਟੇਜ ਤੇ ਥੋੜੇ ਉਹ ਨਿਰਾਸ਼ ਵੀ ਹੋਏ ਇਮੀਡੀਏਟ ਬਾਅਦ, ਜਦੋਂ ਕਿ ਪੁਲਿਸ ਗ੍ਰਿਫਤਾਰੀ ਤੋਂ ਬਚਣ ਲਈ ਉਹ ਇੱਧਰ ਉੱਧਰ ਹੁੰਦੇ ਸੀ। ਕਦੀ ਵਾਰੀ ਉਹਨਾਂ ਦੀ ਨਿਰਾਸ਼ਤਾ ਵਾਲੀ ਵੀਡੀਓ ਵੀ ਆਈ। ਮੈਂ ਡਾਕਟਰ ਸਾਹਿਬ ਨੂੰ ਕਿਹਾ ਔਰ ਉੱਥੇ ਵੀ ਮੈਂ ਕਹਿੰਦੇ ਉਹਨਾਂ ਨੂੰ ਇਹ ਮੈਸੇਜ ਦਿਓ ਕਿ ਇਹ ਤੁਹਾਡਾ ਐਸਿਡ ਟੈਸਟ ਹੋ ਰਿਹਾ, ਇਹ ਦੱਸੇਗਾ ਕਿ ਵੀ ਤੁਹਾਡੀ ਜਿਹੜੀ ਹੈ ਉਹ ਪੰਥਕ ਸੇਵਾ ਦੇ ਪਿੜ 'ਚ ਤੁਸੀਂ ਕਿੰਨੀ ਮਜ਼ਬੂਤੀ ਨਾਲ ਤੁਰੋਗੇ।
ਪਰ ਮੈਂ ਸਮਝਦਾ ਵੀ ਉਸ ਇਨੀਸ਼ੀਅਲ ਕਿਉਂਕਿ ਟੂ ਯੰਗ ਬਿਲਕੁਲ ਔਰ ਮੈਂ ਦੇਖ ਰਿਹਾ ਸੀ ਕਿ 1979 ਦੇ ਵਿੱਚ ਬਰਥ ਹੁੰਦਾ ਹੈ 84 ਚ ਨਹੀਂ ਜੀ ਉਹ ਗਲਤ ਹੈ 84 ਮੈਂ ਡਰਾਈਵਰ ਲਾਇਸੈਂਸ ਦੇ ਉੱਤੇ ਜਿਹੜੀ ਡੇਟ ਹੈ ਉਹਦੀ ਗੱਲ ਕਰ ਰਿਹਾ ਠੀਕ 1979 ਦੇ ਵਿੱਚ। ਹੁਣ ਜੇ ਤੁਸੀਂ ਉਸ ਪਾਰਟ ਨੂੰ ਦੇਖਦੇ ਹੋ ਹੁਣ ਜਦੋਂ ਜੂਨ 84 ਦਾ ਘੱਲੂਘਾਰਾ ਹੁੰਦਾ ਉਹ 5 ਸਾਲ ਦਾ ਹੈ। ਜੀ ਹੁਣ ਜਿਹੜਾ ਜਦੋਂ ਅਸੀਂ ਰੋਲ ਮਾਡਲਸ ਦੀ ਗੱਲ ਕਰਦੇ ਹਾਂ ਵੀ ਬਹੁਤ ਛੋਟੇ ਬੱਚੇ ਦੀ ਫੋਟੋ ਪਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਨਾਲ, ਹਾਲਾਂਕਿ ਇਹਨਾਂ ਦਾ ਜੱਦੀ ਪਿੰਡ ਜਿਹੜਾ ਹੈ ਉਦੇਕਰਨ ਡਿਸਟ੍ਰਿਕਟ ਮੁਕਤਸਰ ਦੇ ਵਿੱਚ ਪੈਂਦਾ ਹੈ ਔਰ ਜ਼ਾਹਰ ਹੈ ਕਿ ਇਹ ਹੁਣ ਨਵੇਂ ਜ਼ਿਲ੍ਹੇ ਮਾਨਸਾ ਮੁਕਤਸਰ ਉਸਾਰੀ ਮੋਗਾ ਉਸ ਬੈਲਟ ਚੋਂ ਹੀ ਬਣੇ ਨੇ ਜੀ ਔਰ ਇਹਨਾਂ ਦੇ ਪਿਤਾ ਜੀ ਸਰ ਸੁਰਜੀਤ ਸਿੰਘ ਇਹ 3 ਭਰਾ ਨੇ, ਇੱਕ ਕੈਨੇਡਾ 'ਚ ਨੇ, ਇਹਨਾਂ ਨੇ ਖੁਦ ਵਕਾਲਤ ਕਰਕੇ ਤਾਂ ਬੰਬੇ 'ਚ ਹੀ ਸੈਟਲ ਸੀ, ਵਿਆਹੇ ਹੋਏ ਬੱਚੀ ਵੀ ਹੈ ਔਰ ਇੱਕ ਭਰਾ ਉੱਥੇ ਹੈ। ਹੁਣ ਉਸ ਸਾਰੇ ਚੋਂ ਕਿਵੇਂ ਆਪਣੇ ਉਸ ਸਾਰੇ ਨੂੰ ਛੱਡ ਕੇ ਭਾਰਤ ਯੂਥ ਦੇ ਵਿੱਚ ਇਸ ਪਾਸੇ ਨੇ ਕਿਉਂਕਿ ਜਦੋਂ ਉਹ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਜ਼ਿਕਰ ਕਰਦੇ ਆ ਸੰਤ ਭਿੰਡਰਾਂ ਵਾਲਿਆਂ ਦਾ ਜ਼ਿਕਰ ਕਰਦੇ ਆ ਸੋ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਹ ਜਿਹੜੀ ਗੱਲ ਕਹੀ ਜਾਂਦੀ ਹੈ ਅਕਸਰ ਇਸਲਾਮਿਕ ਟ੍ਰੈਡੀਸ਼ਨ 'ਚ ਵੀ ਹੈ ਕਿ ਭਾਈ ਜਿੱਥੇ ਖੂਨ ਦਾ ਸ਼ਹੀਦ ਦਾ ਇੱਕ ਬੂੰਦ ਵੀ ਡੁੱਲਦੀ ਹੈ ਉਹਦੇ ਚੋਂ ਹੋਰ ਯੋਧੇ ਪੈਦਾ ਹੁੰਦੇ ਨੇ। ਇਹ ਵੀ ਇੱਕ ਕਾਰਨ ਸੀ ਕਿ ਇਹ ਜਿਹੜੇ ਤੁਰਕ ਕਬੀਲੇ ਸੀ ਖਾਸ ਤੌਰ ਤੇ ਉਹਨਾਂ ਨੇ ਇੱਕ ਜਦੋਂ ਕਿਸੇ ਨੂੰ ਕਿਸੇ ਮਜ਼ਹਬੀ ਧਰਮੀ ਬੰਦੇ ਨੂੰ ਮਾਰਦੇ ਨਹੀਂ ਸੀ ਉਹਨੂੰ ਟਾਰਚਰ ਕਰਕੇ ਅਦਰਵਾਈਜ਼ ਸਜ਼ਾ ਦਿੰਦੇ ਸੀ, ਉਹਨੂੰ ਬੀਹੈਡ ਨਹੀਂ ਸੀ ਕਰਦੇ, ਸਿਰ ਨਹੀਂ ਸੀ ਲਾਉਂਦੇ ਉਹਨੂੰ ਯਾਸਾ ਕਹਿੰਦੇ ਸੀ। ਯਾਸਾ ਦੇ ਤਹਿਤ ਕਿਉਂਕਿ ਉਹਨਾਂ ਦੀ ਆਪਣੀ ਟ੍ਰਾਈਬਲ ਪਰੰਪਰਾ ਸੀ ਕਿ ਵੀ ਜੇ ਕਿਸੇ ਜਿਹੜਾ ਮਜ਼ਹਬੀ ਬੰਦਾ ਹੈ ਰੱਬ ਨਾਲ ਜੁੜਿਆ ਹੋਇਆ ਹੈ ਉਹਦਾ ਖੂਨ ਡੁੱਲੇ ਤੇ ਉੱਥੇ ਹੋਰ ਪੈਦਾ ਹੁੰਦੇ ਨੇ। ਸੋ ਜ਼ਾਹਰ ਹੈ ਕਿ ਜਿਹੜੀ ਹਕੂਮਤ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਔਰ ਉਸ ਦੌਰ ਦੇ ਸਾਰੇ ਯੋਧਿਆਂ ਨੂੰ ਇੱਕ ਨੈਗੇਟਿਵਿਟੀ 'ਚ ਪੇਸ਼ ਕੀਤਾ ਲੇਕਿਨ ਉਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਅਜੇ ਆਪਣਾ ਬਚਪਨ ਵੀ ਨਹੀਂ ਸੀ ਖੁੱਲ੍ਹ ਕੇ ਹੰਡਾਇਆ ਹੋਇਆ ਉਹਨਾਂ ਦੇ ਅੰਦਰ ਉਹ ਜਿਹੜਾ ਕਿਤੇ ਨਾ ਕਿਤੇ ਜਿਹੜਾ ਬੀਜ ਹੈ ਉਹ ਚਾਰ ਚਫੇਰੇ ਸੀ। ਜਿਵੇਂ 2-3 ਦਿਨ ਪਹਿਲਾਂ ਇੱਕ ਇੰਟਰਵਿਊ ਇੱਕ ਜੁਝਾਰੂ ਨੌਜਵਾਨ ਦਾ ਸੀ ਤੇ ਉਹਨਾਂ ਨੇ ਪੁੱਛਿਆ ਵੀ ਜਿਹੜੇ ਲੋਕ ਇਹ ਪੁੱਛਦੇ ਨੇ ਕਿ ਜੀ ਦੱਸੋ ਖਾਲਿਸਤਾਨ ਦੀ ਲਹਿਰ 'ਚੋਂ ਤੁਸੀਂ ਖੱਟਿਆ ਕੀ? ਉਹ ਕਹਿੰਦੇ ਕਿ ਵੀ ਇਹ ਵਪਾਰ ਹੈ। ਇਹ ਵਪਾਰ ਨਹੀਂ ਹੈ, ਜਾਂ ਆਜ਼ਾਦੀ ਮਿਲਦੀ ਹੈ ਜਾਂ ਨਹੀਂ ਮਿਲਦੀ। ਉਹਨੇ ਕਿਹਾ ਜੀ ਠੀਕ ਹੈ ਅਸੀਂ ਆਜ਼ਾਦੀ ਲਈ ਖਾਲਿਸਤਾਨ ਲਈ ਯਤਨ ਕੀਤਾ ਸੀ, ਨਹੀਂ ਕਾਮਯਾਬ ਹੋਏ ਪਰ ਬੀਜ ਤਾਂ ਪਾ ਦਿੱਤਾ ਹੈ, ਕੋਈ ਅੱਗੋਂ ਨਿਕਲਣਗੇ ਨਿਕਲ ਰਹੇ ਨੇ ਉਹ ਆਜ਼ਾਦੀ ਲੈ ਲੈਣਗੇ। ਹੁਣ ਤੁਸੀਂ ਪੁੱਛੋ ਜੀ ਉਹ ਤੁਸੀਂ ਖੱਟਿਆ ਕੀ ਕੋਈ ਦੁਕਾਨਦਾਰੀ ਹੈ? ਔਰ ਬਿਲਕੁਲ ਠੀਕ ਹੈ ਕਿ ਵੀ ਜਦੋਂ ਤੁਸੀਂ ਇਸ ਰਸਤੇ ਤੇ ਤੁਰਦੇ ਹੋ ਸੋ ਦੀਪ ਸਿੱਧੂ ਨੂੰ ਵੀ ਲਗਭਗ 2 ਸਾਲ ਦੇ ਵਿੱਚ ਉਹ ਇਸ ਅਹਿਸਾਸ ਤੇ ਪੂਰੀ ਤਰ੍ਹਾਂ ਅਹਿਸਾਸ ਤਾਂ ਸੀ ਇਸ ਪਾਸੇ ਆਏ ਲੇਕਿਨ ਇਸ ਗੱਲ ਤੇ ਉੱਤੇ ਉਹ ਯਕੀਨਨ ਆ ਕੇ ਖਲੋ ਗਏ ਕਿ ਭਾਈ ਕੌਮੀ ਘਰ ਤੋਂ ਬਿਨਾਂ ਪੰਜਾਬ ਨੂੰ ਆਜ਼ਾਦ ਕਰ ਕਿਉਂਕਿ ਇੱਕ ਪੜ੍ਹਿਆ ਲਿਖਿਆ ਨੌਜਵਾਨ ਵਕੀਲ ਇਮਾਨਦਾਰ ਪਹੁੰਚ ਦੁਨੀਆ ਦੀ ਹਿਸਟਰੀ ਔਰ ਇੱਕ ਤਾਲਿਬੇ ਇਲਮ ਵਾਂਗ ਉਹ ਜਦੋਂ ਵੀ ਕੋਈ ਕਹਿੰਦਾ ਸੀ ਉਹਦੀ ਗੱਲ ਬਹੁਤ ਧਿਆਨ ਨਾਲ ਸੁਣਦੇ ਸੀ ਔਰ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਭਾਈ ਇਹ ਜਿਹੜੀ ਹਿੰਦੂਤਵਾ ਦੀਆਂ ਬੇੜੀਆਂ ਨੇ ਜਿਹੜਾ ਇਹਨਾਂ ਦੀ ਜਿਸ ਕਿਸਮ ਦੀ ਇਹ ਸਾਰੀ ਖੇਡ ਹੈ ਇਹਦੇ 'ਚ ਔਰ ਜਿਹੜੀ ਉਹਨਾਂ ਦੀ ਲਾਸਟ ਤਕਰੀਰ ਜਿਹਦਾ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਉਹ ਉਹਨਾਂ ਨੇ ਉਸ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਾਨ ਸਿੰਘ ਮਾਨ ਉਹਨਾਂ ਦੇ ਕੈਂਪੇਨ ਦੌਰਾਨ ਕੀਤੀ। ਉਹਨਾਂ ਨੇ ਕਿਹਾ ਵੰਗਾਰਦੇ ਆ ਉਹਨਾਂ ਨੇ ਕਿਹਾ ਵੀ ਅੱਜ ਹਿਜਾਬ ਤੇ ਪਾਬੰਦੀ ਹੈ, ਕੱਲ ਨੂੰ ਚੁੰਨੀ ਤੇ ਹੋਏਗੀ, ਪਰਸੋਂ ਦਸਤਾਰ ਤੇ ਹੋਏਗੀ ਔਰ ਇਹ ਤੁਹਾਨੂੰ ਲੜਾਈ ਲੜਨੀ ਪਏਗੀ ਔਰ ਇਸ ਤੋਂ ਬਿਨਾਂ ਆਪਣੀ ਆਜ਼ਾਦੀ ਤੋਂ ਬਿਨਾਂ ਤੁਹਾਡੇ ਕੋਲ ਕੋਈ ਹੱਲ ਨਹੀਂ ਹੈ। ਹੁਣ ਇਹ ਜਿਹੜੀ ਆਵਾਜ਼ ਹੈ ਪੰਜਾਬ ਦੇ ਵਿੱਚ ਔਰ ਜਦੋਂ ਅਸੀਂ ਸ਼ੰਭੂ ਬਾਰਡਰ ਦੀ ਗੱਲ ਕੀਤੀ ਸ਼ੰਭੂ ਤੋਂ ਸਿੰਘੂ ਤੱਕ ਔਰ ਕੁਝ ਚੀਜ਼ਾਂ ਜਿਸ ਨੂੰ ਕੋਇਨਸੀਡੈਂਸ ਕਿਹਾ ਜਾਂਦਾ ਹੈ ਡੈਲੀਬਰੇਟ ਇੱਕ ਅਟੈਂਪਟ ਵੀ ਹੋ ਸਕਦਾ ਹੈ। ਹੁਣ ਸ਼ੰਭੂ ਤੋਂ ਸਿੰਘੂ ਤੱਕ ਲੈ ਕੇ ਜਾਣ ਵਾਲੀ ਜਿਹੜੀ ਸਪਿਰਿਟ ਹੈ ਬੇਸ਼ੱਕ ਖਾਲਸਾਈ ਸਪਿਰਿਟ ਹੈ ਨੌਜਵਾਨਾਂ ਦੀ ਸਪਿਰਿਟ ਹੈ ਪਰ ਉਸ ਸਪਿਰਿਟ ਦਾ ਦੂਲਾ ਜਿਹੜਾ ਉਹ ਦੀਪ ਸਿੱਧੂ ਹੈ। ਹੁਣ ਜਿਸ ਵਹੀਕਲ ਦੇ ਉੱਤੇ ਜਦੋਂ ਕਿ ਅਸੀਂ ਦੇਖਦੇ ਹਾਂ ਸ਼ੰਭੂ ਤੋਂ ਲੈ ਕੇ ਹਰਿਆਣੇ ਭਰ ਦੇ ਵਿੱਚ ਕਿੰਨੇ ਬੈਰੀਅਰ ਨੇ ਕਿਵੇਂ ਰੋਕਿਆ ਜਾਣਦਾ ਹੈ ਵਾਟਰ ਕੈਨਨਸ ਨੇ ਲਾਠੀ ਚਾਰਜ ਹੈ ਦੂਸਰੇ ਤੇ ਜਿਹੜੀ ਗੱਡੀ ਲੀਡ ਕਰ ਰਹੀ ਹੈ ਜਿਹੜੀ ਕਿ ਉਹ ਸਾਰੇ ਬੈਰੀਅਰਸ ਨੂੰ ਇੱਕ ਟੈਂਕ ਵਾਂਗ ਜਿਹੜਾ ਉਹ ਡਿਸਟਰੋਏ ਕਰਦੀ ਜਾ ਰਹੀ ਹੈ ਉਹਦੇ 'ਚ ਦੀਪ ਸਿੱਧੂ ਹੈ ਔਰ ਉਹਨਾਂ ਦੇ ਕਹਿਣ ਮੁਤਾਬਕ ਦੀਪ ਸਿੱਧੂ ਦੇ ਇੰਟਰਵਿਊ ਨੇ ਕਿ ਉਹਨਾਂ ਦੇ ਅੱਗੇ ਸੰਤ ਭਿੰਡਰਾਂ ਵਾਲਿਆਂ ਦੀ ਪਿਕਚਰ ਲੱਗੀ ਹੋਈ ਸੀ ਉਸ ਵਹੀਕਲ ਦੇ। ਹੁਣ ਇਹ ਜਿਹੜਾ ਸ਼ੰਭੂ ਤੋਂ ਸਿੰਘੂ ਤੱਕ ਦਾ ਸਫ਼ਰ ਸੀ ਇਸ ਨੇ ਕੱਲਾ ਭਾਰਤ ਹੀ ਨਹੀਂ ਦੁਨੀਆ ਭਰ ਦੇ ਅੰਦਰ ਇੱਕ ਉਹ ਜਿਹੜਾ ਮੈਂ ਕਹਾਂ ਕਿ ਜਜ਼ਬਾ ਭਰ ਦਿੱਤਾ ਇਸੇ ਕੌਮ ਦੇ ਅੰਦਰ
कि वाह ये है। और ਈਵਨ ਪਾਕਿਸਤਾਨੀ ਮੀਡੀਆ 'ਚ ਇਹ ਸੀ ਕਿ ਭਾਈ ਕੱਲੀ ਲੜਾਈ ਟੈਂਕਾਂ ਨਾਲ ਨਹੀਂ ਹੁੰਦੀ, ਲੜਾਈ ਟਰੈਕਟਰਾਂ ਨਾਲ ਵੀ ਹੁੰਦੀ ਹੈ। ਔਰ ਉਹਨਾਂ ਨੇ ਕਿਹਾ ਵੀ ਅੱਜ ਤੱਕ ਬਹੁਤੇ ਨੇ ਟਰੈਕਟਰ ਜਿਹੜੇ ਨੇ ਉਹ ਖੇਤਾਂ 'ਚ ਹੀ ਦੇਖੇ ਸੀ, ਪਰ ਸੜਕਾਂ ਤੇ ਟਰੈਕਟਰਾਂ ਦੇ ਨਾਲ ਟੈਂਕਾਂ ਦਾ ਵਾਂਗ ਜਿਹੜਾ ਕਿਵੇਂ ਮੁਕਾਬਲਾ ਕੀਤਾ ਜਾ ਸਕਦਾ ਸਿੱਖਾਂ ਨੇ ਦੱਸ ਦਿੱਤਾ ਕਿ ਉਹਨਾਂ ਦੇ ਟਰੈਕਟਰ ਜਿਹੜੇ ਨੇ ਉਹ ਟੈਂਕ ਬਣ ਗਏ। ਹੁਣ ਇਹ ਜਿਹੜੀ ਡਿਫਾਈਨਡ ਸਿੱਖੀ ਸਪਿਰਿਟ ਸੀ, ਕਿਉਂਕਿ ਜਦੋਂ ਵੀ ਤੁਸੀਂ ਦੀਪ ਸਿੱਧੂ ਦੀ ਜਿਹੜੀ ਲੌਜਿਕ ਭਰਪੂਰ ਗੱਲ ਹੁੰਦੀ ਸੀ ਉਹਦੇ 'ਚ ਉਹਨੇ ਕਦੇ ਸਿੱਖੀ ਬੇਸ ਤੋਂ ਹਟਵੀਂ ਗੱਲ ਨਹੀਂ ਕੀਤੀ, ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ। ਔਰ ਉਹਨੇ ਜਿਵੇਂ ਆਪਣੇ ਹੀਰੋਜ਼ ਨੂੰ ਔਨ ਕੀਤਾ, ਜਿਉਂ ਹੀ ਦਿੱਲੀ ਵਾਲੀ ਘਟਨਾਕ੍ਰਮ ਤੋਂ ਪਹਿਲਾਂ ਉਹਦਾ ਇੱਕ ਜਿਹੜਾ ਇੰਟਰਵਿਊ ਬਰਖਾ ਦੱਤ ਕਰਦੀ ਹੈ ਜਦੋਂ ਕਿ ਉਹ ਬੈਰੀਅਰ ਵਗੈਰਾ ਸਾਰੇ ਕ੍ਰਾਸ ਕਰਕੇ ਔਰ ਪਹੁੰਚੇ ਨੇ, ਔਰ ਉਹ ਬਿਲਕੁਲ ਹਿੰਦੂਤਵਾਦੀ ਪੁਜਾਰਨ ਭਰੀ ਹੋਈ ਨਫ਼ਰਤ ਨਾਲ ਸਿੱਖਾਂ ਦੇ ਖਿਲਾਫ ਉਹ ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਉੱਤੇ ਜਾਂ ਅੱਤਵਾਦ ਤੇ ਲਿਆ ਕੇ ਗੱਲ ਉਹ ਪੂਰਾ ਟਿੱਲ ਲਾ ਲੈਂਦੀ ਹੈ। ਉਹਨੇ ਕਿਹਾ ਦੀਪ ਸਿੱਧੂ ਨੇ ਬਿਲਕੁਲ ਨਹੀਂ, ਭਿੰਡਰਾਂ ਵਾਲਿਆਂ ਨੇ ਉਹ ਪੰਜਾਬ ਦੇ ਹੱਕਾਂ ਲਈ ਲੜੇ। ਔਰ ਦੂਸਰਾ ਔਰ ਫਿਰ ਕਿਵੇਂ ਨੈਗੇਟਿਵਿਟੀ ਉਦੋਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਹੁਣ ਇੱਕ ਪਾਸੇ ਤੁਹਾਡੇ ਉਹ ਲੋਕ ਨੇ ਜਿਵੇਂ ਸੰਤ ਭਿੰਡਰਾਂ ਵਾਲੇ ਕਹਿੰਦੇ ਸੀ ਕਿ ਭਾਈ ਇਹ ਕੱਲੀ ਜਿੰਦ ਤੇ ਸਾਰੇ ਪਾਸੇ ਦੁਸ਼ਮਣ ਜਿਹੜੇ ਨੇ ਉਹ ਚਾਰ ਚਫੇਰਿਓਂ ਅਟੈਕ ਬੋਲ ਰਹੇ ਨੇ, ਅਟੈਕ ਕਰ ਰਹੇ ਨੇ। ਹੁਣ ਉਸ ਸਾਰੇ ਨੂੰ ਦੀਪ ਸਿੱਧੂ ਨੇ ਕਿਵੇਂ ਹੈਂਡਲ ਕੀਤਾ, ਮੀਡੀਆ ਦੇ ਨਾਲ ਗੱਲ ਕਰਦੇ ਆ ਵੀ, ਆਪਣੇ ਤੌਰ ਦੇ ਉੱਤੇ ਵੀ। ਔਰ ਜੇ ਮੈਂ ਗੱਲ ਕਹਾਂ ਕਿ ਭਾਈ ਕਿਵੇਂ ਇਹ ਏਜੰਸੀਆਂ ਦੀ ਖੇਡ ਦੇ ਨਾਲ ਜਾ ਕੇ ਜੁੜਦਾ ਕਿ ਜਿਉਂ ਹੀ ਦੀਪ ਸਿੱਧੂ ਪੰਜਾਬ ਦੇ ਵਿੱਚ ਪਿਛਲੇ 2 ਹਫ਼ਤੇ 'ਚ ਉਹਨਾਂ ਹਲਕਿਆਂ 'ਚ ਐਂਟਰ ਕਰਦੇ ਨੇ, ਖਾਸ ਤੌਰ ਤੇ ਅਮਰਗੜ੍ਹ 'ਚ ਜਿੱਥੇ ਸਰ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਨੇ, ਔਰ ਉਹਨਾਂ ਦੀ ਪੰਜਾਬ ਦੇ ਹੱਕਾਂ ਦੀ ਸਿਨੈਰੀਓ ਬਦਲਣਾ ਸ਼ੁਰੂ ਹੋ ਜਾਂਦਾ। ਔਰ ਅਸੀਂ ਦੇਖਦੇ ਹਾਂ ਕਿ ਇੱਕਦਮ ਉਹੀ ਮੀਡੀਆ ਜਿਹੜਾ ਗਿਣਦਾ ਵੀ ਨਹੀਂ ਸੀ ਉਹ ਕਹਿਣ ਲੱਗ ਜਾਂਦੇ ਨੇ ਜੀ ਟੱਕਰ ਹੀ ਇਹਨਾਂ 'ਚ। ਯਾਨੀ ਇਹ ਦੇਖੋ ਇਹ ਪੰਜਾਬ ਦੇ ਵਿੱਚ ਇਹ ਇਵੇਂ ਹੀ ਹੈ ਕਿ ਉਹ ਜਿਹੜੀ ਅੱਗ ਪਈ ਹੋਈ ਹੈ ਉੱਤੇ ਕਈ ਵਾਰੀ ਸਵਾਹ ਪੈ ਜਾਂਦੀ ਹੈ, ਜਿਹਨੇ ਉਸ ਨੂੰ ਫਰੋਲਿਆ ਮਾੜਾ ਜਿਹਾ ਸਵਾਹ ਨੂੰ ਪਿੱਛੇ ਹਟਾਇਆ ਉਹ ਤਾਂ ਗੁਰੂਆਂ ਦੀ ਕਮਾਈ ਉਸ ਧਰਤੀ ਤੇ ਹੈ। ਔਰ ਇਹ ਸਾਰਾ ਜਿਹੜਾ ਬਦਲਦਾ ਸਿਨੈਰੀਓ ਹੈ ਹੁਣ ਜਿਉਂ-ਜਿਉਂ ਹੋਰ ਜਿਹੜਾ ਉਸ ਨਾਲ ਰਿਲੇਟਡ ਬਾਹਰ ਆਏਗਾ ਅਸੀਂ ਗੱਲ ਕਰ ਸਕਾਂਗੇ ਕਿ ਭਾਈ ਕੀ ਹੈ। ਲੇਕਿਨ ਫਸਟ ਹੈਂਡ ਦੇਖਦੇ ਹਾਂ ਜਿਵੇਂ ਇਹ ਕੋਇਨਸੀਡੈਂਸ ਕਹਿਣਾ ਹੋਏ ਜਿਸ ਸ਼ੰਭੂ ਤੋਂ ਸਿੰਘੂ ਤੱਕ ਲੈ ਕੇ ਜਾਂਦਾ ਦੀਪ ਸਿੱਧੂ ਉਹ ਸਾਰੇ ਕਾਫਲੇ ਨੂੰ, ਔਰ ਬਾਅਦ 'ਚ ਉੱਥੇ ਕਾਮਰੇਡ ਪਲੱਥਾ ਮਾਰ ਕੇ ਬੈਠ ਜਾਂਦੇ ਨੇ। ਤੇ ਇਸ ਸਾਰੇ 'ਚ ਜਿੱਥੇ ਉਹਨਾਂ ਦੀ ਇਹ ਐਕਸੀਡੈਂਟ ਨਾਲ ਡੈਥ ਕਰਵਾਈ ਜਾਂਦੀ ਹੈ ਉਹ ਉਸੇ ਹੀ ਸਿੰਘੂ ਬਾਰਡਰ ਤੋਂ ਸਿਰਫ 30 ਕਿਲੋਮੀਟਰ ਦੂਰ ਹੈ ਹਰਿਆਣੇ ਦੇ ਵਿੱਚ ਹੀ। ਔਰ ਉਸ ਸਾਰੇ ਦਾ ਉਸ ਦਾ ਜਿਹੜਾ ਮੇਨ ਹੈੱਡਕੁਆਰਟਰ ਹੈ ਜਿਸ ਥਾਂ ਦੇ ਉੱਤੇ ਇਹ ਕੀਤਾ ਜਾਂਦਾ ਹੈ ਕਿ ਜੀ ਹਸਪੀਟਲ ਔਰ ਪੋਸਟਮਾਰਟਮ ਕੱਲ ਹੋਏਗਾ। ਇਸ ਸਾਰੇ 'ਚ ਜਿਹੜੀ ਕਹਾਣੀ ਉਹੀ ਐਕਸੀਡੈਂਟ, ਟਰੱਕ ਦੇ ਨਾਲ ਟੱਕਰ, ਪਹਿਲਾਂ ਟਰੱਕ ਖੜਾ ਸੀ ਫਿਰ ਕੰਟੇਨਰ ਸੀ ਫਿਰ ਪਾਸੇ ਹੋ ਗਿਆ, ਉਹਦੀ ਨੇਮ ਪਲੇਟ ਕੋਈ ਨਹੀਂ। ਔਰ ਜਿਹੜੀ ਕੋ ਪੈਸੇਂਜਰ ਨੂੰ ਲੈ ਕੇ ਇੱਕ ਬੀਬੀ ਜਿਹਨਾਂ ਦਾ ਨਾਂ ਜਿਹੜਾ ਉਹ ਆ ਰਿਹਾ ਕਿ ਭਾਈ ਅਮਰੀਕਾ ਤੋਂ ਗਈ, ਕੀ ਹੈ ਮੈਂ ਇਸ ਪਾਸੇ ਅਜੇ ਨਹੀਂ ਹੋਣਾ ਚਾਹੁੰਦਾ ਕਿਉਂਕਿ ਜੇ ਤੁਸੀਂ ਈਵਨ ਨੈਟਵਰਕਿੰਗ ਦੀ ਵੀ ਗੱਲ ਕਰਦੇ ਹੋ ਏਜੰਸੀਆਂ ਦੇ ਕੰਮ ਕਰਨ ਦੇ ਢੰਗ ਦੀ, ਸਾਨੂੰ ਨਹੀਂ ਪਤਾ ਕਿ ਭਾਈ ਇਹ ਕਿਵੇਂ ਕੀ ਆਪਰੇਟ ਕੀਤਾ ਗਿਆ। ਪਰ ਕਿਉਂਕਿ ਹੋਰ ਕੋਈ ਚਸ਼ਮਦੀਦ ਨਹੀਂ ਹੈ, ਹੋਰ ਕੋਈ ਵਿਟਨੈਸ ਨਹੀਂ ਹੈ ਤੇ ਅਲਟੀਮੇਟਲੀ ਕਿਵੇਂ ਉਸ ਪਾਰਟ ਨੂੰ ਕੀਤਾ ਜਾਏਗਾ। ਆਲਰੇਡੀ ਇੱਕ ਹੁੰਦਾ ਵੀ ਤੁਸੀਂ ਹੀਰੋ ਨੂੰ ਐਲੀਮੀਨੇਟ ਕੀਤਾ ਹੈ, ਫਿਰ ਇਹ ਹੈ ਕਿ ਵੀ ਤੁਸੀਂ ਹੁਣ ਡਿਮਿਨਾਈਜ਼ ਕਰ ਰਹੇ ਹੋ ਜਿਵੇਂ ਆਜ ਤੱਕ ਔਰ ਦੂਜੇ ਤੀਜੇ ਜਿਹੜੇ ਟੀਵੀ ਚੈਨਲ ਲੱਗੇ ਹੋਏ ਨੇ ਕਿ ਜੀ ਹੀ ਵਾਸ ਡਰੰਕ। ਔਰ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਕਰੈਕਟਰ ਅਸੈਸੀਨੇਸ਼ਨ ਜਿਹੜੀ ਹੈ ਕਈ ਮਾਮਲਿਆਂ 'ਚ ਹੋਏਗੀ। ਲੇਕਿਨ ਜਿਵੇਂ ਮੈਂ ਕਿਹਾ ਕਿ ਸਪੌਂਟੇਨੀਅਸ ਰਿਸਪੌਂਸ ਦੁਨੀਆ ਭਰ ਦੇ ਵਿੱਚ ਜੋ ਹੈ ਇਸ ਨੂੰ ਇੱਕ ਪੋਲੀਟੀਕਲ ਜਿਹੜਾ ਈਡੀਐਮ ਦੇ ਵਿੱਚ ਬਦਲਣਾ ਬੜਾ ਇੰਪੋਰਟੈਂਟ ਹੋਏਗਾ। ਜਿਵੇਂ ਮੈਂ ਸਰੀ ਦੇ ਹਵਾਲੇ ਨਾਲ ਦੇਖ ਰਿਹਾ ਸੀ ਕੈਂਡਲ ਲਾਈਟ ਵਿਜਲ ਹੈ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਉਹ ਭੋਗ ਪਾਏ ਜਾਣਗੇ। ਔਰ ਇੱਕ ਪਾਰਟ ਮੈਂ ਜ਼ਰੂਰ ਕਹਿਣਾ ਚਾਹੁੰਦਾ, ਸਾਡੇ ਬਿਊਰੋ ਚੀਫ ਮਨਵੀਰ ਸਿੰਘ ਹੋਰਾਂ ਦੀ ਕਾਲ ਵੀ ਆਈ ਸੀ ਮੌਂਟਰੀਆਲ ਤੋਂ ਔਰ ਬਾਕੀਆਂ ਦਾ ਵੀ ਕਿ ਜਦੋਂ ਵੀ ਉਹਨਾਂ ਦੇ ਜਿਹੜਾ ਸੰਸਕਾਰ ਔਰ ਅੰਤਮ ਅਰਦਾਸ ਜੋ ਹੁੰਦਾ ਉਹਦੇ 'ਚ ਵੱਡੀ ਗਿਣਤੀ 'ਚ ਜਿਹੜਾ ਉਹ ਸ਼ਮੂਲੀਅਤ ਹੋਣੀ ਚਾਹੀਦੀ ਹੈ ਕਿਉਂਕਿ ਦੀਪ ਸਿੱਧੂ ਹੁਣ ਇੱਕ ਇੰਡੀਵਿਜੂਅਲ ਨਹੀਂ ਹੈ, ਪਹਿਲਾਂ ਵੀ ਇੰਡੀਵਿਜੂਅਲ ਨਹੀਂ ਸੀ ਕਿਉਂਕਿ ਉਹ ਜਦੋਂ ਆਇਆ ਤੇ ਪੰਥ ਨੂੰ ਸਮਰਪਿਤ ਹੋ ਕੇ ਆਇਆ। ਹੁਣ ਇਹੀ ਗੱਲ ਜਿਹੜੀ ਕਦੇ ਸੰਤ ਰਾਮ ਉਦਾਸੀ ਨੇ ਇਹ ਲਫ਼ਜ਼ ਕਹੇ ਸੀ ਕਿ ਵੀ ਮੇਰੇ ਮਰਨ ਤੇ ਤੁਸੀਂ ਨਾ ਕੀਰਨੇ ਪਾਇਓ, ਰੋਇਓ ਨਾ,
ਮੇਰੀ ਸੋਚ ਨੂੰ ਬਚਾਇਓ। ਅਸੀਂ ਸਮਝਦੇ ਹਾਂ ਕਿ ਦੀਪ ਸਿੱਧੂ ਇੱਕ ਸੋਚ ਹੈ, ਬਿਲਕੁਲ ਉਹ ਸੋਚ ਖਾਲਿਸਤਾਨ ਦੀ ਆਜ਼ਾਦੀ ਦੀ ਹੈ, ਕੌਮੀ ਘਰ ਦੀ ਹੈ, ਔਰ ਉਸ ਦੇ ਲਈ ਜਿੱਥੇ ਇਹ ਮੈਸੇਜ ਹੋਣਾ ਚਾਹੀਦਾ ਇੱਕ ਵੱਡੀ ਗੈਦਰਿੰਗ ਜਿਹੜੀ ਇਹ ਦੱਸੇ ਕਿ ਪੰਜਾਬ 'ਚ ਜਿੱਥੇ ਤੁਸੀਂ ਸਾਰੇ ਮੁੱਦੇ ਗਾਇਬ ਕਰ ਦਿੱਤੇ ਸੀ, ਉੱਥੇ ਅੱਜ ਵੀ ਜਿਹੜਾ ਕੌਮ ਦੀ ਆਜ਼ਾਦੀ ਦਾ ਮੁੱਦਾ ਹੈ ਉਹ ਹੈ। ਔਰ ਇਸ ਦੇ ਨਾਲ ਨਾਲ ਮੈਂ ਸਮਝਦਾ ਕਿਉਂਕਿ ਬਾਹਰਲੀਆਂ ਸਾਰੀਆਂ ਸਿੱਖ ਜਥੇਬੰਦੀਆਂ ਨੇ ਐਂਡੋਰਸ ਕੀਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ, ਪੰਜਾਬ ਦੇ ਵਿੱਚ ਵੀ ਇਹੀ ਆਵਾਜ਼ ਹੈ ਕਿਉਂਕਿ ਬਾਕੀ ਸਾਰੀਆਂ ਧਿਰਾਂ ਤਾਂ ਉਹ ਏਜੰਸੀਆਂ ਦੀ ਖੇਡ ਹੀ ਖੇਡ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਦੇ ਉੱਤੇ ਖੜੇ ਨੇ ਸਰ ਸਿਮਰਨਜੀਤ ਸਿੰਘ ਮਾਨ ਕਿ ਇਹਨਾਂ 3-4 ਦਿਨਾਂ ਨੂੰ, ਔਰ ਮੈਂ ਸਮਝਦਾ ਵੀ ਕਈ ਵਾਰ ਬੇਸ਼ੱਕ ਇੱਕ ਬਹੁਤ ਵੱਡੀ ਟ੍ਰੈਜੇਡੀ ਹੈ ਕੌਮ ਦੇ ਲਈ, ਨਾ ਪੂਰਾ ਹੋਣ ਵਾਲਾ ਘਾਟ ਹੈ, ਪਰ ਜੇ ਇਹਨੂੰ ਅਸੀਂ ਇਮੀਡੀਏਟ ਪੋਲੀਟੀਕਲ ਈਡੀਅਮ 'ਚ ਜਿਹੜਾ ਕੋਈ ਗੇਨ ਵੱਲ ਤੋਰ ਸਕੀਏ ਤੇ ਇਹ ਵੀ ਜਿਹੜਾ ਦੀਪ ਸਿੱਧੂ ਦੀ ਯਾਦ ਨੂੰ ਹੀ ਕਮੈਮੋਰੇਟ ਕਰਨਾ ਹੋਏਗਾ। ਬਾਕੀ ਉਹਨਾਂ ਦੀ ਸੋਚ ਨੂੰ ਅੱਗੇ ਤੋਰਨਾ, ਔਰ ਜਿਵੇਂ ਨੌਜਵਾਨ ਵੱਡੀ ਗਿਣਤੀ 'ਚ ਦੁਨੀਆ ਭਰ ਦੇ ਵਿੱਚ ਇਸ ਨੂੰ ਲੈ ਕੇ ਆਹਤ ਵੀ ਨੇ, ਫਿਕਰਮੰਦ ਵੀ ਨੇ, ਅੱਗੋਂ ਕੁਝ ਕਰਨਾ ਵੀ ਲੋਚਣਗੇ। ਸੋ ਮੈਂ ਸਮਝਦਾ ਕਿ ਭਾਈ ਇਹ ਅੱਗੋਂ ਵੀ ਬਹੁਤਿਆਂ ਲਈ ਵੱਡੀ ਇੱਕ ਮੋਟੀਵੇਸ਼ਨ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 3770 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਇਹ ਵੀ ਸੈਗਮੈਂਟ ਜਿਹੜਾ ਆਪਾਂ ਕਰਨ ਜਾ ਰਹੇ ਹਾਂ ਇਹ ਵੀ ਦੀਪ ਸਿੱਧੂ ਜੀ ਦੇ ਨਾਂ ਤੇ ਕਰ ਰਹੇ ਹਾਂ। ਸੋ 26 ਜਨਵਰੀ 2021 ਨੂੰ ਸਿੱਖ ਨੌਜਵਾਨਾਂ ਵੱਲੋਂ ਲਾਲ ਕਿਲੇ ਤੇ ਲਹਿਰਾਇਆ ਗਿਆ ਖਾਲਸਾਈ ਝੰਡਾ ਅਜੇ ਤੱਕ ਵੀ ਭਾਰਤੀ ਹਾਕਮਾਂ ਅਤੇ ਹਿੰਦੂਤਵੀਆਂ ਦੀ ਹਿੱਕ ਤੇ ਮੂੰਗ ਦੜ ਰਿਹਾ। ਸੋ ਭਾਰਤੀ ਮੀਡੀਆ ਨੇ ਏਜੰਸੀਆਂ ਦੇ ਇਸ਼ਾਰਿਆਂ ਤੇ ਦੀਪ ਸਿੱਧੂ ਨੂੰ 26 ਜਨਵਰੀ ਦੀਆਂ ਘਟਨਾਵਾਂ ਦਾ ਮੁੱਖ ਦੋਸ਼ੀ ਬਣਾਇਆ ਅਤੇ ਦੀਪ ਸਿੱਧੂ ਦੀ ਰੱਜ ਕੇ ਭੰਡੀ ਕੀਤੀ ਗਈ। ਸੋ ਕਾਮਰੇਡ ਕਿਸਾਨ ਯੂਨੀਅਨ ਵੱਲੋਂ ਵੀ ਏਜੰਸੀਆਂ ਦੀ ਇਸ ਖੇਡ ਵਿੱਚ ਭਾਗੀਦਾਰੀ ਜਿਹੜਾ ਬਣਿਆ। ਸੋ ਪਰ ਦੀਪ ਸਿੱਧੂ ਨੇ ਅਡੋਲ ਰਹਿੰਦਿਆਂ ਇਸ ਆਲੋਚਨਾ ਨੂੰ ਜਰਿਆ ਤੇ ਪੰਜਾਬ ਦੇ ਹੱਕਾਂ ਲਈ ਉਸ ਦੀ ਆਵਾਜ਼ ਸਮੁੱਚੇ ਪੰਜਾਬ ਵਿੱਚ ਗੂੰਜਣ ਲੱਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੁਝ ਘਟਨਾਵਾਂ ਇਤਿਹਾਸ ਦਾ ਹਿੱਸਾ ਬਣ ਜਾਂਦੀਆਂ। ਬਿਲਕੁਲ। ਨੋ ਮੈਟਰ ਵੇਲੇ ਦੀਆਂ ਹਕੂਮਤਾਂ ਜਾਂ ਵੇਲੇ ਦੇ ਨੈਰੇਟਰ ਉਸ ਨੂੰ ਕਿਸ ਰੰਗ ਵਿੱਚ ਪ੍ਰੈਜ਼ੈਂਟ ਕਰਦੇ ਨੇ। ਜਦੋਂ ਅੱਜ ਅਸੀਂ ਦੀਪ ਸਿੱਧੂ ਨੂੰ ਯਾਦ ਕਰ ਰਹੇ ਹਾਂ, ਨਾ ਬਿਲੀਵ ਕਰਨ ਯੋਗ ਘਟਨਾ, ਜਦੋਂ ਪਹਿਲੀਆਂ ਖਬਰਾਂ ਹਰ ਇੱਕ ਨੇ ਦੇਖੀਆਂ, ਯਕੀਨ ਦਹਾਨੀ ਹੋਣੀ ਔਖੀ ਸੀ ਕਿ ਵੀ ਏਡਾ ਵੱਡਾ ਭਾਣਾ ਵਾਪਰ ਗਿਆ। ਪਰ ਜਿਹੜੇ ਸਮਝਦੇ ਨੇ ਕਿ ਜਦੋਂ ਤੁਸੀਂ ਹਕੂਮਤਾਂ ਨਾਲ ਮੱਥੇ ਲਾਉਂਦੇ ਹੋ, ਏਜੰਸੀਆਂ ਕੀ ਕੀ ਖੇਡ ਖੇਡਦੀਆਂ। ਸੋ ਦੂਸਰਾ ਖਿਆਲ ਹਰ ਇੱਕ ਦਾ ਹੀ ਇਹ ਸੀ, ਜਿਹੜਾ ਹੁਣ ਬਹੁਤ ਸਾਰਾ ਸਰਕਮਸਟੈਂਸ਼ੀਅਲ ਐਵੀਡੈਂਸ ਉਸ ਪਾਸੇ ਵੱਲ ਪੁਆਇੰਟ ਆਊਟ ਕਰਦਾ ਕਿ ਇਹ ਕਾਰਾ ਏਜੰਸੀਆਂ ਦਾ ਕਿਸ ਢੰਗ ਤਰੀਕੇ ਨੂੰ ਵਰਤਿਆ ਗਿਆ, ਕੀ ਕੀਤਾ ਗਿਆ, ਕੀ ਨਹੀਂ ਕੀਤਾ ਗਿਆ।
ਇਹ ਆਉਣ ਵਾਲੇ ਦਿਨਾਂ 'ਚ ਜਿਉਂ-ਜਿਉਂ ਹੋਰ ਕੁਝ ਗੱਲਾਂ ਸਾਹਮਣੇ ਆਉਣਗੀਆਂ ਤੇ ਅਸੀਂ ਉਸ ਦਾ ਜ਼ਰੂਰ ਜ਼ਿਕਰ ਕਰਾਂਗੇ। ਲੇਕਿਨ ਜੇ ਤੁਸੀਂ ਇਹ ਹੁਣ ਦੀਪ ਸਿੱਧੂ ਇੱਕ ਸਫਲ ਐਕਟਰ, ਇੱਕ ਸੈਲੀਬ੍ਰਿਟੀ, ਇੱਕ ਸਫਲ ਵਕੀਲ ਔਰ ਉਸ ਦੇ ਤੌਰ ਦੇ ਉੱਤੇ ਉਹਨੇ ਆਪਣੀ ਜਿਹੜੀ ਇਹ ਥਾਂ ਬਣਾਈ ਹੋਈ ਸੀ ਜਦੋਂ ਲਗਭਗ 2 ਸਾਲ ਪਹਿਲਾਂ ਉਹ ਕਿਸਾਨੀ ਮੋਰਚੇ ਦੇ ਨਾਲ ਜੁੜਦਾ ਹੈ। ਪਰ ਤੁਸੀਂ ਮੇਨ ਸਟ੍ਰੀਮ ਮੀਡੀਆ ਹੀ ਨਹੀਂ, ਇਹ ਟ੍ਰਿਬਿਊਨ ਅਖਬਾਰ ਜੇ ਤੁਸੀਂ ਦੇਖੋ, ਦਿਆਲ ਸਿੰਘ ਮਜੀਠੀਆ ਦਾ ਫਾਊਂਡ ਕੀਤਾ ਹੋਇਆ ਹੈ ਸਿੱਖਾਂ ਦੇ ਪੈਸੇ ਨਾਲ, ਉਸ ਨੇ ਜਿਹੜੀ ਇਸ ਖਬਰ ਦੀ ਹੈਡਲਾਈਨ ਦਿੱਤੀ, ਕੀ ਸਸਪੈਕਟ ਇਨ ਰਿਪਬਲਿਕ ਡੇ ਵਾਇਲੈਂਸ, ਦੀਪ ਸਿੱਧੂ ਕਿਲਡ ਇਨ ਰੋਡ ਐਕਸੀਡੈਂਟ। ਔਰ ਇਹ ਕੀ ਸਸਪੈਕਟ ਇਨ ਰਿਪਬਲਿਕ ਡੇ ਵਾਇਲੈਂਸ ਕਿ ਜਿਵੇਂ ਇੱਕ ਕ੍ਰਿਮੀਨਲ ਜਿਹੜਾ ਕੀ ਸਸਪੈਕਟ ਮੇਨ ਜਿਹੜੀ ਰਿਪਬਲਿਕ ਡੇ 26 ਜਨਵਰੀ ਨੂੰ ਹੋਇਆ ਉਹ ਐਕਸੀਡੈਂਟ 'ਚ ਮਾਰਿਆ ਗਿਆ। ਔਰ ਬਹੁਤ ਸਾਰੇ ਮੀਡੀਆ 'ਚ ਜ਼ਿਕਰ ਤੱਕ ਨਹੀਂ ਕਿ ਭਾਈ ਉਹ ਐਕਟਰ, ਸੈਲੀਬ੍ਰਿਟੀ, ਫਾਰਮਰ ਐਜੀਟੇਸ਼ਨ ਨੂੰ ਉਹਨੇ ਕਿਵੇਂ ਸਪੋਰਟ ਕੀਤਾ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ 26 ਜਨਵਰੀ 2021 ਨੂੰ ਕੀ ਵਾਪਰਿਆ। ਕੀ ਕੋਈ ਬੰਦਾ ਮਾਰਿਆ, ਕੋਈ ਪੁਲਸੀਆ ਮਾਰਿਆ, ਕੋਈ ਬੱਸ ਲੁੱਟੀ, ਕੋਈ ਅੱਗ ਲਾਈ ਕਿਸੇ ਦੇ ਘਰ ਨੂੰ, ਕਿਸੇ ਦੀ ਵਹੀਕਲ ਨੂੰ। ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਜਿੱਥੇ ਇਸ ਘਟਨਾ ਨੂੰ ਉਹ ਇਸ ਅੰਦਾਜ਼ 'ਚ ਪੇਸ਼ ਕਰਕੇ ਅੱਜ ਵੀ ਦੀਪ ਸਿੱਧੂ ਜਿਹੜਾ ਤੁਰ ਗਿਆ ਇੱਥੋਂ ਉਹਦੀ ਕਰੈਕਟਰ ਅਸੈਸੀਨੇਸ਼ਨ ਕਰ ਰਹੇ ਨੇ, ਉੱਥੇ ਹੀ ਅਸੀਂ ਦੇਖ ਰਹੇ ਹਾਂ ਕਿ ਭਾਈ ਉਹ ਕਾਤਲ ਮਿਸ਼ਰਾ, ਮਿਨਿਸਟਰ ਦਾ ਮੁੰਡਾ ਮਿਸ਼ਰਾ, ਅੱਜ 3 ਮਹੀਨੇ ਬਾਅਦ ਵਾਕਆਊਟ ਕਰ ਰਿਹਾ ਔਨ ਬੇਲ, ਜਿਹਨੇ ਸਿੱਧੇ ਤੌਰ ਤੇ ਜਿੱਥੇ 4 ਕਿਸਾਨਾਂ ਨੂੰ, ਪੱਤਰਕਾਰ ਨੂੰ ਗੱਡੀ ਥੱਲੇ ਜਿਹੜਾ ਰੋਂਦਿਆ ਉੱਥੇ ਉਹਨੇ ਆਪਣੇ ਪਿਸਤੌਲ ਨਾਲ ਗੋਲੀਆਂ ਵੀ ਚਲਾਈਆਂ। ਹੁਣ ਉਹਨੂੰ ਐਜ਼ ਏ ਹੀਰੋ, ਕਿਉਂਕਿ ਉਹ ਤੇ ਉਹਦਾ ਪਿਓ ਜਿਹੜਾ ਹੁਣ ਕੰਪੇਨ 'ਚ ਜਾਣਗੇ। ਪਰ ਇੱਥੇ ਐਸਾ ਕੀ ਹੈ ਜਦੋਂ ਅਸੀਂ 26 ਜਨਵਰੀ ਦੀ ਗੱਲ ਕਰਦੇ ਹਾਂ ਕਿ ਇਹਦਾ ਕਿੰਨਾ ਇੰਪੋਰਟੈਂਟ ਸਿੰਬੋਲਿਜ਼ਮ ਹੈ। ਔਰ ਮੈਂ ਬੈਕਗਰਾਊਂਡ 'ਚ ਨਹੀਂ ਜਾਵਾਂਗਾ ਕਿ ਕਿਵੇਂ ਉਹ ਬਾਰਡਰ, ਸਿੰਘੂ ਬਾਰਡਰ ਹੋਏ, ਟਿਕਰੀ ਹੋਏ, ਗਾਜ਼ੀਪੁਰ ਹੋਏ, ਖਾਸ ਤੌਰ ਤੇ ਸਿੰਘੂ ਬਾਰਡਰ ਤੇ ਜਿੱਥੇ ਕਈ ਮਹੀਨੇ ਜਿਹੜੀ ਹੈ ਉਹ ਗੈਦਰਿੰਗਸ ਹੁੰਦੀਆਂ ਰਹੀਆਂ, ਨੌਜਵਾਨਾਂ ਨੂੰ ਕਾਲ ਸੀ ਪੰਜਾਬ ਤੋਂ ਟਰੈਕਟਰ ਲਿਆਉਣ ਦੀ, ਆਓ ਦਿੱਲੀ ਦੇ ਵਿੱਚ 26 ਜਨਵਰੀ ਨੂੰ ਅਸੀਂ ਟਰੈਕਟਰ ਮਾਰਚ ਕਰਨਾ। ਇਹ 2021 ਦੀ ਮੈਂ ਗੱਲ ਕਰ ਰਿਹਾ। ਹੁਣ ਉਸ ਹਵਾਲੇ ਨਾਲ ਕਿਉਂਕਿ ਵੰਸ ਤੁਸੀਂ ਉਹ ਸਾਰੇ ਨੂੰ ਇੱਕ ਇਸ ਲੈਵਲ ਦੇ ਉੱਤੇ ਇੱਕ ਅਰੂਸ ਦੇ ਉੱਤੇ ਲੈ ਆਉਂਦੇ ਹੋ ਭਾਵਨਾਵਾਂ ਨੂੰ, ਫਿਰ ਆਲ ਆਫ ਏ ਸਡਨ ਕਾਮਰੇਡੀ ਲੀਡਰਸ਼ਿਪ ਖਿਸਕਣੀ ਸ਼ੁਰੂ ਹੋਈ, ਭੱਜਣੀ ਸ਼ੁਰੂ ਹੋਈ, ਕਿਉਂਕਿ ਉਹਨਾਂ ਦੇ ਤਾਂ ਹੱਥ ਪੈਰ ਫੁੱਲਣ ਲੱਗੇ। ਉਹਨਾਂ ਨੂੰ ਤਾਂ ਇਹ ਤਾਂ ਇਵੇਂ ਹੀ ਹੈ ਕਿ ਵੀ ਛੋਟੇ ਜਿਹੇ ਭਾਂਡੇ 'ਚ ਏਡੀ ਵੱਡੀ ਚੀਜ਼ ਪੈ ਜਾਏ। ਔਰ ਤੁਸੀਂ ਹੁਣੀ ਹਾਲ ਦੇਖ ਲਓ ਕਿ ਇਹੀ ਰਾਜੇਵਾਲ, ਇਹੀ ਲੋਕ ਕਿੱਥੇ ਚਲੇ ਗਏ ਜਿਨ੍ਹਾਂ ਦੀ ਇੱਕ ਆਵਾਜ਼ ਨੂੰ ਮੀਡੀਆ ਦੇ 20 ਆਖ ਸਪੀਕਰ ਜਿਹੜੇ ਨੇ ਉਹਨਾਂ ਦੇ ਮਾਈਕ ਲੱਗੇ ਹੁੰਦੇ ਸੀ, ਦੁਨੀਆ ਦੇਖਣਾ ਚਾਹੁੰਦੀ ਸੀ ਕਿ ਜੀ ਸੰਯੁਕਤ ਕਿਸਾਨ ਮੋਰਚੇ ਨੇ ਕੀ ਫੈਸਲਾ ਲਿਆ। ਉਹਨਾਂ ਨੂੰ ਭੁੱਲ ਗਿਆ ਵੀ ਉਹਨਾਂ ਦੀ ਤਾਕਤ ਕੌਮ ਹੈ, ਸਿੱਖੀ ਦੀ ਸਪਿਰਿਟ ਹੈ, ਡਾਇਸਪੋਰਾ ਸਿੱਖਾਂ ਨੇ ਉਸ ਧਰਤੀ ਆਪਣੇ ਗੁਰੂਆਂ ਦੇ ਨਾਲ ਉਹ ਵਫਾ ਪਾਲ ਰਹੇ ਨੇ। ਉਹ ਇੰਨੇ ਹੰਕਾਰੇ ਗਏ ਕਿ ਉਹਨਾਂ ਨੇ ਵੀ 26 ਜਨਵਰੀ ਦੀਆਂ ਤੱਕ ਪਹੁੰਚਣ ਤੋਂ ਹੀ ਪਹਿਲਾਂ 25 ਜਨਵਰੀ ਨੂੰ ਹੀ ਜਿਹੜਾ ਉਹ ਸਰਕਾਰ ਨੇ ਕਿਹਾ ਜੀ ਆ ਫਲਾਣੇ ਜਿਹੜਾ ਹੈ ਉਹ 20 ਮੀਲ ਦੇ ਏਰੀਏ 'ਚ ਲੈ ਲਓ, ਇੱਥੋਂ ਘੁੰਮਾ ਉੱਥੋਂ, ਉਹ ਸਭ ਉਹ ਵੀ ਰਾਊਟ ਨਹੀਂ ਸੀ ਉਹਨਾਂ ਨੂੰ ਦਿੱਤਾ। ਲੇਕਿਨ ਨੌਜਵਾਨੀ ਜਿਹੜੀ ਕਿ ਬੇਕਰਾਰ ਵੀ ਸੀ ਔਰ ਜ਼ਾਹਰ ਹੈ ਕਿ ਉਹਨਾਂ ਦੇ ਅੰਦਰ ਕੁਛ ਕਰਨ ਦੀ ਭਾਵਨਾ ਜਾਂ ਉਹਨਾਂ ਵਿਚਲੀ ਸਿੱਖੀ ਜਿਹੜੀ ਉਹਨਾਂ ਨੂੰ ਇਹ ਮੈਸੇਜ ਦੇ ਰਹੀ ਸੀ ਕਿ ਭਾਈ ਹੁਣ ਦਿੱਲੀ ਦੀਆਂ ਬਰੂਹਾਂ ਤੋਂ ਉੱਠ ਕੇ ਜੇ ਦਿੱਲੀ 'ਚ ਜਾਣਾ ਤੇ ਫਿਰ ਇਵੇਂ ਨਹੀਂ ਜਾਣਾ ਹੈ। ਘੱਟੋ ਘੱਟ ਅਸੀਂ ਇਹਨਾਂ ਨੂੰ ਦੱਸ ਜਾਈਏ ਕਿ ਅੱਜ ਵੀ ਸਰਦਾਰ ਬਘੇਲ ਸਿੰਘ ਦੀ ਉਮਤ ਜਿਉਂਦੀ ਹੈ। ਔਰ ਜਿਵੇਂ 26 ਜਨਵਰੀ 1986 ਨੂੰ ਲਾਲ ਕਿਲੇ ਦੇ ਉੱਤੇ ਜਿਹੜਾ ਉਹ ਝੰਡਾ ਝੁਲਾਇਆ ਜਾਂਦਾ ਹੈ ਔਰ ਇਹ ਸਭ ਤੋਂ ਪਹਿਲਾਂ ਔਰ ਦੀਪ ਸਿੱਧੂ ਬੇਸ਼ੱਕ ਉਸ ਥਾਂ ਤੇ ਉਹ ਲੇਟ ਵੀ ਪਹੁੰਚਦੇ ਨੇ, ਪਰ ਵੀਰ ਜਗਰਾਜ ਸਿੰਘ ਜਿਨ੍ਹਾਂ ਦਾ ਯਤਨ ਝੰਡਾ ਔਰ ਦੀਪ ਸਿੱਧੂ ਦਾ ਨਾਲ ਦੀ ਨਾਲ ਵੀਡੀਓ ਬਣਾ ਕੇ ਰਾਜ ਕਰੇਗਾ ਖਾਲਸਾ ਦੇ ਨਾਲ ਮੈਸੇਜ ਇਹ ਦੇ ਦਿੱਤਾ ਹੈ। ਜਿਵੇਂ ਸੰਤ ਪਿੰਡਾਂ ਵਾਲਿਆਂ ਨੇ ਵੀ, ਜਦੋਂ ਮੈਨੂੰ ਯਾਦ ਹੈ 20 ਸਤੰਬਰ 1981 ਨੂੰ ਉਹਨਾਂ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਗ੍ਰਿਫਤਾਰੀ ਦਿੱਤੀ, 2 ਲੱਖ ਦਾ ਇਕੱਠ ਸੀ, ਤਾਂ ਉਹਦੇ 'ਚ ਵੀ ਉਹਨਾਂ ਨੇ ਅਕਾਲੀ ਲੀਡਰ ਸਾਰੇ ਬੈਠੇ ਸੀ, ਜਥੇਦਾਰ ਅਕਾਲ ਤਖਤ ਵੀ ਸੀ, ਉਹਨਾਂ ਨੂੰ ਸੰਬੋਧਨ ਕਰਕੇ ਕਿਹਾ ਸੀ ਕਿ ਵੀ ਤੁਸੀਂ ਐਵੇਂ ਇੱਥੇ ਇੱਕ ਦੂਸਰੇ ਦੀਆਂ ਲੱਤਾਂ ਖਿੱਚਦੇ ਫਿਰਦੇ ਹੋ, ਜੇ ਤੁਸੀਂ ਇਕੱਠੇ ਹੋ ਕੇ ਹੋ ਤੇ ਲਾਲ ਕਿਲੇ ਤੇ ਝੰਡਾ ਚਲਾ ਸਕਦੇ ਹੋ, ਵੀ ਕੌਮ ਦੇ ਵਿੱਚ ਇੰਨੀ ਤਾਕਤ ਹੈ। ਪਰ ਮੈਂ ਸਮਝਦਾ ਵੀ ਇਹ ਲਫ਼ਜ਼ ਅਸੀਂ ਵੀ ਲਾਲ ਕਿਲਾ ਔਰ ਜਦੋਂ ਮੂਵਮੈਂਟ ਸਾਡੀ ਚੱਲਦੀ ਸੀ ਉਦੋਂ ਵੀ ਇਸ ਕਿਸਮ ਦੀਆਂ ਕਵਿਸ਼ਰੀਆਂ ਕਿ ਭਾਈ ਲਾਲ ਕਿਲੇ ਤੇ ਝੰਡੇ ਗੱਡ ਵਿਖਾਵਾਂਗੇ। ਇੱਕ ਬੜੀ ਪਪੂਲਰ ਸੁਖਵਿੰਦਰ ਸਿੰਘ ਔਰ ਉਹਨਾਂ ਦੀ ਟੀਮ ਸੀ ਕੈਨੇਡਾ 'ਚ, ਜਿਨ੍ਹਾਂ ਦੀ ਕਵਿਸ਼ਰੀ ਸੀ ਕਿ ਭਾਈ ਅਸੀਂ ਲਾਲ ਕਿਲੇ ਤੇ ਕੇਸਰੀ ਝੰਡੇ
ਗੱਡ ਵਿਖਾਵਾਂਗੇ। ਹੁਣ ਉਹ ਜਿਹੜਾ 26 ਜਨਵਰੀ 2021 ਨੂੰ ਕੇਸਰੀ ਝੰਡੇ ਦਾ ਲਹਿਰਾਇਆ ਜਾਣਾ ਹੈ ਔਰ ਉਹ ਜਿਹੜਾ ਸੀਨ ਹੈ ਹਜ਼ਾਰਾਂ ਔਰ ਉੱਥੇ ਗੁਰੂ ਕੇ ਨਿਹੰਗ ਵੀ ਪਹੁੰਚ ਜਾਂਦੇ ਨੇ, ਘੋੜੇ ਵੀ ਨਜ਼ਰ ਆ ਰਹੇ ਨੇ, ਨੌਜਵਾਨ ਵੀ ਨੇ, ਪੁਲਿਸ ਆਉਣ ਦਾ ਰਨ ਹੈ ਔਰ ਚਾਰ ਚੁਫੇਰੇ ਇਵੇਂ ਲੱਗਦਾ ਵੀ ਵਾਕਈ ਲਾਲ ਕਿਲਾ ਫਤਿਹ ਕਰ ਲਿਆ। ਇਹ ਸਿੰਬੋਲਿਜ਼ਮ ਹੈ। ਹੁਣ ਜੇ ਅਸੀਂ ਕਹਿੰਦੇ ਜੀ ਲਾਲ ਕਿਲਾ, ਹੁਣ ਕੋਈ ਕਹੇ ਜੀ ਉੱਥੇ ਰਾਜ ਹੋ ਗਿਆ, ਇਵੇਂ ਨਹੀਂ ਹੁੰਦਾ। ਕੁਝ ਚੀਜ਼ਾਂ ਉਹੀ ਤੁਹਾਨੂੰ ਇਨਸਪਾਇਰ ਕਰਨ ਲਈ ਹੁੰਦੀਆਂ ਨੇ। ਇੱਕਦਮ ਹਰ ਜਿਹੜਾ ਸਿੱਖ ਅੰਦਰੋਂ ਜੁੜਿਆ ਹੋਇਆ ਇਤਿਹਾਸ ਨਾਲ ਥੋੜਾ ਸਰੋਕਾਰ ਰੱਖਦਾ, ਉਹਦਾ ਧਿਆਨ 1783 ਤੇ ਚਲਾ ਗਿਆ ਜਦੋਂ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, 30,000 ਖਾਲਸਾ ਫੌਜ ਜਿਹਨੇ ਪੜਾ 30 ਹਜ਼ਾਰੀ, ਜਿੱਥੇ ਮੁਕਾਮ ਉਹਦਾ ਨਾਂ ਹੀ 30 ਹਜ਼ਾਰੀ ਇਸ ਲਈ ਹੈ ਕਿ ਉੱਥੇ 30,000 ਖਾਲਸੇ ਦੀ ਫੌਜ ਨੇ ਪੜਾ ਕੀਤਾ ਸੀ, ਉਹਨਾਂ ਨੇ ਝੰਡਾ ਝੁਲਾਇਆ ਸੀ। ਸੋ ਅਸੀਂ ਸਮਝਦੇ ਹਾਂ ਵੀ ਉਸ ਦੀ ਜਿਹੜੀ ਪੀੜ ਹੈ, ਇਹ ਨਹੀਂ ਕਿ ਇੰਡੀਅਨ ਸਟੇਟ ਹਿੱਲੀ, ਹਿੰਦੂ ਤਾਂ ਵੀ ਹਿੱਲੇ, ਉਹਨਾਂ ਨੂੰ ਇਹ ਪਤਾ ਨਹੀਂ ਲੱਗਾ। ਉਹ ਤਾਂ ਸਮਝਦੇ ਸੀ ਇਹ 2% ਛੋਟੇ ਮਾਰਤੇ ਡਰੱਗੀ, ਇਹ ਉੜਤਾ ਪੰਜਾਬ ਵਾਕਈ ਉੱਡ ਕੇ ਆ ਗਏ ਪੰਜਾਬ ਤੋਂ ਦਿੱਲੀ, ਔਰ ਕੱਲੀ ਦਿੱਲੀ ਨਹੀਂ ਉੱਡ ਕੇ ਆਇਆ, ਉਹਨੂੰ ਕਹਿੰਦੇ ਇਸ ਤਾਂ ਰੋਕ ਦਿੱਤਾ, ਉੱਡੇ ਆਏ, ਇਹ ਤਾਂ ਪਹੁੰਚ ਗਏ ਲੈ ਕੇ ਟਰੈਕਟਰ ਲਾਲ ਕਿਲੇ ਤੇ। ਹੁਣ ਉਸ ਸਾਰੇ ਨੂੰ ਜਿਹੜਾ ਨੈਰੇਟਿਵ ਦੁਸ਼ਮਣ ਨੇ ਦਿੱਤਾ, ਆਪਣਿਆਂ ਨੇ ਵੀ ਉਹਨੂੰ RSS ਦਾ ਦਲਾਲ ਬਣਾ ਦਿੱਤਾ, ਦੀਪ ਸਿੱਧੂ ਨੂੰ, ਜਿੰਨਾ ਕ੍ਰਿਟਿਸਿਜ਼ਮ ਔਰ ਵਾਇਲੈਂਸ ਦੇ ਨਾਂ ਥੱਲੇ ਕੇਸ, ਔਰ ਉਹਨੇ ਆਪਣਾ ਕੇਸ ਵੀ 4 ਮਹੀਨੇ ਉਹ ਜੇਲ੍ਹ 'ਚ ਵੀ ਰਹੇ, ਆਪਣੀ ਜ਼ਮਾਨਤ ਉਹਨਾਂ ਦੀ ਹੁੰਦੀ ਹੈ ਔਰ ਉਹਨਾਂ ਨੇ ਕਿਹਾ ਦੱਸੋ ਮੈਂ ਕੀ ਗਲਤ ਕਿਹਾ, ਜਿਹੜਾ ਸਾਨੂੰ ਜੋ ਹੱਕ ਨੇ ਕਨਸਟੀਟਿਊਸ਼ਨ ਦੇ ਥੱਲੇ, ਇਹ ਸਾਰਾ। ਲੇਕਿਨ ਇਹ ਸਾਰੇ ਦੇ ਚਲਦੇ ਆ ਦਰਸ਼ਕ ਦੇਖ ਵੀ ਰਹੇ ਹੋਣਗੇ ਕਿ ਰੈੱਡ ਫੋਰਟ ਦੇ ਉੱਤੇ ਕਿਵੇਂ ਇਹ ਜਿਹੜਾ ਝੰਡਾ ਝੂਲਦਾ ਹੈ। ਸਾਡੇ ਭੈਣ ਜੀ ਅਮਨਜੋਤ ਕੌਰ, ਉਹਨਾਂ ਦੀ ਇੱਕ ਬੜੀ ਹੈ ਤਾਂ ਦੁੱਖ ਦੇ ਅਥਰੂ ਕੇਰਦਿਆਂ ਹੀ ਉਹਨਾਂ ਨੇ ਲਿਖਤ ਲਿਖੀ ਹੈ, ਲੇਕਿਨ ਮੈਂ ਉਹ ਸਾਂਝਾ ਜ਼ਰੂਰ ਕਰਨਾ ਚਾਹੁੰਦਾ ਕਿ ਸਪੌਂਟੇਨੀਅਸ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਸਾਡੇ ਵੀਰ ਭੈਣਾਂ ਨੇ, ਉਹਨਾਂ ਨੇ ਵੀ ਇਸ ਨੂੰ ਕਿਵੇਂ ਲਿਆ ਔਰ ਕਿਵੇਂ ਇੰਡੀਅਨ ਏਜੰਸੀਆਂ, ਉਹਨਾਂ ਦਾ ਮੀਡੀਆ, ਉਹੀ ਸਾਜ਼ਿਸ਼ ਜਿਹੜੀ 26 ਜਨਵਰੀ 2021 ਨੂੰ ਜਿਸ ਕਿਸਮ ਦਾ ਸਮੁੱਚੀ ਸਿੱਖ ਕੌਮ ਨੂੰ ਟਾਰਗੇਟ ਕਰਕੇ, ਔਰ ਅਸੀਂ ਦੇਖਦੇ ਹਾਂ 2 ਦਿਨ ਬਾਅਦ ਸਿੰਘੂ ਬਾਰਡਰ ਦੇ ਉੱਤੇ ਹਮਲਾ ਕਰਵਾ ਦਿੱਤਾ ਗਿਆ ਸੀ ਹਿੰਦੂ ਤਵੀ ਗੁੰਡਿਆਂ ਦਾ, ਉਦੋਂ ਵੀ ਗੁਰੂ ਕੀ ਸਪਿਰਿਟ ਔਰ ਨਿਹੰਗ ਸਿੰਘ ਉਹਨਾਂ ਨੇ ਇੱਕ ਆਪਣਾ ਰੋਲ ਅਦਾ ਕੀਤਾ। ਸੋ ਭੈਣ ਜੀ ਹੋਰਾਂ ਨੇ ਲਿਖਿਆ ਕਿ ਵੀ ਆਈ ਸਟਰੋਂਗਲੀ ਫੀਲ Deep Sidhu's death in BJP ruled state like Haryana is not an accident but a handiwork of deep state. They have got him killed. Deep Sidhu was educated, articulate and had sizable following among youth of Punjab and Punjabi diaspora abroad. He was vocal on Sikh issues and injustice by Delhi-based governments against Sikhs. I think his act of exhorting youth to hoist Khalsa flag at Red Fort on Republic Day last year during tractor parade and now his openly campaigning for Shromani Akali Dal Amritsar must have needled India's agencies who had till now assumed that they have succeeded in silencing Sikhs and reduced Shromani Akali Dal Amritsar to a symbolic entity and finished Panthak politics at least among younger generation. ਅਸੀਂ already ਜ਼ਿਕਰ ਕੀਤਾ ਹੈ ਕਿ ਉਹ ਇੱਕ ਹਿਸਟੋਰੀਕਲ ਐਕਟ 26 ਜਨਵਰੀ 2021 ਨੂੰ ਝੰਡਾ ਝੁਲਾਣਾ, ਉਹਨਾਂ ਨੂੰ ਉਹ ਜਿਵੇਂ ਉਹਨਾਂ ਦੀ ਛਾਤੀ ਤੇ ਮੂੰਗ ਦਲੇ ਹੋਣ, ਔਰ ਹੁਣ ਜਿਵੇਂ ਉਹਨਾਂ ਨੇ ਇੱਕਦਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲਈ ਐਸੀ ਕੈਂਪੇਨ, ਔਰ ਜਿੱਥੇ ਉਹ ਜਾਂਦੇ ਸੀ ਨੌਜਵਾਨਾਂ ਦਾ ਹੜ ਆ ਜਾਂਦਾ ਸੀ। ਔਰ ਇਹ ਵੀ ਏਜੰਸੀਆਂ ਨੂੰ ਫਿਕਰ ਪਿਆ ਵੀ ਜਿਹੜਾ ਇਹ ਲਾਲਾ ਕੇਜਰੀਵਾਲ ਤੇ ਜਿਹੜੇ ਚੰਨੀ ਤੇ ਸਿੱਧੂ ਤੇ ਜਿਹੜੇ ਅਸੀਂ ਗਰੂਮ ਕਰਕੇ ਤੋਰੇ ਹੋਏ ਨੇ, ਬਾਦਲ ਤਾਂ ਪਹਿਲਾਂ ਹੀ ਸਾਡੀ ਬੁੱਕਲ 'ਚ ਨੇ, ਇਹ ਤਾਂ ਕੋਈ ਨਵਾਂ ਨਾ ਚੰਨ ਚੜ੍ਹ ਜਾਏ। ਔਰ ਇਹ ਜ਼ਰੂਰੀ ਹਾਲਾਂ ਜਿਵੇਂ ਅਸੀਂ ਕਹੇ ਕਿ ਇਹ ਟੇਬਲ ਟਰਨ ਵੀ ਹੋ ਸਕਦੇ ਨੇ ਉਹਨਾਂ ਤੇ ਜੇ ਪੰਜਾਬ ਦੇ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਣਗੇ। ਉਹਨਾਂ ਕਿਹਾ they had long tried to pass off Panthak politics as something only radicals abroad indulged in or some old men indulged before polls in Punjab। ਜੇ ਨਾ ਬਾਹਰ ਬੈਠੇ ਐਵੇਂ ਕੋਈ ਸਿਰ ਫਿਰੇ ਨੇ ਜਿਹੜੇ ਕਰ ਰਹੇ ਨੇ, ਉਹ ਐਵੇਂ ਸੀ ਵੀ ਪੰਜਾਬ 'ਚ ਜਿਵੇਂ ਇਸ ਖਾਲਿਸਤਾਨ ਦੇ ਆਈਡੀਆ ਦਾ ਕੋਈ ਬਾਇਰ ਨਹੀਂ ਹੈ। They are rattled seeing articulate celebrities, educated youth staying right here under their nose in India engaged in Panthak issues। ਕਿ ਬਾਹਰ ਬੈਠੇ ਤਾਂ ਚਲੋ ਜੋ ਕਰੀ ਜਾਂਦੇ ਨੇ, ਇਹ ਤਾਂ ਸਾਡੇ ਨੱਕ ਦੇ ਥੱਲੇ ਜਿਹੜਾ ਹੈ ਉਹ ਆਵਾਜ਼ ਬੁਲੰਦ ਕਰ ਰਹੇ ਨੇ। ਦੀਪ ਸਿੱਧੂ had education, articulation, fan following and fame of glamorous image in addition to being supporter of self-determination of Sikhs and passionate about plight of Punjab since 1947। ਇਹ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਹੈ
ਕਿ ਕਿਵੇਂ ਗੱਲ ਕਹਿਣ ਦਾ ਅੰਦਾਜ਼ ਦਲੀਲ ਦੇ ਨਾਲ, ਠਰਮੇ ਦੇ ਨਾਲ ਔਰ ਕੋਰ ਸਿੱਖੀ ਨੂੰ ਰੱਖ ਕੇ, ਪੰਜਾਬ ਦੇ ਭਲੇ ਨੂੰ ਰੱਖ ਕੇ ਉਹਨਾਂ ਦਾ ਜਿਹੜਾ ਉਸ ਤੋਂ having worked earlier with Bollywood and briefly for BJP, he also knew mindset of India's right-wing pseudo-nationalists against Sikhs and Punjab. ਉਹਨੇ ਆਪਣੇ ਇੱਕ ਇੰਟਰਵਿਊ 'ਚ ਕਿਹਾ, ਉਹਨਾਂ ਨੇ ਕਿਹਾ ਜੀ ਮੈਂ ਤਾਂ ਇਹਨਾਂ ਲਈ ਕੰਮ ਕੀਤਾ ਹੈ, ਧਰਮਿੰਦਰ ਫੈਮਿਲੀ ਲਈ ਮੈਂ ਤਾਂ ਪੁੱਤਾਂ ਵਾਂਗ ਮੈਨੂੰ ਸੀ, ਪਰ ਜਿਉਂ ਹੀ ਮੈਂ ਇਹ ਰਸਤਾ ਚੁਣਿਆ ਕਿਸਾਨ ਲਹਿਰ 'ਚ ਆਇਆ, ਮੇਰੇ ਨਾਲ ਉਹ ਕੱਟ ਆਫ ਹੋ ਗਏ ਨੇ। ਮੈਂ ਠੀਕ ਹੈ 2019 'ਚ ਕੈਂਪੇਨ ਕੀਤਾ, ਪਰ ਯਾਰ ਦੇ ਤੌਰ ਤੇ। ਸਨੀ ਨੇ ਕਿਹਾ ਜੀ ਮੈਂ ਖਲੋਣਾ, ਮੈਂ ਆ ਗਿਆ। ਸੋ ਇਹ ਹੈ ਕਿ ਭਾਈ ਇਹ ਕਿਸ ਹੱਦ ਤੱਕ ਇਹ ਹਿੰਦੂਤਵਾ ਮਾਈਂਡਸੈਟ ਹੈ। ਹੀ ਵਾਜ਼ a threat the moment he openly took selfie and video during hoisting of Khalsa flag at Red Fort last year and chanted Raj Karega Khalsa slogan there fearlessly without bothering about trolls or police or Bhagwa mobs. His now openly campaigning for Simranjit Singh Maan must have made agencies afraid of resurgence of Sikh sovereignty movement. ਔਰ ਵਾਕਿਆ ਹੀ ਇਹਨਾਂ ਦਿਨਾਂ ਦੇ ਵਿੱਚ ਹੀ ਇਹ ਖੜੀ ਹੋ ਗਈ ਸੀ। ਔਰ ਜਿਵੇਂ ਮੈਨੂੰ ਅੰਦਰੂਨੀ ਸਾਧਨਾਂ ਤੋਂ ਇਹ ਪਤਾ ਲੱਗਿਆ, ਹਾਲਾਂ ਪਿਛਲੇ 2 ਦਿਨ ਤੋਂ ਜਿਹੜੇ ਦੀਪ ਸਿੱਧੂ ਨੇ ਉਹ ਬਾਹਰ ਸੀ, ਪੰਜਾਬ ਤੋਂ ਦਿੱਲੀ ਸੀ ਜਾਂ ਬੰਬੇ ਸਨ, ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਵੀ ਅਖੀਰਲੇ 2 ਦਿਨ ਤੁਸੀਂ ਮਾਨ ਸਾਹਿਬ ਲਈ ਫਿਰ ਕੈਂਪੇਨ ਕਰਨਾ। ਔਰ ਇੱਥੋਂ ਸਿੱਧੇ ਉਹ ਪੰਜਾਬ ਅਮਰਗੜ੍ਹ ਹੀ ਜਾ ਰਹੇ ਸੀ। ਅਗਲੇ 2 ਦਿਨ ਉਹਨਾਂ ਨੇ ਉਸ ਕੈਂਪੇਨ ਦੇ ਵਿੱਚ ਹੀ ਹੋਣਾ ਸੀ। The way I saw laugh reacts from Hindus on social media reports of Sidhu's death, and right-wing channels like Times Now, Republic, News 18 use headlines like Republic Day violence accused Deep Sidhu killed. I felt it was planned and his death was almost being welcomed with glee. ਅਸੀਂ ਟ੍ਰਿਬਿਊਨ ਦੀ ਗੱਲ ਕੀਤੀ, ਉਹਨਾਂ ਨੇ ਸਾਰੇ ਟੀਵੀ ਚੈਨਲ ਜਿਹੜੇ ਮੋਨੀਟਰ ਕੀਤੇ ਪੈਣ ਜੀ ਨੇ ਉਹਨਾਂ ਨੇ ਦੱਸਿਆ ਵੀ ਆਹੀ ਖਬਰ ਉਹ ਚਲਾ ਰਹੇ ਨੇ। He was not even referred to as an actor or celebrity or activist by media, but almost as some Reuter who had it coming, ਕਿ ਵੀ ਐਵੇਂ Reuter ਇਹ ਦੰਗਈ ਸੀ ਤੇ ਇਵੇਂ ਦੇ ਦੰਗਈਆਂ ਦਾ ਇਹੀ ਐਂਡ ਹੁੰਦਾ, ਇਹ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਹੈ। This is not an accident, it is a conspiracy to eliminate a young, articulate, educated, popular voice on Sikh self-determination. God bless his departed soul, but now we know why some are being invited to national TV channel despite being in opposition, and why some are sidelined or killed after being hounded with false cases. ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਕਿਵੇਂ ਕੁਛ ਨੂੰ ਉਭਾਰਿਆ ਜਾਂਦਾ ਹੈ, ਕੁਛ ਨੂੰ ਜਿਹੜਾ ਉਹ ਐਲੀਮੀਨੇਟ ਕੀਤਾ ਜਾਂਦਾ ਹੈ ਜਾਂ ਕੇਸ ਝੂਠੇ ਪਾਏ ਜਾਂਦੇ ਨੇ। ਹਰਿਆਣਾ ਪੁਲਿਸ has a lot of explaining to do, but I guess they will make fake reports to pass it off as a road mishap. ਕੱਲਾ ਰੋਡ ਮਿਸਹੈਪ ਹੀ ਨਹੀਂ, ਜਿਵੇਂ ਆਲਰੇਡੀ ਉਹ ਡਰੰਕ ਦੀਆਂ ਖਬਰਾਂ ਲਵਾ ਰਹੇ ਨੇ, ਕੱਲ ਨੂੰ ਜਿਹੜਾ ਮੋਰਲ ਟਰਪੀਚੂਡ ਦੇ ਥੱਲੇ, ਕਿਉਂਕਿ ਜਿਸ ਬੀਬੀ ਦਾ ਨਾਲ ਨਾਂ ਆਇਆ ਔਰ ਜਿਹੜੀ ਬਿਲਕੁਲ ਠੀਕ ਲੱਗਦੀ ਹੈ, ਉਹ ਗੱਲਬਾਤ ਵੀ ਕਰ ਰਹੀ ਹੈ, ਉਸ ਨੇ ਰੀਨਾ ਰॉय ਜਿਹੜਾ ਉਹ ਆਪਣਾ ਨਾਂ ਵੀ ਦਿੱਤਾ ਹੈ। ਹੁਣ ਉਹ ਕਿੱਧਰ ਜੋੜਨਗੇ, ਕੀ ਕਹਾਣੀ ਹੋਏਗੀ, ਤਾਂ ਕਿ ਸਿੱਖਾਂ ਦੇ ਵਿੱਚ ਜਿਹੜੀ ਇੱਕ ਹੀਰੋ ਇਮੇਜ ਦੀਪ ਸਿੱਧੂ ਦਾ ਬਣਿਆ ਉਸ ਨੂੰ ਕਿਵੇਂ ਡੈਮੇਜ ਕਰਨ ਦੀ ਕੋਸ਼ਿਸ਼ ਕਰਨਗੇ। ਸਿੱਖ should also see which parties condoled Deep Sidhu's death and which celebrated it or remained silent about it. They will know their real enemies hiding behind mask of nationalism or dharmic brotherhood. कि Sikhs should know once again how we are slaves in India. Ashish Mishra was let off from jail and roamed free today. Deep Sidhu is dead in a mysterious road accident at night. ਉਹ ਕਾਤਲ ਜਿਹੜਾ ਮੈਂ ਜ਼ਿਕਰ ਕੀਤਾ ਉਹ ਬਾਹਰ ਘੁੰਮ ਰਿਹਾ ਹੈ ਔਰ ਦੀਪ ਸਿੱਧੂ ਇਸ ਰਹੱਸਮਈ ਤਰੀਕੇ ਦੇ ਨਾਲ ਮਾਰ ਮੁਕਾਇਆ ਗਿਆ। ਡੀਪ ਸਟੇਟ ਡਿਸਾਈਡਸ who dies and who roams free despite killing people and mowing them down under their car in a broad daylight. Sad day today. ਕਿ ਇਹ ਜਿਹੜੀ ਡੀਪ ਸਟੇਟ ਏਜੰਸੀਆਂ ਇਹ ਡਿਸਾਈਡ ਕਰਦੀਆਂ ਨੇ ਕਿ ਕਿਹਨੂੰ ਮਾਰਨਾ ਤੇ ਕਿਹਨੂੰ ਜਿਹਨੇ ਮਾਰੇ ਵੀ ਨੇ ਉਹਨੂੰ ਆਜ਼ਾਦ ਕਰਕੇ ਜਿਹੜਾ ਫਿਰਨ ਦੇਣਾ। ਸੋ ਅਸੀਂ ਭੈਣ ਜੀ ਦਾ ਸ਼ੁਕਰੀਆ ਵੀ ਅਦਾ ਕਰਦੇ ਜੀ। ਡਾਕਟਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ।
ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। व्यूअर्स वेलकम बैक टू प्रोग्राम। सो हम ਆਪਾਂ ਗੱਲਬਾਤ ਕਰਨ ਜਾ ਰਹੇ ਹਾਂ व्यूअर्स के दिल्ली ਦਾ ਲਾਲਾ ਕੇਜਰੀਵਾਲ ਪੰਜਾਬ ਦੇ ਹਿੰਦੂਆਂ ਦੀਆਂ ਵੋਟਾਂ ਲੈਣ ਲਈ ਹੁਣ ਪੂਰੀ ਤਰ੍ਹਾਂ ਫਿਰ ਕੋਈ ਹਿੰਦੂ ਕਾਰਡ ਖੇਡ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਪੰਜਾਬ ਦੇ ਹਿੰਦੂ ਅਸੁਰੱਖਿਅਤ ਹਨ ਅਤੇ ਫਿਕਰ ਵਿੱਚ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪੰਜਾਬ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਉਸ ਮੰਡੀ ਵਾਂਗ ਜਿਹਨੂੰ ਚਾਰੇ ਪਾਸਿਓਂ ਲੁੱਟਿਆ ਕੁੱਟਿਆ ਪੁੱਟਿਆ ਚੁੰਡਿਆ ਜੋ ਵੀ ਕਰ ਸਕਦੇ ਨੇ ਉਹ ਕਰਨ ਦੇ ਬਾਵਜੂਦ ਦਿੱਲੀ ਦੀਆਂ ਸਾਰੀਆਂ ਧਿਰਾਂ ਜਿੱਥੇ ਅਸੀਂ ਉਹਨਾਂ ਦੀਆਂ ਨੈਸ਼ਨਲ ਪਾਰਟੀਆਂ ਦੀ ਗੱਲ ਕਰਦੇ ਹਾਂ, ਕਾਂਗਰਸ ਬੀਜੇਪੀ, ਉਹ ਤਾਂ ਪਹਿਲਾਂ ਹੀ ਦਿੱਲੀ ਦੇ ਹਾਕਮ ਕਾਂਗਰਸ ਨੇ ਲੰਬਾ ਵਕਤ ਪੰਜਾਬ ਨੂੰ ਮਹਿਰੂਮ ਕੀਤਾ ਉਸ ਦੇ ਹੱਕਾਂ ਤੋਂ, ਤੇ ਬੀਜੇਪੀ ਨੇ ਇਕੱਲਾ ਇਹੀ ਨਹੀਂ ਕਿ ਪੰਜਾਬ ਦੀ ਇੰਡਸਟਰੀ ਔਰ ਪਾਣੀ ਔਰ ਦੂਸਰੇ 'ਚ ਜਿਹੜਾ ਉਹ ਲੁਟਾਉਣ 'ਚ ਮਦਦ ਕੀਤੀ। ਈਵਨ ਸਿੱਖਾਂ ਦੀ ਨਸਲਕੁਸ਼ੀ ਦੇ ਵਿੱਚ ਵੀ ਜੂਨ 84 ਹੋਏ, ਨਵੰਬਰ 84 ਹੋਏ, ਆਰਐਸਐਸ ਬਿਲਕੁਲ ਬੈਕ ਕਰਦੀ ਸੀ ਇੰਦਰਾ ਗਾਂਧੀ ਨੂੰ। ਬੀਜੇਪੀ ਦਾ ਆਪਣਾ ਮਤਾ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਕਿ ਇਹ ਤਾਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ। ਔਰ ਪੰਜਾਬ 'ਚ ਜਦੋਂ ਉਹਨਾਂ ਨੇ ਇਹ ਤਰਬੀਅਤ ਦੇਖੀ ਕਿ ਭਾਈ ਕਿਵੇਂ ਜਿਹੜੀ ਹੈ ਉਹ ਕਾਂਗਰਸ ਔਰ ਇਹਨਾਂ ਤੋਂ ਜਿਹੜਾ ਹੈ ਉਹ ਅਕਾਲੀ ਦਲ ਬਾਦਲ ਜਿਨ੍ਹਾਂ ਨੂੰ ਇਹਨਾਂ ਨੇ ਪੂਰਾ ਇਸਤੇਮਾਲ ਕੀਤਾ ਸੀ ਕਿ ਭਾਈ ਲੋਕਾਂ ਦਾ ਸਿੱਖ ਕੌਮ ਦਾ ਮੋਹ ਭੰਗ ਹੋ ਰਿਹਾ, ਤੇ ਫਿਰ ਅਸੀਂ ਗੱਲ ਕੀਤੀ ਸੀ ਵੇਰਵੇ ਦੇ ਨਾਲ ਕਿ ਕਿਵੇਂ ਅੰਨਾ ਹਜ਼ਾਰੇ ਦੇ ਵਰਤ ਦੇ ਬਹਾਨੇ ਵਿਵੇਕਾਨੰਦ ਫਾਊਂਡੇਸ਼ਨ ਜਿਹਨੂੰ ਅਜੀਤ ਡੋਵਲ ਜਿਹੜਾ ਏਜੰਸੀਆਂ ਦਾ ਖੁਫੀਆ ਏਜੰਸੀਆਂ ਦਾ ਹੈੱਡ ਕੈਬਨਿਟ ਰੈਂਕ ਔਰ ਇਸ ਵੇਲੇ ਕਰਤਾ ਧਰਤਾ ਹੈ, ਉਸ ਨੇ ਉਹ ਸਾਰਾ ਡਰਾਮਾ ਅੰਬਾਨੀ ਅਡਾਨੀ ਪਤੰਜਲੀ ਦੀ ਮਦਦ ਦੇ ਨਾਲ ਦਿੱਲੀ 'ਚ ਲੋਕਪਾਲ ਬਣਾਉਣ ਦੇ ਨਾਂ ਥੱਲੇ ਕਰਪਸ਼ਨ ਦੇ ਅਗੇਂਸਟ ਉਹ ਸਾਰਾ ਰਾਮਦੇਵ ਔਰ ਸ਼੍ਰੀ ਰਵੀ ਸ਼ੰਕਰ ਔਰ ਅੰਨਾ ਹਜ਼ਾਰੇ ਨੂੰ ਮਹਾਤਮਾ ਗਾਂਧੀ ਬਣਾ ਕੇ ਪੇਸ਼ ਕੀਤਾ। ਹੁਣ ਉਸ ਸਾਰੇ ਦੌਰ ਦੇ ਵਿੱਚ ਹੀ ਜਿਹੜਾ ਆਰਐਸਐਸ ਵੱਲੋਂ ਇਸ ਨੂੰ ਅਰਵਿੰਦ ਕੇਜਰੀਵਾਲ ਨੂੰ ਵੀ ਇੰਟਰੋਡਿਊਸ ਕੀਤਾ ਜਾਂਦਾ ਔਰ ਇਸ ਗੱਲ ਦਾ ਧਿਆਨ ਰਹੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਲਾਲਾ ਕੇਜਰੀਵਾਲ ਜਾਂ ਆਰਐਸਐਸ ਦੀ ਬੀ ਟੀਮ ਬੀਜੇਪੀ ਤੋਂ ਬਾਅਦ, ਤੇ ਇਹ ਗੱਲ ਗਲਤ ਨਹੀਂ ਹੈ ਕਿਉਂਕਿ ਤੁਸੀਂ ਥੋੜਾ ਜਿਹਾ ਵੀ ਇਸ ਨੂੰ ਜੇ ਸ਼ੌਕ ਰੱਖਦੇ ਹੋ ਦੇਖਣ ਦਾ ਕਿ ਭਾਈ ਇਹ ਸਾਰਾ ਕੀ ਹੈ ਔਰ ਕੇਜਰੀਵਾਲ ਦਾ ਤੁਸੀਂ ਸਾਰੇ ਪੀਰੀਅਡ ਦੇ ਵਿੱਚ ਸਟੈਂਡ ਦੇਖੋ ਅੱਡ-ਅੱਡ ਮੁੱਦਿਆਂ ਤੇ, ਉਹ ਪਾਣੀਆਂ ਦਾ ਹੋਏ, ਉਹ ਨਿਰੰਕਾਰੀਆਂ ਦਾ ਹੋਏ, ਉਹ ਹੁਣ ਸੌਦਾ ਸਾਧ ਨੂੰ ਲੈ ਕੇ ਜਿਹੜਾ ਕੁੰਵਰ ਵਿਜੇ ਪ੍ਰਤਾਪ ਜਿਸ ਨੂੰ ਆਪਣੇ ਗੁਣ ਗਾਉਣ ਵਾਲੇ ਵੀ ਸੀ ਕਿ ਜੀ ਦੇਖੋ ਉਹਨੇ ਰਿਪੋਰਟ ਜਾਰੀ ਕੀਤੀ ਦਰਬਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ, ਉਹ ਪਬਲਿਕ ਇਸ਼ਤਿਹਾਰ ਦੇ ਕੇ ਵਧਾਈ ਦੇ ਰਿਹਾ ਸੌਦਾ ਸਾਧ ਦੇ ਚੇਲਿਆਂ ਨੂੰ ਕਿ ਜੀ ਗੁਰੂ ਜੀ ਦੇ ਬਾਹਰ ਆਉਣ ਤੇ ਤੁਹਾਨੂੰ ਬਹੁਤ-ਬਹੁਤ ਵਧਾਈਆਂ। ਇਹੀ ਪਾਰਟ ਬਾਕੀਆਂ ਦੇ ਨਾਲ ਵੀ ਜੁੜਿਆ ਹੋਇਆ ਹੈ। ਸੋ ਇੱਕ ਵੀ ਐਕਸ਼ਨ ਜਿਹੜਾ ਕੇਜਰੀਵਾਲ ਦਾ, ਔਰ ਹੁਣ ਵੀ ਜੇ ਤੁਸੀਂ ਉਹਨਾਂ ਦੀ ਉਹ ਕੇਜਰੀਵਾਲ ਹੋਏ ਜਾਂ ਦੂਸਰੀਆਂ ਧਿਰਾਂ ਦਾ ਦੇਖੋ ਕੀ ਕਹਿੰਦੇ ਨੇ ਜੀ, ਪੰਜਾਬ 'ਚ ਦੇਖੋ ਅਸੀਂ ਹਸਪਤਾਲ ਖੋਲ੍ਹ ਦਿਆਂਗੇ, ਅਸੀਂ ਸਕੂਲ ਖੋਲ੍ਹ ਦਿਆਂਗੇ, ਅਸੀਂ ਡਰੱਗਸ ਬੰਦ ਕਰ ਦਿਆਂਗੇ, ਅਸੀਂ ਕਰਪਸ਼ਨ ਖਤਮ ਕਰ ਦਿਆਂਗੇ। ਹੁਣ ਜਿਹੜੇ ਮੋਦੀ ਸਰਕਾਰ ਜਾਂ ਦੂਜੀ ਸਭ ਤੋਂ ਕਰਪਟ ਸਰਕਾਰਾਂ ਚੋਂ, ਜਿਵੇਂ ਉਹ ਯੂਪੀ ਦੇ ਕਿਸਾਨ ਨੇ ਕਿਹਾ ਸੀ ਕਿ ਇਸ ਦੇਸ਼ ਨੂੰ 2 ਬੰਦੇ ਵੇਚ ਰਹੇ ਨੇ, 2 ਖਰੀਦ ਰਹੇ ਨੇ, ਮੋਦੀ ਔਰ ਅਮਿਤ ਸ਼ਾਹ ਵੇਚ ਰਹੇ ਨੇ, ਅੰਬਾਨੀ ਅਡਾਨੀ ਖਰੀਦ ਰਹੇ ਨੇ, ਕਹਿੰਦਾ ਚਾਰੋਂ ਹੀ ਗੁਜਰਾਤੀ ਨੇ। ਸੋ ਜਿਨ੍ਹਾਂ ਨੇ ਮੁਲਕ ਵੇਚਣ ਤੇ ਲਾਇਆ ਹੋਏ ਸਾਰੇ ਸਰਕਾਰੀ ਅਦਾਰੇ, ਰੇਲਵੇਜ਼, ਏਅਰਲਾਈਨਸ, ਹਰ ਕੁਝ, ਜ਼ਮੀਨਾਂ ਵੀ ਪੰਜਾਬ ਦੀਆਂ ਜਿਹੜੀਆਂ ਨੇ ਅੰਬਾਨੀ ਅਡਾਨੀ ਨੂੰ ਕਰਨ ਦੇ ਲਈ ਉਹ ਅਜੇ ਕਾਨੂੰਨ ਬਣਾਏ ਨਹੀਂ ਸੀ ਤੇ ਸਾਈਲੋ ਪਹਿਲਾਂ ਉਹਨਾਂ ਦੇ ਪੰਜਾਬ 'ਚ ਬਣਾ ਦਿੱਤੇ ਸੀ। ਹੁਣ ਇਹਨਾਂ ਹਾਲਾਤਾਂ ਦੇ ਚੱਲਦਿਆਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਬੀਜੇਪੀ ਐਕਸਪੋਜ਼ ਹੋਈ, ਬਾਦਲ ਕੇ ਐਕਸਪੋਜ਼ ਹੋਏ ਨੇ, ਕਾਂਗਰਸ ਅਮਰਿੰਦਰ, ਔਰ ਇਹਦੇ 'ਚ ਜੇ ਕਾਂਗਰਸ ਦੀ ਪ੍ਰਿਯੰਕਾ ਆ ਕੇ ਪੰਜਾਬ 'ਚ ਕਹਿੰਦੇ ਆ ਵੀ 4-4.5 ਸਾਲ ਪੰਜਾਬ ਨੂੰ ਕਾਂਗਰਸ ਨਹੀਂ ਸੀ ਚਲਾ ਰਹੀ, ਅਮਰਿੰਦਰ ਰਾਹੀਂ ਬੀਜੇਪੀ ਚਲਾ ਰਹੀ ਸੀ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਉਹਨਾਂ ਨੇ ਵੀ ਉਸ ਲਾਈਨ ਨੂੰ ਲਿਆ ਕਿਉਂਕਿ ਸਾਰੇ ਹੀ ਅਲਟੀਮੇਟਲੀ ਉਹਨਾਂ ਦੀ ਕਨਵਰਜੈਂਸ ਆ ਕੇ ਹਿੰਦੂਤਵਾ ਦੇ ਮਾਡਲ ਤੇ ਹੁੰਦੀ ਹੈ। ਔਰ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਜੇ ਇਸ ਜਿਹੜੀ ਇਨਕੰਬੈਂਟ ਕਹਿੰਦੇ ਨੇ ਜਿਹੜੀ
ਆਲਰੇਡੀ ਕਾਬਜ਼ ਧਿਰ ਹੁੰਦੀ ਹੈ ਕਿ ਵੀ ਜਦੋਂ ਐਂਟਾਈ ਇਨਕੰਬੈਂਸੀ ਹੋਈ, ਜਦੋਂ ਕਿ ਇੱਕ ਸਥਾਪਿਤ ਧਿਰ ਦੇ ਖਿਲਾਫ ਲੋਕਾਂ 'ਚ ਰੋਹ ਹੋਇਆ, ਤੇ ਉਹਨੂੰ ਤੁਸੀਂ ਕਿਹੜੀ ਸਿਆਸੀ ਟੀਮ ਦੇ ਹਵਾਲੇ ਕਰਨਾ? ਕੋਈ ਨਵਾਂ ਨਾ ਐਮਰਜ ਹੋ ਜਾਏ, ਜਾਂ ਜਿਵੇਂ ਅਸੀਂ ਦੇਖਦੇ ਹਾਂ ਕਿ ਭਾਈ ਆਜ਼ਾਦੀ ਪਸੰਦ ਸਿੱਖਾਂ ਦੇ ਹੱਥ 'ਚ ਤਾਕਤ ਦੇਣ ਲਈ ਲੋਕ ਨਾ ਆਣ ਕੇ ਭਾਈ ਇਹਨਾਂ ਨੂੰ ਨਕਾਰੋ। ਤੇ ਉਹਨਾਂ ਨੇ ਆਲਰੇਡੀ ਇਸ ਨੂੰ ਡੋਰਮੈਂਟ ਰੱਖ ਕੇ ਕੇਜਰੀਵਾਲ ਨੂੰ ਪਹਿਲੀ ਸਟੇਜ ਤੇ ਉਭਾਰਿਆ, ਔਰ ਹੁਣ ਵੀ ਉਹਨਾਂ ਦੇ ਨਾਲ ਜਿਹੜੇ ਰਹੇ ਬੰਦੇ ਨੇ ਉਹਨਾਂ ਦਾ ਇਹ ਹੈ ਕਿ ਭਾਈ ਇਹ ਕੇਜਰੀਵਾਲ ਐਂਡ ਮੋਦੀ ਮੀਨਸ RSS ਇਨ ਕਾਹੂਟਸ ਕੰਮ ਕਰਦੇ ਨੇ। ਕੇਜਰੀਵਾਲ ਖੁਦ ਕਹਿੰਦਾ ਕਿ ਜੀ ਮੈਂ ਤਾਂ ਮੇਰਾ ਤਾਂ ਪਿਓ ਵੀ ਭਾਰਤੀ ਜਨਸੰਘ ਦਾ ਸੀ, ਉਹਨੇ ਤਾਂ ਐਮਰਜੈਂਸੀ ਵੇਲੇ ਕੈਦ ਵੀ ਕੱਟੀ, ਮੈਂ ਤਾਂ ਪੱਕਾ ਜਨਸੰਘੀ ਹਾਂ, ਪੱਕਾ ਹਿੰਦੂਤਵ ਵੀ ਹਾਂ, ਮੈਂ ਕੋਈ ਸੌਫਟ ਹਿੰਦੂਤਵਾ ਨਹੀਂ ਹੈ। ਹੁਣ ਇਸ ਸਭ ਤੋਂ ਬਾਅਦ ਵੀ ਜੇ ਉਹਨਾਂ ਨੂੰ ਇਹ ਲੱਗਦਾ ਹੈ, ਔਰ ਜਿਵੇਂ ਜੇ ਮੋਦੀ ਔਰ ਅਮਿਤ ਸ਼ਾਹ ਨੇ ਰੈਲੀਆਂ ਜਲੰਧਰ, ਲੁਧਿਆਣਾ, ਪਟਿਆਲਾ ਇੱਧਰ ਉੱਧਰ ਕੀਤੀਆਂ ਨੇ, ਬੀਜੇਪੀ ਆਪਣਾ ਇਹ ਸਮਝਦੀ ਹੈ ਕਿ ਵੀ ਜਿਹੜਾ ਪੰਜਾਬ ਦਾ ਹਿੰਦੂ ਹੈ ਉਹ ਸਾਡਾ ਕੋਰ ਹੈ ਵੋਟ ਬੈਂਕ ਦੇ ਲਈ। ਔਰ ਇਹ ਗੱਲ ਦਾ ਧਿਆਨ ਰੱਖੇ ਕਿ ਪੰਜਾਬ ਦੇ ਹਿੰਦੂਆਂ ਦਾ ਜੇ ਤੁਸੀਂ VOTING ਪੈਟਰਨ 1966 ਤੋਂ ਬਾਅਦ ਦੇਖੋ, 1966 'ਚ ਪੰਜਾਬੀ ਸੂਬਾ ਬਣਦਾ, 1967 ਦੇ ਵਿੱਚ ਪਹਿਲੀ ਇਲੈਕਸ਼ਨ ਹੁੰਦੀ ਹੈ, ਤੇ ਉਹ ਬੀਜੇਪੀ ਔਰ ਕਾਂਗਰਸ ਦੇ ਵਿੱਚ ਪੈਂਡੂਲਮ ਵਾਂਗ ਹੁੰਦਾ ਹੈ। ਉਹ ਹਰ ਵਾਰ ਡਿਸਾਈਡ ਕਰਦੇ ਨੇ ਕਿਹਨੂੰ ਵੋਟਾਂ ਪਾਉਣੀਆਂ, ਉਸ ਧਿਰ ਨੂੰ ਜਿਹੜੀ ਸਿੱਖਾਂ ਨੂੰ ਸਭ ਤੋਂ ਜ਼ਿਆਦਾ ਕੁੱਟ ਚਾੜੇ। ਜਦੋਂ ਬਾਦਲ ਇਹਨਾਂ ਦੀ ਖੇਡ ਖੇਡਦਾ ਸੀ ਤੇ ਬਾਦਲਾਂ ਵੱਲ ਸੀ। ਜਦੋਂ ਬੇਅੰਤੇ ਦੀ ਸਰਕਾਰ 1992 'ਚ ਬਣਦੀ ਹੈ, ਪੰਜਾਬ ਦੇ ਵਿੱਚ ਆਜ਼ਾਦੀ ਲਹਿਰ ਮਿਲੀਟੈਂਟ ਸੰਘਰਸ਼ ਚੱਲ ਰਿਹਾ ਸੀ, ਉਦੋਂ ਜਿਹੜੀਆਂ 8-9% ਵੋਟਾਂ ਉਹਨੂੰ ਮਿਲਦੀਆਂ ਨੇ, ਬਾਕੀ ਤਾਂ ਬਾਈਕਾਟ ਦੀ ਲਾਈਨ ਸੀ, ਉਹ ਹਿੰਦੂਆਂ ਨੇ ਕਾਂਗਰਸ ਬੇਅੰਤ ਸਿੰਘ ਨੂੰ ਪਾਈਆਂ, ਔਰ ਬੇਅੰਤ ਸਿੰਘ ਨੂੰ ਤਾਂ ਭਗਵਾਨ ਰਾਮ ਔਰ ਕ੍ਰਿਸ਼ਨ ਦਾ ਅਵਤਾਰ ਕਹਿਣ ਲੱਗ ਗਏ ਸੀ, ਕਿਉਂਕਿ ਉਹਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨੀ ਦਾ ਸਫਾਇਆ ਕੀਤਾ। ਹੁਣ ਇਹਨਾਂ ਹਾਲਾਤਾਂ 'ਚ ਕਿਉਂਕਿ ਸ਼ਹਿਰਾਂ ਦੇ ਵਿੱਚ ਰੈਲੀਆਂ ਹੋਈਆਂ, ਹਿੰਦੂ ਵੋਟ ਕਾਂਗਰਸ 'ਚ ਵੀ ਜਾ ਸਕਦੀ ਹੈ, ਬੀਜੇਪੀ ਵੀ ਜਾ, ਹੁਣ ਕੇਜਰੀਵਾਲ ਰਾਹੀਂ ਉਹਨਾਂ ਨੇ ਸਿੱਖਾਂ ਨੂੰ ਤਾਂ ਉਹਨਾਂ ਨੇ ਦੇਖ ਲਿਆ ਕਿ ਜਿਹੜੇ ਪੇਂਡੂ ਸਿੱਖ ਨੇ ਇਹਨਾਂ ਨੂੰ ਤਾਂ ਅਸੀਂ ਗਧੇ ਬਣਾ ਕੇ ਆਪਣੀ ਸਪੋਰਟ 'ਚ ਅੰਡਰਕਰੰਟ ਸਭ ਕਹਿ ਰਹੇ ਨੇ ਜੀ ਉਹਨਾਂ ਦਾ ਰਨ ਕਰਦਾ। ਹਾਲਾਂਕਿ ਜਿਵੇਂ ਦੀਪ ਸਿੱਧੂ ਦਾ ਇਹ ਐਕਸੀਡੈਂਟ ਕਰਵਾਇਆ ਗਿਆ ਇਹਨਾਂ 4 ਦਿਨਾਂ 'ਚ, ਪੰਜਾਬ ਦੇ ਪੇਂਡੂ ਖੇਤਰਾਂ 'ਚ ਵੀ ਫਿਜ਼ਾ ਬਦਲ ਸਕਦੀ ਹੈ ਕਿ ਭਾਈ ਇਹ ਏਜੰਸੀਆਂ ਦੇ ਖਿਲਾਫ ਲੋਕ ਖਲੋ ਸਕਦੇ ਨੇ ਔਰ ਇੱਕਦਮ ਵੇਵ ਕਿਸੇ ਹੋਰ ਪਾਸੇ ਜਾ ਸਕਦੀ ਹੈ। ਲੇਕਿਨ ਪੰਜਾਬ ਦੇ ਹਿੰਦੂਆਂ ਨੂੰ ਇਹ ਦੱਸਣ ਦੇ ਲਈ ਕਿ ਤੁਹਾਡੇ ਕੋਲ ਦੇਖੋ, ਕੱਲਾ ਇਹ ਨਹੀਂ ਹੈ ਵੀ ਤੁਸੀਂ ਬੀਜੇਪੀ ਵੱਲ ਦੇਖੋ। ਉਹਨਾਂ ਨੂੰ ਲੱਗਦਾ ਕਿ ਵੀ ਜੇ ਕੱਲੇ ਪੇਂਡੂ ਬੇਸ ਤੇ ਸ਼ਾਇਦ ਕੇਜਰੀਵਾਲ ਦੀ ਸਰਕਾਰ ਨਾ ਬਣ ਸਕੇ, ਤੇ ਹੁਣ ਪੰਜਾਬ ਦੇ ਹਿੰਦੂਆਂ ਨੂੰ ਨਾਲ ਜੋੜਨ ਦੇ ਲਈ ਜਿਹੜਾ ਫਿਰਕੂ ਕਾਰਡ ਇਹ ਖੇਡਦਾ, ਔਰ ਇਹਨਾਂ ਦੀ ਸਾਰੀਆਂ ਅਖਬਾਰਾਂ 'ਚ ਖਬਰ ਲੱਗੀ ਹੈ। ਦੈਨਿਕ ਭਾਸਕਰ ਜਿਹੜਾ ਪੰਜਾਬ ਦੇ ਵਿੱਚ ਬੜਾ ਇਹਨਾਂ ਨੇ ਹੁਣ ਹਿੰਦੀ ਅਖਬਾਰਾਂ ਦੇ ਵੀ ਇੰਨੀ ਸਰਕੂਲੇਸ਼ਨ ਪੰਜਾਬ 'ਚ ਲਿਆਂਦੀ ਹੋਈ ਹੈ। ਔਰ ਲੁਧਿਆਣਾ 'ਚ ਅਰਵਿੰਦ ਕੇਜਰੀਵਾਲ ਕਹਿੰਦਾ ਕਿ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੇ ਵਿੱਚ ਜਿਹੜੀ ਚੂਕ ਹੋਈ, ਹੁਣ ਪਹਿਲੀ ਗੱਲ ਤਾਂ ਕੋਈ ਚੂਕ ਹੋਈ ਨਹੀਂ, ਥ੍ਰੈਟ ਹੈ ਹੀ ਨਹੀਂ ਸੀ। ਸੋ ਇੱਥੋਂ ਤੁਹਾਨੂੰ ਨਜ਼ਰ ਆਏਗਾ ਕਿ ਵੀ ਇਹ ਤਾਂ ਉਹੀ ਬੋਲੀ ਬੋਲ ਰਿਹਾ ਜੋ ਬੀਜੇਪੀ ਬੋਲ ਰਹੀ ਹੈ, ਜੋ ਮੋਦੀ ਨੇ ਬੋਲੀ। ਉਹ ਨਾਲ ਉਹ ਕਹਿ ਰਿਹਾ ਕਿ ਪ੍ਰਾਈਮ ਮਿਨਿਸਟਰ ਦੀ ਸੁਰੱਖਿਆ 'ਚ ਚੂਕ ਤੋਂ ਬਾਅਦ ਪੰਜਾਬ ਦਾ ਹਿੰਦੂ ਤੇ ਵਪਾਰੀ ਉਹ ਬਹੁਤ ਫਿਕਰਮੰਦ ਹੈ ਔਰ ਉਹਨੂੰ ਆਪਣੀ ਸੁਰੱਖਿਆ ਦਾ ਡਰ ਹੈ। ਹੁਣ ਮਤਲਬ ਇਹ ਹੈ ਕਿ ਖੁੱਲ੍ਹ ਕੇ ਹਿੰਦੂ ਕਾਰਡ ਖੇਲਣ ਦੀ ਲਾਈਨ, ਔਰ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਹਿੰਦੂ ਵਰਗ ਹੈ, ਵਪਾਰੀ ਵਰਗ ਹੈ, ਉਹ ਬਹੁਤ ਫਿਕਰਮੰਦ ਹੈ, ਕਿਉਂਕਿ ਪੰਜਾਬ ਪਹਿਲਾਂ ਹੀ ਦਹਿਸ਼ਤਗਰਦੀ ਦੇ ਬੜੇ ਕਾਲੇ ਦੌਰ 'ਚੋਂ ਗੁਜ਼ਰਿਆ। ਇਸ ਲਈ ਪੰਜਾਬ ਦੇ ਹਿੰਦੂਆਂ ਦੇ ਮਨਾਂ ਦੇ ਵਿੱਚ ਜਿਹੜੀ ਹੈ ਇਨਰ ਇਨਸਿਕਿਉਰਿਟੀ ਹੈ। ਔਰ ਉਹਨਾਂ ਨੇ ਕਿਹਾ ਜੀ ਦੇਖੋ, ਇਹ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ PM ਦੀ ਸਿਕਿਉਰਿਟੀ ਨੂੰ ਲੈ ਕੇ ਇਹਨਾਂ ਨੇ ਗੰਦੀ ਰਾਜਨੀਤੀ ਕੀਤੀ ਹੈ, ਔਰ ਇਸ ਸਾਰੇ ਦੇ ਚੱਲਦਿਆਂ ਹਿੰਦੂਆਂ ਦੇ ਮਨ 'ਚ ਬਹੁਤ ਡਰ ਔਰ ਅਸੁਰੱਖਿਆ ਪੈਦਾ ਹੋਈ ਹੈ। ਔਰ ਫਿਰ ਇੱਥੇ ਨਹੀਂ ਰੁਕਿਆ, ਤੁਸੀਂ ਦੇਖੋ ਕਿਵੇਂ ਉਹ ਕਿਸ ਹੱਦ ਤੱਕ ਜਾ ਕੇ ਉਹੀ ਹਿੰਦੂਤਵੀ ਜਿਹੜੀ ਬੋਲੀ ਅਮਰਿੰਦਰ ਬੋਲਦਾ ਹੈ, ਉਹ ਕਹਿੰਦਾ ਜੀ ਪੰਜਾਬ 'ਚ ਟਿਫਨ ਬੰਬ ਮਿਲ ਰਹੇ ਨੇ, ਬਾਰਡਰ ਤੋਂ ਡਰੋਨ ਆ ਰਹੇ ਨੇ, ਲੁਧਿਆਣੇ 'ਚ ਧਮਾਕਾ ਹੋਇਆ, ਦਰਬਾਰ ਸਾਹਿਬ ਦੀ ਘਟਨਾ ਹੋਈ। ਇਸ ਸਾਰੇ ਨੂੰ ਦੇਖ ਕੇ ਜਿਹੜੇ ਪੰਜਾਬ ਦੇ ਹਿੰਦੂ ਜਿਹੜੇ ਨੇ ਉਹ ਬਹੁਤ ਇਨਸਿਕਿਉਰ ਨੇ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਜਾ ਕੇ ਇਹ, ਜੇ ਰੱਬ ਨਾ ਕਰੇ ਪੰਜਾਬ ਦੇ ਲੋਕਾਂ ਨੇ ਜੇ ਅਕਲ ਨਾ ਲਈ, ਸਿੱਖ ਕੌਮ ਨੇ ਖਾਸ ਤੌਰ ਤੇ ਕੇਜਰੀਵਾਲ ਦੇ ਹੱਥ 'ਚ ਬਾਗਡੋਰ ਫੜਾ ਦਿੱਤੀ, ਤੇ ਫਿਰ ਅੰਦਾਜ਼ਾ ਲਾਓ ਕਿ ਕੀ ਹੋਣ ਜਾ ਰਿਹਾ ਕਿ ਭਾਈ ਇਹ ਤਾਂ ਬਿਲਕੁਲ ਇਹ ਗੱਲ ਉੱਥੇ ਜਿਹੜੇ ਸਕਾਲਰ ਨੇ ਥੋੜੇ ਬਹੁਤ ਇਮਾਨਦਾਰੀ ਨਾਲ ਗੱਲ ਕਰਦੇ ਨੇ, ਉਹ ਕਹਿੰਦੇ ਨੇ ਫਿਰ ਤਾਂ ਕਾਂਗਰਸ ਔਰ ਬੀਜੇਪੀ ਦੇ ਜ਼ੁਲਮਾਂ ਨੂੰ ਵੀ ਜਿਹੜਾ ਪੰਜਾਬ ਭੁੱਲ ਜਾਏਗਾ ਇਸ ਹੱਦ ਤੱਕ ਜਾ, ਕਿਉਂਕਿ
ਭਗਵੰਤ ਮਾਨ ਇੱਕ ਡੰਮੀ, ਜਿਸ ਨੂੰ ਤਾਂ ਕਾਮੇਡੀਅਨ ਚੰਗਾ, ਅਦਰਵਾਈਜ਼ ਤਾਂ ਕੋਈ, ਜਦੋਂ ਅਸੀਂ ਐਡਮਿਨਿਸਟ੍ਰੇਸ਼ਨ ਦੂਜੇ, ਉਹ ਤਾਂ ਸਿੱਧੀ ਦਿੱਲੀ ਦੇ ਨਾਲ ਤਾਰਾਂ ਜੁੜੀਆਂ ਨੇ। ਔਰ ਉਸੇ ਨੂੰ ਹੀ ਜਦੋਂ ਮੋਦੀ ਆ ਕੇ ਕਹਿੰਦਾ ਕਿ ਡਬਲ ਇੰਜਨ ਕੀ ਸਰਕਾਰ ਬਣਾਓ, ਹੁਣ ਡਬਲ ਇੰਜਨ ਕਿਹਨੂੰ ਹੈ? ਅਗਲੇ ਨੇ ਪੁੱਛਿਆ, ਉਹਨਾਂ ਨੇ ਕਿਹਾ ਜੀ ਯੂਪੀ 'ਚ ਨਹੀਂ ਡਬਲ ਇੰਜਨ ਦੀ ਸਰਕਾਰ, ਗੁਜਰਾਤ 'ਚ ਵੀ ਡਬਲ ਇੰਜਨ, ਕਿ ਵੀ ਸਟੇਟ ਦੇ ਵਿੱਚ ਵੀ ਜੇ ਬੀਜੇਪੀ ਹੈ ਤੇ ਉੱਪਰ ਵੀ ਬੀਜੇਪੀ ਹੈ ਤੇ ਡਬਲ ਇੰਜਨ ਦੀ ਸਰਕਾਰ ਜਿਹੜੀ ਆ ਉਹ ਸਭ ਕੁਝ ਕਰੇਗੀ। ਉਹਨਾਂ ਨੇ ਕਿਹਾ ਜੀ ਬਾਕੀ ਸੂਬਿਆਂ ਦਾ ਹਾਲ ਦੇਖ ਲਓ। ਪਰ ਕੁੱਲ ਮਿਲਾ ਕੇ ਜੇ ਤੁਸੀਂ ਸੈਂਟਰ ਨੂੰ ਸਟਰੋਂਗ ਕਰਨ ਦੀ ਗੱਲ ਕਰੋ ਤੇ ਉਹੀ ਕੇਜਰੀਵਾਲ ਜਿਹੜਾ ਦਿੱਲੀ ਦੇ ਲਈ ਫੁੱਲ ਫਲੈਜ ਸਟੇਟ ਦਾ ਦਰਜਾ ਮੰਗਦਾ ਸੀ, ਉਹਦੇ ਤੋਂ ਉਹ ਪਾਵਰਸ ਵੀ ਖੋਹ ਲਈਆਂ ਜਿਹੜੀਆਂ ਕਿ ਯੂਨੀਅਨ ਟੈਰੀਟਰੀ ਕੋਲ ਹੁੰਦੀਆਂ। ਲੇਕਿਨ ਤੁਸੀਂ ਪੰਜਾਬ 'ਚ ਦੇਖੋਗੇ ਕਿਤੇ ਉਹਨੇ ਫੈਡਰਲਿਜ਼ਮ ਦੀ ਗੱਲ ਕੀਤੀ ਹੋਏ ਕਿ ਫੈਡਰਲ ਢਾਂਚਾ ਸਟਰੋਂਗ ਹੋਣਾ ਚਾਹੀਦਾ ਹੈ। ਅੱਧਾ ਪੰਜਾਬ BSF ਦੇ ਹਵਾਲੇ ਕੀਤਾ ਹੋਇਆ। ਇਹ ਅੱਗੋਂ ਕਹਿ ਰਹੇ ਨੇ ਦੇਖੋ ਜੀ ਟਿਫਨ ਬੰਬ ਮਿਲ ਰਹੇ ਨੇ, ਦੂਸਰਾ ਹੋ ਰਿਹਾ, ਅਸੀਂ ਤਾਂ ਪੰਜਾਬ 'ਚ ਪੂਰੀ ਸਿਕਿਉਰਿਟੀ। ਔਰ ਜੇ ਇਹਨਾਂ ਦੀ ਚੱਲੀ ਜੋ ਇਸ ਵੇਲੇ ਗਰਾਊਂਡ ਤੋਂ ਸਾਨੂੰ ਵੀ ਜਾਣਕਾਰੀ ਮਿਲ ਰਹੀ ਹੈ ਵੀ ਇਹਨਾਂ ਨੇ ਅਲਟੀਮੇਟਲੀ ਪੰਜਾਬ ਨੂੰ ਫੌਜੀ ਛਾਉਣੀ ਬਣਾ ਦੇਣਾ। ਬਿਲਕੁਲ। ਔਰ ਇਸ ਤੋਂ ਵੀ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇ ਇਹਨਾਂ ਨੂੰ ਲੱਗਾ ਕਿ ਭਾਈ ਇਹ ਸਾਡੇ ਹੱਥ ਤੋਂ ਨਿਕਲ ਰਹੀ ਹੈ ਗੱਲ, ਇਹ ਅਸੀਂ ਇਲੈਕਟੋਰਲੀ ਮੂਰਖ ਨਹੀਂ ਬਣਾ ਸਕਦੇ, ਫਿਰ ਇਹ ਜੰਮੂ ਕਸ਼ਮੀਰ ਵਾਲਾ ਹਾਲ ਕਰਕੇ ਅੱਧੇ ਜ਼ਿਲ੍ਹੇ ਤੋੜ ਕੇ ਇੱਧਰ ਅੱਧੇ ਉਧਰ ਯੂਨੀਅਨ ਟੈਰੀਟਰੀ ਬਣਾ ਕੇ ਸਿੱਧੀ ਫੌਜ ਰਾਹੀਂ ਪੰਜਾਬ ਦੇ ਵਿੱਚ ਕੰਟਰੋਲ ਕਰਨਗੇ। ਸੋ ਅਸੀਂ ਇਹੀ ਸਮਝਦੇ ਹਾਂ ਕਿ ਜਿੱਥੇ ਦੀਪ ਸਿੱਧੂ ਦਾ ਵਿਛੋੜਾ ਇਸ ਵੇਲੇ ਕੌਮ ਸਾਰੀ ਦੁਨੀਆ 'ਚ ਮਹਿਸੂਸ ਕਰ ਰਹੀ ਹੈ, ਜੇ ਉਸ ਦੇ ਜਾਣ ਨੂੰ ਪੰਜਾਬ ਦੇ ਲੋਕ ਇਹ ਸਮਝ ਸਕਣ ਕਿ ਭਾਈ ਉਸ ਨੇ ਇੱਕ ਆਵਾਜ਼ ਦੇ ਕੇ ਬੁਲੰਦ ਕਰਕੇ ਦੱਸਿਆ ਸੀ ਕਿ ਇੱਥੇ ਸਭ ਇਹ ਲੁਟੇਰੇ ਨੇ, ਪੰਜਾਬ ਨੂੰ ਲੁੱਟ ਰਹੇ ਨੇ, ਅੱਗੋਂ ਲੁੱਟਣਾ ਚਾਹੁੰਦੇ ਨੇ, ਤੇ ਪੰਜਾਬ ਦੇ ਲੋਕੋ ਆਪਣੀ ਖੁਦ ਮੁਖਤਾਰੀ ਲਈ, ਆਪਣੇ ਹੱਕਾਂ ਲਈ, ਪੰਜਾਬ ਦੀ ਅਣਖ ਆਨ ਸ਼ਾਨ ਲਈ ਖਲੋਵੋ। ਤੇ ਇਹੀ ਦੀਪ ਸਿੱਧੂ ਨੂੰ ਵੀ ਟ੍ਰਿਬਿਊਟ ਹੋਏਗੀ ਔਰ ਇਹੀ ਸਾਡੇ ਲਈ ਇੱਕ ਸੇਫਟੀ ਵਾਲਵ ਵੀ ਹੋਏਗਾ ਟੈਂਪਰੇਰੀਲੀ। ਅਲਟੀਮੇਟਲੀ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਇੱਕ ਅਕੱਟ ਸੱਚਾਈ ਹੈ, ਇਹ ਇੱਕ ਮੁਕੰਮਲ ਸੱਚਾਈ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 57 ਮੁਸਲਮਾਨ ਮੁਲਕਾਂ ਦੀ ਸੰਸਥਾ OIC ਵੱਲੋਂ ਹਿਜਾਬ ਦੇ ਮੁੱਦੇ ਤੇ ਭਾਰਤ ਦੇ ਖਿਲਾਫ ਸਖਤ ਸਟੈਂਡ ਲਿਆ ਗਿਆ ਹੈ। ਲੇਕਿਨ ਦੂਸਰੇ ਪਾਸੇ ਸਾਊਦੀ ਅਰੇਬੀਆ ਦੇ ਫੌਜੀ ਚੀਫ ਦਿੱਲੀ ਵਿੱਚ ਹਨ ਅਤੇ ਉਹਨਾਂ ਨੂੰ ਭਾਰਤੀ ਫੌਜ ਵੱਲੋਂ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਹੈ। ਇਹ ਦੋਗਲਾਪਨ ਕਿਉਂ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਅਸੀਂ ਜਦੋਂ ਕਰਨਾਟਕਾ ਦੀ ਘਟਨਾ ਹਿਜਾਬ ਔਰ ਮੁਸਕਾਨ ਖਾਨ ਦੀ ਬਹਾਦਰੀ ਔਰ ਹਿਜਾਬ ਨੂੰ ਲੈ ਕੇ ਹਿੰਦੂ ਤਵੀਆਂ ਵੱਲੋਂ ਵਿੱਢੀ ਕੈਂਪੇਨ ਜਿਹੜੀ ਕਿ ਖਾਸ ਤੌਰ ਤੇ ਐਂਡ ਹੋਏਗੀ ਜਦੋਂ ਕਿ ਉਹ ਯੂਨੀਫਾਰਮ ਸਿਵਲ ਕੋਡ ਬਣਾਉਣਗੇ, ਜਿਹਦਾ ਮਤਲਬ ਹੋਏਗਾ ਮੁਸਲਿਮ ਪਰਸਨਲ ਲਾਅ ਦਾ ਖਾਤਮਾ, ਇਸ ਦੀ ਗੱਲ ਅਸੀਂ ਕੀਤੀ ਸੀ ਔਰ ਅਸੀਂ ਇਹ ਸ਼ਰਮ ਵੀ ਦਿੱਤੀ ਸੀ ਖਾਸ ਤੌਰ ਤੇ OIC ਨੂੰ ਦਾ ਨਾਂ ਲੈ ਕੇ ਕਿ ਵੀ ਕਿੱਥੇ ਨੇ 57 ਇਸਲਾਮਿਕ ਮੁਲਕ ਔਰ ਕਿੱਥੇ ਨੇ ਉਹ ਸਾਰੇ ਗੈਰਤਮੰਦ ਮੁਸਲਮਾਨ ਜਿਹੜੇ ਇਸ ਵੇਲੇ ਜਿਨ੍ਹਾਂ ਨੇ ਮੂੰਹ 'ਚ ਕੁੰਗਣੀਆਂ ਪਾਈਆਂ ਹੋਈਆਂ। ਇਹ ਤਾਂ ਨਹੀਂ ਹੈ ਕਿ ਸਾਡੀ ਆਵਾਜ਼ ਹੀ ਉਹਨਾਂ ਨੇ ਸੁਣੀ ਹੋਏਗੀ, ਜ਼ਾਹਰ ਹੈ
कि होर भी बागैरत ਜਿਹੜੇ ਮੁਸਲਮਾਨ ਨੇ ਉਹਨਾਂ ਨੇ ਇਹ ਸਾਰਿਆਂ ਨੂੰ ਜਿਹੜਾ ਇਹਨਾਂ ਨੂੰ ਸ਼ਰਮ ਦਿੱਤੀ ਔਰ OIC ਨੇ ਪਿਛਲੇ ਦਿਨਾਂ 'ਚ ਇਸ ਦੇ ਉੱਤੇ ਇੱਕ ਫਿਰ ਸਟਰੋਂਗ ਸਟੇਟਮੈਂਟ ਦਿੱਤੀ ਜਿਹਦੇ 'ਚ ਉਹਨਾਂ ਨੇ ਇਕੱਲੀ ਸਟੇਟਮੈਂਟ ਹੀ ਨਹੀਂ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਔਰ ਹਿਊਮਨ ਰਾਈਟ ਕਾਉਂਸਲ ਨੂੰ ਵੀ ਇਹ ਅਪੀਲ ਕੀਤੀ ਕਿ ਟੂ ਟੇਕ ਨੈਸੈਸਰੀ ਮੇਜਰਸ following reports of Muslim students being prevented from wearing hijab in Karnataka और उन्होंने कहा कि भी इस दे उत्ते एक्टिव एक्शन लो OIC General Secretariat further urges once again to India to ensure the safety, security and well-being of Muslim community while protecting the way of life of its members and to bring the instigators and perpetrators of acts of violence and hate crimes against them to justice. So उन्होंने इंडिया ਨੂੰ ਵੀ ਕਿਹਾ ਕਿ ਭਾਈ ਇਹ ਬੰਦ ਕਰੋ ਜੋ ਤੁਸੀਂ ਕਰ ਰਹੇ ਹੋ ਬੱਚਿਆਂ ਦੀ ਮੁਸਲਮਾਨਾਂ ਦੀ ਸੇਫਟੀ ਸਿਕਿਉਰਿਟੀ ਦਾ ਧਿਆਨ ਰੱਖੋ ਔਰ ਇਹ ਜਿਹੜੇ ਲੋਕ ਇਸ ਕਿਸਮ ਦੀ ਭੜਕਾਟ ਪੈਦਾ ਕਰ ਰਹੇ ਨੇ ਔਰ ਇਹ ਹਿੰਸਾ ਕਰ ਰਹੇ ਨੇ ਉਹਨਾਂ ਨੂੰ ਨੱਥ ਪਾਓ ਤਾਂ ਕਿ ਇਹ ਹੇਟ ਕ੍ਰਾਈਮ ਰੁਕਣ ਔਰ ਮੁਸਲਮਾਨਾਂ ਨੂੰ ਜਸਟਿਸ ਮਿਲੇ ਸੋ ਜ਼ਾਹਰ ਹੈ ਕਿ ਇੱਕ ਸਟਰੋਂਗ ਸਟੇਟਮੈਂਟ ਹੈ ਲੇਕਿਨ ਹੁਣ ਤੁਸੀਂ ਭਾਰਤ ਜਿਹੜਾ ਅਦਰਵਾਈਜ਼ ਕਿੰਨਾ ਜ਼ਿਆਦਾ ਡਿਪੈਂਡੈਂਟ ਹੈ ਤੇਲ ਦਾ ਮਾਮਲਾ ਹੋਏ ਅਦਰਵਾਈਜ਼ 5 ਤੋਂ 6 ਮਿਲੀਅਨ ਇੰਡੀਅਨ ਜਿਹੜੇ ਨੇ ਉਹ ਇਹਨਾਂ ਸਾਰੇ ਮੁਸਲਿਮ ਮੁਲਕਾਂ ਦੇ ਵਿੱਚ ਕੰਮ ਕਰਦੇ ਨੇ ਜੋ ਮੁਸਲਮਾਨਾਂ ਨਾਲ ਭਾਰਤ ਸਲੂਕ ਹੋ ਰਿਹਾ ਇਹ ਕਹਿਣ ਨਾ ਵੀ ਪੈਕ ਦਾ ਬੈਗਸ ਐਂਡ ਲੀਵ ਜਿਵੇਂ ਉਹ ਯੁਗਾਂਡਾ ਦੇ ਈਦੀ ਅਮੀਨ ਨੇ ਕੱਢਿਆ ਸੀ ਸਾਰਿਆਂ ਨੂੰ ਤੇ ਇਹਨਾਂ ਨੂੰ ਪਤਾ ਲੱਗ ਜਾਏ ਪਰ ਉਹ ਤਾਂ ਕੱਢਣ ਦੀ ਦੂਰ ਦੀ ਗੱਲ ਅਸੀਂ ਗੱਲ ਕਰਾਂਗੇ ਹੁਣ ਅੱਜ ਇੰਡੀਆ ਨੇ ਕਿਵੇਂ ਵੈਨਮਸ ਜ਼ਹਿਰੀਲਾ ਰਿਐਕਸ਼ਨ ਦਿੱਤਾ ਹੈ ਉਹਨਾਂ ਦਾ ਜਿਹੜੀ ਫੋਰਨ ਮਿਨਿਸਟਰੀ ਦਾ ਸਪੋਕਸਮੈਨ ਹੈ ਮਿਸਟਰ ਅਰਿੰਦਮ ਬਾਗਚੀ ਉਹ ਇਹ ਕਹਿ ਰਿਹਾ ਹੈ OIC ਸੈਕਟਰੀਏਟ ਹੈਜ਼ ਕਮਿਊਨਲ ਮਾਈਂਡਸੈਟ ਇੰਡੀਆ ਕਿ ਵੀ ਇਹ ਬਿਲਕੁਲ ਫਿਰਕੂ ਹੈ OIC ਵਾਲੇ ਔਰ OIC ਹੈਡ ਆਸਕਡ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ UN ਨੂੰ ਕਿਹਾ ਕਿ ਉਹ ਹਿਜਾਬ ਦੇ ਉੱਤੇ ਗੱਲ ਕਰਨ ਔਰ ਈਵਨ ਅਮਰੀਕਨ US ਸਰਫ ਨੇ ਵੀ ਕਿਹਾ ਉਹਦੇ ਤੇ ਵੀ ਇਹਨਾਂ ਨੇ ਕਿਹਾ ਜੀ ਇਹ ਗਲਤ ਸਾਨੂੰ ਕਰ ਰਹੇ ਨੇ ਔਰ ਤੁਸੀਂ ਜਿਹੜਾ ਔਰ ਇੰਡੀਆ ਨੇ OIC ਦੇ ਉੱਤੇ ਕਿਹਾ ਕਿ ਇਟ ਵਾਸ ਹਾਈਜੈਕਡ ਬਾਈ ਵੈਸਟਡ ਇੰਟਰਸਟ ਉਹ ਕਹਿ ਰਿਹਾ ਕਿ 57 ਦੇਸ਼ ਜਿਹੜੇ ਨੇ ਇਹਨਾਂ ਨੂੰ ਹਾਈਜੈਕ ਔਰ ਗੱਲ ਉਹ ਪਾਕਿਸਤਾਨ ਤੇ ਹੀ ਕਰਦੇ ਨੇ ਕਿਉਂਕਿ ਪਾਕਿਸਤਾਨ ਹੀ ਮੂਵ ਕਰਦਾ ਬਾਕੀ ਤਾਂ ਇਹਨਾਂ ਨੂੰ ਸ਼ੇਖਾਂ ਨੂੰ ਜਾਂ ਦੂਜਿਆਂ ਨੂੰ ਤਾਂ ਕੋਈ ਫਿਕਰ ਹੀ ਨਹੀਂ ਹੈ ਇਹਨਾਂ ਦੇ ਤਾਂ ਆਪਣੇ ਹਰਮਾਂ ਦੇ ਵਿੱਚ ਰਾਧਾ ਸ਼ੀਲਾ ਬੈਠੀਆਂ ਹੋਈਆਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਵੀ ਕੌਣ ਕੀ ਹੋ ਰਿਹਾ ਇਹ ਆਸ਼ੀ 'ਚ ਲੱਗੇ ਹੋਏ ਨੇ ਔਰ ਫਿਰ ਵੀ ਮੈਨੂੰ ਲੱਗਾ ਕਿ ਜੀ OIC ਨੇ ਜਿਹੜਾ ਘੱਟੋ ਘੱਟ ਸਟੇਟਮੈਂਟ ਤਾਂ ਦਿੱਤੀ ਹੈ ਹੁਣ ਨਾਲ ਦੀ ਨਾਲ ਜਦੋਂ ਮੈਂ ਦੂਸਰੀ ਖਬਰ ਦੇਖੀ ਕਿ ਸਾਊਦੀ ਅਰੇਬੀਆ ਦਾ ਜਿਹੜਾ ਫੌਜੀ ਚੀਫ ਹੈ ਆਰਮੀ ਚੀਫ ਜਨਰਲ ਇੱਕ ਪਾਸੇ ਇੰਡੀਆ ਦਾ ਹੈ MM ਨਰਵਾਣੇ ਔਰ ਦੂਸਰੇ ਪਾਸੇ ਕਮਾਂਡਰ ਆਫ ਰਾਇਲ ਸਾਊਦੀ ਲੈਂਡ ਫੋਰਸਿਸ ਲੈਫਟੀਨੈਂਟ ਜਨਰਲ ਫਾਹਦ ਬਿਨ ਅਬਦੁੱਲਾ ਮੁਹੰਮਦ ਅਲੀ ਮੁਤਾਇਰ ਨਾਂ ਤਾਂ ਬਹੁਤ ਵੱਡਾ ਹੈ ਪਰ ਹੁਣ ਹੈ ਕਿੱਥੇ ਵੀ ਇੱਕ ਪਾਸੇ 20 ਕਰੋੜ ਮੁਸਲਮਾਨਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ ਬੱਚੀਆਂ ਉਹਨਾਂ ਦੀਆਂ ਇਕੱਲਾ ਇਹ ਨਹੀਂ ਵੀ ਇੱਕ ਥਾਂ ਤੇ ਘਟਨਾ ਹੋਈ ਹੁਣ ਇੱਕ ਥਾਂ ਐਗਜ਼ਾਮ ਸੀ ਕਰਨਾਟਕਾ 'ਚੋਂ ਬੱਚੀਆਂ ਹਿਜਾਬ ਪਾ ਕੇ ਗਈਆਂ ਉਹਨਾਂ ਕਿਹਾ ਤੁਸੀਂ ਅੰਦਰ ਨਹੀਂ ਜਾਓ ਉਹਨਾਂ ਨੇ ਕਿਹਾ ਜੀ ਅਸੀਂ ਲੈਣਾ ਨਹੀਂ ਐਗਜ਼ਾਮ ਬਾਈਕਾਟ ਅਟੈਕ ਹੋ ਰਹੇ ਨੇ ਇੱਕ ਥਾਂ ਇੱਕ ਵੀਡੀਓ ਆਈ ਹੈ 10-15 ਹਿਜਾਬ ਵਾਲੀਆਂ ਬੱਚੀਆਂ ਕਿਤੇ ਬਾਹਰ ਪਾਰਕ ਦੇ ਵਿੱਚ ਜਾਂ ਦੂਜੀਆਂ ਨੇ ਔਰ ਪੂਰੇ ਹਿੰਦੂ ਗੁੰਡਿਆਂ ਦੀ ਭੀੜ ਜਿਹੜੀ ਆ ਉਹਨਾਂ ਨੂੰ ਚੇਜ਼ ਕਰ ਰਹੀ ਹੁਣ ਇਸ ਸਾਰੇ ਦੇ ਚੱਲਦੇ ਆ ਇਹ ਦਰਸ਼ਕ ਪਿਕਚਰ ਵੀ ਦੇਖ ਸਕਦੇ ਨੇ ਔਰ ਖਬਰ ਹੈ ਜਨਰਲ ਨਰਵਾਣੇ ਹੋਲਡ ਟਾਕਸ ਵਿਦ ਸਾਊਦੀ ਅਰੇਬੀਅਨ ਕਮਾਂਡਰ ਲੈਫਟੀਨੈਂਟ ਜਨਰਲ ਅਲ ਮੁਤਾਸਿਰ ਵਾਸ ਆਲਸੋ ਅਕਾਰਡਡ ਅ ਗਾਰਡ ਆਫ ਆਨਰ ਐਟ ਦਾ ਸਾਊਥ ਬਲਾਕ ਲੌਨਸ ਬਿਫੋਰ ਦਾ ਟਾਕਸ ਹੁਣ ਸਾਊਦੀ ਅਰੇਬੀਆ ਦੇ ਫੌਜੀ ਜਨਰਲ ਫਾਹਦ ਬਿਨ ਅਬਦੁੱਲਾ ਮੁਹੰਮਦ ਅਲ ਮੁੰਤੇਰ ਜਿਹੜੇ ਨੇ ਉਹ ਗਾਰਡ ਆਫ ਆਨਰ ਲੈ ਰਹੇ ਨੇ ਉਸ ਦਿੱਲੀ ਦੇ ਵਿੱਚ ਜਿੱਥੇ ਮੁਸਲਮਾਨ ਬੱਚੀਆਂ ਨੂੰ ਹਿਜਾਬ ਪਹਿਨਣ ਦੀ ਆਗਿਆ ਨਹੀਂ ਹੈ ਕਸ਼ਮੀਰ 'ਚ 1 ਮਿਲੀਅਨ ਫੌਜ ਮੁਸਲਮਾਨਾਂ ਦਾ ਸ਼ਿਕਾਰ ਕਰ ਰਹੀ ਹੈ ਔਰ ਇਹ ਸਾਰੇ ਦੇ ਥੱਲੇ ਉਹਨਾਂ ਦੀ ਖਬਰ ਹੀ ਇਹ ਹੈ ਕਿ ਵੀ ਜਨਰਲ ਨਰਵਾਣੇ ਨੂੰ ਮਿਲੇ and discussed ways to further enhance bilateral defense cooperation between the two countries. ਹੁਣ ਇਹ ਸਾਊਦੀ ਅਰੇਬੀਆ ਨੂੰ ਕੀ ਬਿਮਾਰੀ ਪਈ ਹੈ ਹੁਣ ਇੰਡੀਆ ਉਹਨਾਂ ਨੂੰ ਪ੍ਰੋਟੈਕਟ ਕਰੇਗਾ ਤੁਸੀਂ ਉਹ ਹਿੰਦੂ ਫੌਜੀ ਲਿਜਾਓਗੇ ਉੱਥੇ ਸਾਊਦੀ ਅਰੇਬੀਆ 'ਚ ਜਾਂ ਤੁਹਾਡੀ ਇਹਨਾਂ ਨੂੰ ਕੀ ਲੋੜ ਹੈ ਪਰ ਮੈਂ ਸਮਝਦਾ ਵੀ ਇਹ ਗੱਲ ਦੱਸਦੀ ਹੈ ਕਿ ਜਿਹੜੀ OIC ਦੇ ਵਿੱਚ ਮੇਨ ਆਵਾਜ਼ ਤਾਂ ਸਾਊਦੀ ਅਰੇਬੀਆ ਦੀ ਹੈ ਕਿ ਵੀ ਇਹਨਾਂ ਨੂੰ ਕੋਈ ਫਿਕਰ ਨਹੀਂ ਹੈ ਅਦਰਵਾਈਜ਼ ਜੇ ਸੱਚਮੁੱਚ ਮੈਸੇਜ ਹੀ ਦੇਣਾ ਹੁੰਦਾ ਬੇਸ਼ੱਕ ਇਹ ਦੌਰਾ ਉਹਨਾਂ ਦੇ ਫੌਜੀ ਜਨਰਲ ਦਾ ਰੱਖਿਆ ਹੁੰਦਾ ਵੀ ਉਹਨਾਂ ਨੇ ਮਿਲਣਾ ਉਹ ਇਹ ਕਹਿ ਦਿੰਦੇ ਕਿ ਭਾਈ ਆ ਜੋ ਤੁਸੀਂ ਕਰ ਰਹੇ ਹੋ ਇਹਦੇ ਚੱਲਦੇ ਆ ਅਸੀਂ ਇਹਨੂੰ ਰੱਦ ਕਰ ਰਹੇ ਹਾਂ ਪੋਸਟਪੋਨ ਹੀ ਕਰ ਦਿੰਦੇ ਤੁਸੀਂ ਇਹ ਕਹਿੰਦੇ ਕਿ ਜੀ ਵੀ ਨਹੀਂ ਕੈਂਸਲ ਕਰਨਾ ਤੁਸੀਂ ਪੋਸਟਪੋਨ ਕਰ ਦਿੰਦੇ ਪਰ ਇਸ ਸਾਰੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ
कि भाई ये किन्नी क गैरत और अणख बची हुई है। और ये क्योंकि पाकिस्तान ने मूव किया मुसलमानों दियां नूं भी जिहड़ा किते ना किते उन्हां दी अखां 'च भी घट्टा पा के रखना है, तो उन्होंने OIC ने स्टेटमेंट दे दी, तो हुण उन्हां दा OIC दा जिहड़ा प्यो है असली उन्हां दा फौजी जनरल जिहड़ा वो गार्ड ऑफ ऑनर लै रहा जनरल नरवाणे दे नाल, और उत्थे वो कह रहा है कि जी असीं जिहड़ा सिक्योरिटी कंसर्न जिहड़े ने एनहांस बाईलेटरल डिफेंस कोऑपरेशन बिटवीन वधा लो जी, बन जाओ तुसीं भी इन्हां दे ही साथी। बिल्कुल डॉक्टर साहब तुहाडा बहुत बहुत शुक्रिया। सो हत्थ लेने ब्रेक व्यूअर्स, तुसीं किते नहीं जाना, मिलदे आफ्टर दिस शॉर्ट ब्रेक। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. व्यूअर्स वेलकम बैक ऑन प्रोग्राम। सो व्यूअर्स हुण आपां गलबात करन जा रहे हैं कि कश्मीरी लोकां ਵੱਲੋਂ ਭਾਰਤੀ ਫੌਜ ਦੇ ਖਿਲਾਫ ਕਿਸੇ ਨਾ ਕਿਸੇ ਬਹਾਨੇ ਆਵਾਜ਼ ਚੱਕੀ ਜਾਂਦੀ ਹੈ। ਭਾਰਤੀ ਫੌਜ ਦੀ ਇੱਕ ਗਸ਼ਤੀ ਪਾਰਟੀ ਵੱਲੋਂ ਈਰਾਨ ਦੇ ਮਾਰੇ ਗਏ ਕਮਾਂਡਰ ਦੇ ਪੋਸਟਰ ਨੂੰ ਫੌਜ ਵੱਲੋਂ ਪਾੜਨ ਤੇ ਜ਼ੋਰਦਾਰ ਰੋਸ ਵਿਖਾਰੇ ਵੀ ਕੀਤੇ ਜਾ ਰਹੇ ਹਨ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो सैल्यूट है कश्मीर के बहादुर लोगों जी कि इहदे बावजूद 1 मिलियन फौज 5 अगस्त 2019 तो लैके जदों कि हुण असीं देख रहे हैं कि भी कितना वक्त बीत गया, आलमोस्ट 2 साल होने वाले ने जी। इहदे बावजूद जिहड़ा 3 साल हो जाने ने 5 अगस्त तक पहुंचदे, लेकिन किवें वो उसनूं सहार रहे ने। और बहुत वार ये नहीं हुंदा कि भी कोई इशू किन्ना अहमियत वाला है जां नहीं है, जिहड़ा लोकां दा एंगर हुंदा है वो एक अद्धी घटना जिहड़ी है वो उसनूं एक मूवमेंट की शक्ल दे दिंदी है, जिहड़ा कि एंगर बिल्ट हो रहा हुंदा, जिवें कहंदा कि लावा बाहर आना। हुण कश्मीर के हवाले नाल 2 गल्लां साइमल्टेनियसली चल रही हैं। एक पासे तो उन्होंने डीलिमिटेशन कमीशन बना के जम्मू कश्मीर की जिहड़ी स्टैटिस्टिकल जैनोसाइड मुसलमानों का इलैक्टरल सिस्टम कर दिता है, नवीं कॉन्स्टिट्यूएंसीज जिहड़ियां ने जम्मू दियां ऐड कर दित्तियां ने। और कल्ला यही नहीं, जिहड़ा जिन्हां चीज़ां दे उत्ते प्राइड रहा कश्मीर नूं, जिहड़े हिस्टरी नाल रिलेटिड टाउन ने जिन्हां दे उत्ते कॉन्स्टिट्यूएंसीज दे नाम सी उन्होंने लिस्ट चों डिलीट कर दिता। जिवें ये खबरां ने कि जम्मू कश्मीर लीडर्स इरिक्ट बाई डिलीशन ऑफ असैम्बली सीट्स नेम्ड आफ्टर हिस्टोरिकल फिगर्स, एन असॉल्ट ऑन आवर हिस्टरी एंड एन अटैम्प्ट टू डेसीमेट आवर कलैक्टिव सेंस ऑफ पास्ट। उन्होंने वो हिस्टोरिकल करैक्टर ही जिहड़े उड़ा दिते ने। जिवें एक हबा कदाल कॉन्स्टिट्यूएंसी सी वो रिमूव ही कर दिता। हुण हबा खातून जिहड़ी है ये कश्मीर दी क्वीन पोइटस कश्मीर दी रही, कश्मीरी किंग यूसुफ शाह चक दी वाइफ सी। The constituency was named after her. She represented Kashmir's cultural tradition and literature. Removing her name is an open assault on our history and an attempt to decimate our collective sense of past. ये जिहड़ा कश्मीरी लीडर कह रहे हैं भी इवें ही उन्होंने another prominent name removed from Srinagar is Amira Kadal, named after Afghan governor Amir Kadal Jawan Sher, who built the iconic Shergadi fort and restored the Sona Lank Canal एंड सैट अप एन इरीगेशन सिस्टम इन प्लेस। वो भी ना बदल के उन्होंने उन्होंने भी हिंदुआइज कर दिता। इस तरह होर ना भी ने। पर जिहड़ी खबर प्रोमीनेंटली मैं जे कश्मीरियां दी डाइसेंशन उन्हां दी प्रोटेस्ट करन दी हिम्मत चैलेंज करन दी हिम्मत नाल देखिए तो ये तुसीं अंदाज़ा लाओ कि 95% खबरां उत्थों निकलदियां ही नहीं ने। ते जिहड़ी जे 5% निकलदियां उदों जदों कि उन्हां नूं लगदा है भी ये गल इस खबर नूं तुसीं रोक ही नहीं सकदे। और हिंदू अखबार जिहड़ी वंस इन ए वाइल चुक लैंदी है खबर, उहदी हैडलाइन है वायलेंट प्रोटेस्ट इन नॉर्थ कश्मीर ओवर स्लेन इरानियन कमांडर्स पोस्टर, एन आर्मी पेट्रोल एलिजिडली बर्न डाउन ए पोस्टर ऑफ कासिम सुलेमानी। हुण कासिम सुलेमानी जिहड़ा ईरान का बहुत वड्डा नां
ਉਹਨਾਂ ਦਾ ਸੋਲਜਰ, ਜਿਸ ਦਾ ਕ੍ਰੈਡਿਟ ਟਰੰਪ ਐਡਮਿਨਿਸਟ੍ਰੇਸ਼ਨ ਨੇ ਲਿਆ ਸੀ ਕਿ ਜੀ ਅਸੀਂ ਉਹਦੀ ਅਸੈਸੀਨੇਸ਼ਨ ਕੀਤੀ, ਮਿਡਲ ਈਸਟ ਦੇ ਦੌਰੇ ਤੇ ਸੀ, ਔਰ ਈਰਾਨੀ ਅਜੇ ਤੱਕ ਵੀ ਕਹਿੰਦੇ ਨੇ ਕਿ ਭਾਈ ਅਸੀਂ ਉਹਦਾ ਬਦਲਾ ਲੈਣਾ ਹੈ। ਹੁਣ ਕਾਸਮ ਸੁਲੇਮਾਨੀ ਜਿਹੜਾ ਈਰਾਨੀ ਹੈ ਉਹ ਕਿਵੇਂ ਕਸ਼ਮੀਰ ਦੇ ਘਰਾਂ 'ਚ ਪਹੁੰਚ ਗਿਆ? ਕਿਉਂਕਿ ਜਿੱਥੇ ਰੈਜ਼ਿਸਟੈਂਸ ਹੈ, ਡਿਫਾਇੰਸ ਹੈ, ਰਿਵੈਂਜ ਹੈ, ਉਸ ਨੂੰ ਹਮੇਸ਼ਾ ਹੀ ਦੂਸਰੀ ਥਾਂ ਤੇ ਲੱਗਦਾ ਹੈ ਕਿ ਭਾਈ ਇਹ ਅਸੀਂ ਵੀ ਖਲੋਣਾ ਐਵੇਂ ਹੀ। ਗੱਲ ਇਹ ਵੀ ਨਹੀਂ ਹੈ ਵੀ ਇੱਕ ਘਰ 'ਚ ਜਿੱਥੇ ਫੌਜੀ ਪੈਟਰੋਲ ਜਾਂਦੀ ਹੈ, ਫੌਜੀ ਟੁਕੜੀ, ਗਸ਼ਤੀ ਟੁਕੜੀ ਜਿਹੜੀ ਹੈ, ਉਹ ਜਾ ਕੇ ਦੇਖਦੇ ਨੇ ਕਿ ਭਾਈ ਉਸ ਦਾ ਜਿਹੜਾ ਇਰਾਨੀਅਨ ਕਮਾਂਡਰ ਦਾ ਪੋਸਟਰ ਲੱਗਾ ਹੋਇਆ ਤੇ ਉਹ ਉਹਨੂੰ ਲਾ ਕੇ ਤਾਂ ਉਹਨੂੰ ਸਾੜ ਦਿੰਦੇ ਨੇ। ਹੁਣ ਗੱਲ ਤਾਂ ਬਹੁਤ ਵੱਡੀ ਨਹੀਂ ਹੈ, ਪਰ ਬਹੁਤ ਵੱਡੀ ਹੈ, ਕਿਉਂਕਿ ਇੱਕ ਤਾਂ ਜਿਹੜੇ ਆਪਣੇ ਘਰ 'ਚੋਂ ਪੋਸਟਰ ਲਾ ਕੇ ਬੈਠੇ ਨੇ ਉਹ ਇਹ ਕਹਿਣਾ ਚਾਹੁੰਦੇ ਨੇ ਵੀ ਤੁਸੀਂ ਸਾਡਾ ਕੀ ਵਿਗਾੜ ਲਓਗੇ, ਸਾਡੇ ਤਾਂ ਹੀਰੋ ਉਹ ਨੇ ਜਿਨ੍ਹਾਂ ਨੂੰ ਤੁਸੀਂ ਕੰਟੈਂਪਟ ਦੇ ਨਾਲ ਰੱਖਿਆ ਹੋਇਆ। ਤੇ ਦੂਸਰੇ ਪਾਸੇ ਫੌਜ ਇਹ ਦੱਸਣਾ ਚਾਹੁੰਦੀ ਸੀ ਕਿ ਅਸੀਂ ਤੁਹਾਡੇ ਘਰਾਂ 'ਚ ਵੜ ਕੇ ਵੀ ਜੋ ਚਾਹੀਏ ਅਸੀਂ ਕਰ ਸਕਦੇ ਹਾਂ। ਹੁਣ ਉਹਦਾ ਨਤੀਜਾ ਇੱਕ ਤਾਂ ਇਹ ਸੀ ਕਿ ਲੋਕ ਡਰ ਜਾਂਦੇ ਜੀ, ਉਹ ਘਰਾਂ ਦੇ ਅੰਦਰੋਂ ਵੀ ਤਸਵੀਰਾਂ ਲਾ ਦਿੰਦੇ ਜਿਹੜੀਆਂ ਜੁਝਾਰੂਵਾਦ ਨੂੰ ਰਿਪਰੈਜ਼ੈਂਟ ਕਰਦੀਆਂ, ਪਰ ਹੋਇਆ ਇਸ ਦੇ ਉਲਟ। ਔਰ ਇਹਨਾਂ ਦਾ ਹੀ ਖਬਰ ਹੈ, violent protests erupted in North Kashmir's Magam area on Tuesday afternoon after an army patrol allegedly burned down a poster of Qasem Soleimani, an Iranian military commander who died in drone attack in Iraq in 2020. According to locals, army personnel during a patrol entered a house in Mulbachan village and allegedly pulled down a poster of Soleimani hanging on a wall of the premises and burnt it down. The incident sparked violent protests with youth taking to the streets and blocking the main road leading to the famous tourist destination of Gulmarg in Baramulla. ਹੁਣ ਇਸ ਘਟਨਾ ਨੇ ਹਜ਼ਾਰਾਂ ਨੌਜਵਾਨ ਆਪਣੇ ਘਰਾਂ ਚੋਂ ਨਿਕਲੇ, ਟ੍ਰੈਫਿਕ ਉਹਨਾਂ ਨੇ ਰੋਕ ਦਿੱਤਾ ਕਿਉਂਕਿ ਹੁਣ ਉਹਨਾਂ ਨੇ ਆਪਣੇ ਵੱਲੋਂ ਤਾਂ ਕਹਿ ਰਹੇ ਜੀ ਕਸ਼ਮੀਰ ਸਾਹਿਬ ਨਾਰਮਲ, ਉਹਨਾਂ ਨੇ ਗੁਲਮਰਗ ਦਾ ਰਸਤਾ ਵੀ ਬਲੌਕ ਕਰ ਦਿੱਤਾ। ਪ੍ਰੋਟੈਸਟਰਸ ਆਲਸੋ ਕਲੈਸ਼ਡ ਵਿਦ ਦਾ ਪੁਲਿਸ ਐਂਡ ਹਰਲਡ ਸਟੋਨਸ। ਹੁਣ ਉਹ ਕਹਿੰਦਾ ਸੀ ਨਾ ਜੀ ਹੁਣ ਅਬ ਪੱਥਰਬਾਜ਼ੀ ਕਹਾਂ ਹੈ, ਇਹ ਅਮਿਤ ਸ਼ਾਹ ਕਹਿ ਰਿਹਾ ਸੀ ਕਿ ਜੀ ਵਹੀ ਪੱਥਰਬਾਜ਼ ਆਪ ਕਹਾਂ ਗਏ, ਆ ਗਏ ਪੱਥਰਬਾਜ਼, ਉਹਨਾਂ ਨੇ ਦੱਸ ਦਿੱਤਾ, ਆਪ ਹੀ ਕਹਿ ਰਹੇ ਨੇ। देयर वर नो रिपोर्ट्स ऑफ एनी इंजरीज, ਇਹ ਤਾਂ ਹੋ ਨਹੀਂ ਸਕਦਾ ਕਿ ਵੀ ਪੱਥਰ ਚੱਲੇ ਹੋਣ ਤਾਂ ਇੰਜਰੀ ਨਾ ਹੋਏ। ਫਿਰ ਫੌਜ ਨੇ ਜਿਹੜਾ ਜੰਮੂ ਕਸ਼ਮੀਰ ਅਵਾਮੀ ਆਜ਼ਾਦ ਪਾਰਟੀ ਦੇ ਚੇਅਰਮੈਨ ਨੇ ਸੁਹੇਲ ਅਹਿਮਦ ਖਾਨ ਉਹਨੂੰ ਸੱਦਿਆ, ਜਨਰਲ ਸੈਕਟਰੀ ਇਰਫਾਨ ਹਾਸ਼ਮੀ ਨੂੰ ਸੱਦਿਆ ਔਰ ਆਰਮੀ ਕਮਾਂਡਿੰਗ ਆਫੀਸਰ ਨੇ ਆ ਕੇ ਉਹਨਾਂ ਨੌਜਵਾਨਾਂ ਦੀ ਭੀੜ ਤੋਂ ਮਾਫੀ ਮੰਗੀ। ਦਾ ਆਰਮੀ ਕਮਾਂਡਿੰਗ ਆਫੀਸਰ ਐਪੋਲੋਜਾਈਜ਼ਡ ਫॉर द ਰੋਂਗ ਐਕਟ ਆਫ ਹਿਸ ਜਵਾਨਸ। ਉਹਨੇ ਕਿਹਾ ਜੀ ਸਾਨੂੰ ਮਾਫ ਕਰੋ ਜੋ ਕੀਤਾ। ਇਹ ਹੁਣ ਗੱਲ ਇਹ ਨਹੀਂ ਹੈ ਕਿ ਭਾਈ ਇਹ ਕਮਾਂਡਰ ਕਿੰਨਾ ਕੁ ਹੀਰੋ ਹੈ ਜਾਂ ਕੀ ਹੈ, ਲੇਕਿਨ ਫੌਜ ਦੀ ਦਿਲਵਦੀ, ਗੁੰਡਾਗਰਦੀ, ਬਦਮਾਸ਼ੀ, ਜ਼ੁਲਮ ਕਿ ਘਰ 'ਚ ਕਿਸੇ ਦੇ ਕੀ ਘਰ 'ਚ ਵੜਨਾ ਔਰ ਉਹਨੂੰ ਲਾ ਕੇ ਫਿਰ ਸਾੜਨਾ। ਪਰ ਮੈਂ ਸਮਝਦਾ ਵੀ ਸਲੂਟ ਹੈ ਕਸ਼ਮੀਰੀਆਂ ਦੀ ਉਸ ਸਪਿਰਿਟ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਚੈਲੰਜ ਕੀਤਾ। ਹਜ਼ਾਰਾਂ ਨੌਜਵਾਨ ਬਾਹਰ ਨਿਕਲੇ ਔਰ ਮਾਫੀ ਮੰਗਾਉਣ ਤੋਂ ਬਾਅਦ ਉਹ ਹਾਲਾਂ ਆਉਣ ਵਾਲੇ ਦਿਨਾਂ 'ਚ ਕੋਈ ਨਾ ਕੋਈ ਸਖਤ ਕਾਰਵਾਈ ਫੌਜ ਕਰੇਗੀ ਉਸ ਨੇਬਰਹੁੱਡ ਦੇ ਖਿਲਾਫ, ਉਹਨਾਂ ਲੋਕਾਂ ਦੇ ਖਿਲਾਫ। ਪਰ ਜੇ ਪਿਛਲੇ 30 ਸਾਲ ਤੋਂ ਜਦੋਂ ਕਿ ਪੂਰਾ ਜ਼ੁਲਮ ਚੱਲ ਰਿਹਾ ਔਰ 5 ਅਗਸਤ 2019 ਤੋਂ ਬਾਅਦ ਤਾਂ ਹੁਣ ਅਸੀਂ ਦੁਬਾਰਾ ਅਗਸਤ ਆ ਜਾਣਾ, ਪੌਣੇ 3 ਸਾਲ ਦੇ ਕਰੀਬ ਹੋ ਗਏ ਨੇ ਕਿ ਭਾਈ ਲੋਕ ਅੱਜ ਵੀ ਉਸ ਡਿਫਾਇੰਟ ਮੋਡ 'ਚ ਨੇ। ਔਰ ਜਿਵੇਂ ਅਸੀਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ, ਔਰ ਇਹ ਸ਼ਬਦ ਵੀ ਮੇਰੇ ਬੜੇ ਪਿਆਰੇ ਸ਼ਬਦਾਂ 'ਚੋਂ ਹੈ ਜਿਨ੍ਹਾਂ ਨੂੰ ਅਕਸਰ ਰਾਗੀ ਸਿੰਘ ਕੀਰਤਨ ਦੇ ਵਿੱਚ ਵੀ ਗਾਇਨ ਕਰਦੇ ਨੇ। ਕਿਉਂਕਿ ਬਹੁਤ ਵਾਰ ਜਦੋਂ ਤੁਸੀਂ ਰੱਬ ਦੇ ਅੱਗੇ ਉਸ ਆਜ਼ਿਜ਼ੀ ਦੇ ਨਾਲ ਆਪਣਾ ਆਪ ਸਮਰਪਿਤ ਕਰ ਦਿੰਦੇ ਹੋ ਕਿ ਜਿਹਦੇ 'ਚ ਹੁੰਦਾ ਹੈ ਕਿ ਵੀ ਮੈਂ ਕੁਛ ਨਹੀਂ ਹੈ, ਕਿਉਂਕਿ ਲੜਾਈ ਤਾਂ ਮੈਂ ਦੀ ਹੈ ਨਾ, ਸਾਨੂੰ ਮੈਂ ਬਹਿਣ ਨਹੀਂ ਦਿੰਦੀ, ਮੈਂ ਖਲੋਣ ਨਹੀਂ ਦਿੰਦੀ, ਚਾਰ ਚਫੇਰੇ ਮੈਂ ਹੋ ਰਹੀ ਹੁੰਦੀ ਹੈ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ कैसे अंत लहा जै जै देखा तै तै तू है तुझ ते निकसी फूट मरा ना जाना मेओ ना जाना जाली जां दुख लागै तां तुझै संभाली रहा। हुण ये आजिज़ी दे नाल अपना आप के हे वाहिगुरू तू दरिया है, दाना हुंदा सियाणा, बीना हुंदा दूरदर्शी कि हे वाहिगुरू तू उस दरिया वांग है
ਜਿਹੜਾ ਸਿਆਣਪ ਦਾ ਭਰਿਆ ਹੋਇਆ, ਜਿਹੜਾ ਦੂਰਅੰਦੇਸ਼ੀ ਦਾ ਭਰਿਆ ਹੋਇਆ। ਮੈਂ ਉਸ ਦਰਿਆ ਦੇ ਵਿੱਚ ਜਿਹੜਾ ਤੇਰੀ ਦਾਨਾਈ ਔਰ ਤੇਰੀ ਜਿਹੜੀ ਹੈ ਉਸ ਬਿਨਾਈ ਦਾ ਮੌਕਫ ਹੈ ਜਿਸ ਦੇ ਵਿੱਚ ਮੈਂ ਤਾਂ ਉਸ ਇੱਕ ਮੱਛਲੀ ਵਾਂਗ ਹੈ। ਮੈਂ ਕੀ ਸਾਰ ਲੈ ਸਕਦੀ ਹਾਂ ਮੱਛੀ ਕਿ ਦਰਿਆ ਕਿੰਨਾ ਡੂੰਘਾ ਹੈ, ਦਰਿਆ ਦੇ ਵਿੱਚ ਕੀ ਹੈ। ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਹਾਂ, ਜੈ ਜੈ ਦੇਖਾਂ ਤੈਂ ਤੈਂ ਤੂੰ ਹੈ। ਕਿਉਂਕਿ ਜਿਵੇਂ ਪਾਣੀ ਦੇ ਵਿੱਚ ਮੱਛੀ ਜਿਸ ਚਾਰ ਚਫੇਰੇ ਦੇਖਦੀ ਹੈ ਤੇ ਪਾਣੀ ਪਾਣੀ ਹੁੰਦਾ ਹੈ ਵੀ ਮੇਰੇ ਲਈ ਤਾਂ ਮੈਂ ਜਿੱਧਰ ਨਜ਼ਰ ਮਾਰਦੀ ਹਾਂ ਉਹ ਤੂੰ ਹੀ ਤੂੰ ਹੈ, ਤੁਝ ਤੇ ਨਿਕਸੀ ਫੂਟ ਮਾਰਾ। ਨਿਕਸੀ ਹੈ ਵਿਛੜ ਕੇ, ਮੱਛੀ ਪਾਣੀ ਤੋਂ ਬਾਹਰ ਕੱਢ ਦਿਓ ਤੇ ਉਹ ਮਰ ਜਾਂਦੀ ਹੈ। ਕਿ ਤੇਰੇ ਤੋਂ ਟੁੱਟ ਕੇ ਮੈਂ ਤੜਫ ਕੇ ਮਰ ਜਾਵਾਂਗਾ, ਜਿੱਧਰ ਮੈਂ ਦੇਖਦਾ ਉਧਰ ਤੂੰ ਹੈ। ਔਰ ਮੈਨੂੰ ਤਾਂ ਇਸ ਨਾ ਜਾਣਾ ਮਿਓ ਨਾ ਜਾਣਾ ਜਾਲੀ। ਮਿਓ ਹੁੰਦਾ ਹੈ ਮਛੇਰਾ, ਕਿਉਂਕਿ ਮੱਛੀਆਂ ਉਹੀ ਫੜਦਾ ਹੈ। ਹੁਣ ਉਹਨੇ ਕਿਹਾ ਵੀ ਮੈਨੂੰ ਤਾਂ ਕੋਈ ਜਦੋਂ ਉਹ ਜਾਲ ਪਾਉਂਦਾ ਤੇ ਜਾਲ ਦੇ ਵਿੱਚ ਮੱਖੀ ਫਸ ਜਾਂਦੀ ਹੈ ਮੱਛੀ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਨਾ ਤਾਂ ਮੈਂ ਉਸ ਮਛਿਆਰੇ ਨੂੰ ਜਾਣਦਾ, ਨਾ ਮੈਨੂੰ ਜਾਲ ਦਾ ਪਤਾ ਹੈ। ਮੈਂ ਤਾਂ ਜਿੱਧਰ ਦੇਖਾਂ ਉਧਰ ਜਾਂ ਦੁੱਖ ਲੱਗ ਗਿਆ ਤਾਂ ਤੁਝੇ ਸੰਭਾਲੀ। ਮੈਂ ਤਾਂ ਭਾਈ ਜੇ ਦੁੱਖ 'ਚ ਹੈ, ਤਕਲੀਫ 'ਚ ਹੈ ਤੇ ਮੈਂ ਤਾਂ ਤੈਨੂੰ ਯਾਦ ਕਰਾਂਗਾ, ਤੈਨੂੰ ਆਪਣੀਆਂ ਯਾਦਾਂ 'ਚ ਲਿਆਵਾਂਗਾ। ਤੂੰ ਭਰਪੂਰ ਜਾਣਿਆ ਮੈਂ ਦੂਰ, ਜੋ ਕਿਛ ਕਰੀ ਸੋ ਤੇਰਾ ਹਦੂਰ। ਤੂੰ ਦੇਖਿਆ ਹੋਂ ਮੁੱਕਰ ਪਾਉ, ਤੇਰਾ ਕੰਮ ਨਾ ਤੇਰਾ ਨਾ। ਕਿ ਤੂੰ ਤਾਂ ਚਾਰ ਚਫੇਰੇ ਭਰਪੂਰ ਹੈ, ਓਮਨੀ ਪ੍ਰੈਜ਼ੈਂਟ ਹੈ। ਮੈਂ ਹੀ ਮੇਰੇ 'ਚ ਹੀ ਕਾਣ ਹੈ, ਕਮੀ ਹੈ ਕਿ ਮੈਂ ਤੈਨੂੰ ਦੂਰ ਸਮਝਦਾ ਹਾਂ ਜਾਂ ਦੂਰ ਤੈਨੂੰ ਸਮਝਿਆ। ਜੋ ਕੁਝ ਮੈਂ ਕਰ ਰਿਹਾ, ਭਾਵੇਂ ਮੈਂ ਜਿੰਨਾ ਮਰਜ਼ੀ ਲੁਕਵੇਂ ਢੰਗ ਨਾਲ ਕਰ ਰਿਹਾ, ਤੇਰੇ ਤੋਂ ਕਿਹੜਾ ਲੁਕਿਆ? ਉਹ ਤੇਰੇ ਹਦੂਰ, ਉਹ ਤੇਰੇ ਹਜ਼ੂਰ ਦੇ ਵਿੱਚ ਹੀ ਵਾਪਰ ਰਿਹਾ। ਤੂੰ ਦੇਖਿਆ ਹੋ, ਮੈਂ ਆਪਣੀਆਂ ਗੁਨਾਹ ਕਰਕੇ ਗਲਤੀਆਂ ਕਰਕੇ ਮੁਕਰਨ ਤੱਕ ਜਾਂਦਾ ਹੈ, ਆਪਣੇ ਆਪ ਨਾਲ ਵੀ ਧੋਖਾ ਕਰ ਰਿਹਾ ਹੁੰਦਾ, ਪਰ ਤੂੰ ਤਾਂ ਦੇਖ ਰਿਹਾ। ਤੂੰ ਦੇਖਿਆ ਹੋ ਮੁੱਕਰ ਪਾਉ ਜੇਤਾ ਦੇ, ਤੂੰ ਦੇਖਿਆ ਹੋ ਮੁੱਕਰ ਪਾਉ, ਤੇਰਾ ਕੰਮ ਨਾ ਤੇਰਾ ਨਾ ਹੈ। ਮੈਨੂੰ ਸਮਝ ਹੀ ਨਹੀਂ ਹੈ ਕਿ ਮੈਂ ਇਹ ਜਾਣ ਸਕਾਂ ਕਿ ਭਾਈ ਇਹ ਸਾਰਾ ਤੇਰਾ ਹੀ ਕੀਤਾ ਹੋਇਆ। ਜੇਤਾ ਦੇ ਤੇਤਾ ਹੋ ਖਾਉ, ਵਿਆਹਦਰ ਨਾਹੀਂ ਕਹਿ ਦਰ ਜਾਉ। ਕਿ ਜੋ ਤੂੰ ਮੈਨੂੰ ਦਿੰਦਾ ਹੈ ਉਹੀ ਮੈਂ ਖਾਂਦਾ, ਮੈਂ ਸਸਟੇਨ ਤੇਰੇ ਤੇ ਹੀ ਕਰਦਾ ਤੇ ਤੇਰੇ ਬਿਨਾ ਮੇਰੇ ਕੋਲ ਕੋਈ ਹੋਰ ਦਰਵਾਜ਼ਾ ਨਹੀਂ। ਵਿਆਹ ਹੁੰਦਾ ਦੂਸਰਾ ਕਿ ਵਿਆਹਦਰ ਨਾ ਹੀ ਕਹਿ ਦਰ ਜਾਉਂ। ਤੇਰਾ ਘਰ ਛੱਡ ਕੇ, ਤੇਰਾ ਦਰ ਛੱਡ ਕੇ ਮੈਂ ਕਿੱਥੇ ਜਾਵਾਂ? ਮੇਰੇ ਕੋਲ ਕੋਈ ਹੋਰ ਆਸਰਾ ਨਹੀਂ ਹੈ। ਜਿਉ ਪਿੰਡ ਸਭ ਤੇਰਾ ਪਾਸ, ਕਿਉਂਕਿ ਮੇਰਾ ਤਨ ਵੀ ਤੇ ਮਨ ਵੀ। ਜੀ ਹੈ ਮਾਈਂਡ, ਰੂਹ, ਪਿੰਡ ਹੈ ਬॉडी। ਜਿਉ ਪਿੰਡ ਸਭ ਤੇਰਾ ਪਾਸ, ਨਾਨਕ ਏਕ ਕਹਿ ਅਰਦਾਸ। ਜਿਉ ਪਿੰਡ ਸਭ ਤੇਰਾ ਪਾਸ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੈਂ ਇਹ ਅਰਜ਼ੋਈ ਕਰਦਾ, ਅਰਦਾਸ ਬੇਨਤੀ ਨੂੰ ਕਹਿੰਦੇ ਨੇ, ਅਰਜ਼ੋਈ ਨੂੰ ਕਹਿੰਦੇ ਨੇ ਕਿ ਮੈਂ ਇਹੀ ਤੇਰੇ ਚਰਨਾਂ ਦੇ ਵਿੱਚ ਅਰਦਾਸ ਕਰਦਾ। ਮੇਰਾ ਤਨ ਔਰ ਮਨ ਇਹ ਤੇਰੇ ਹਵਾਲੇ ਹੈ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ, ਆਪੇ ਵੇਖੈ ਸੁਣੇ ਆਪੇ ਹੀ। ਕੁਦਰਤ ਕਰੇ ਜਹਾਨੋ, ਜੋ ਤਿਸ ਭਾਵੈ ਨਾਨਕਾ, ਹੁਕਮ ਸੋਈ ਪਰਵਾਨੋ। ਕਿ ਉਹ ਵਾਹਿਗੁਰੂ ਆਪ ਹੀ ਕਰਨ ਕਾਰਨ ਸਮਰੱਥ ਹੈ, ਆਪ ਹੀ ਉਹ ਨੇੜੇ, ਆਪ ਹੀ ਦੂਰ, ਮੰਝ ਹੁੰਦਾ ਵਿਚਕਾਰ, ਆਪ ਹੀ ਚਾਰ ਚਫੇਰੇ ਉਸ ਵਾਹਿਗੁਰੂ ਦੀ ਹੀ ਸਾਰੀ ਇਹ ਕਾਇਨਾਤ ਹੈ, ਉਸ ਦੀ ਰਚਨਾ ਹੈ। ਆਪ ਹੀ ਉਹ ਦੇਖ ਰਿਹਾ, ਆਪ ਹੀ ਸੁਣ ਰਿਹਾ। ਜੋ ਕੁਦਰਤ ਹੈ, ਕੁਦਰਤ ਕਰੇ ਜਹਾਨੋ, ਇਹ ਉਸ ਦੀ ਕੁਦਰਤ ਹੀ ਵਾਪਰ ਰਹੀ ਹੈ, ਵਾਹਿਗੁਰੂ ਦੇ ਹੁਕਮ 'ਚ ਹੈ। ਜੋ ਤਿਸ ਭਾਵੈ ਨਾਨਕਾ, ਹੁਕਮ ਸੋਈ ਪਰਵਾਨੋ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਭਾਈ ਅਲਟੀਮੇਟਲੀ ਉਹੀ ਵਾਪਰੇਗਾ ਜੋ ਉਸ ਅਕਾਲ ਪੁਰਖ ਨੂੰ ਮਨਜ਼ੂਰ ਹੈ। ਸਭ ਕੁਝ ਉਸ ਦੇ ਹੁਕਮ ਦੇ ਵਿੱਚ ਹੈ। ਔਰ ਅਸੀਂ ਬੇਸ਼ੱਕ ਬਹੁਤ ਵਾਰ ਅਸੀਂ ਸਮਝਦੇ ਹਾਂ ਕਿ ਅਸੀਂ ਸਿਆਣੇ ਹਾਂ, ਅਸੀਂ ਮੁੱਕਰ ਜਾਂਦੇ ਹਾਂ ਉਸ ਦੇ ਗੁਣਾਂ ਨੂੰ, ਉਸ ਦੀਆਂ ਬਖਸ਼ਾਂ ਨੂੰ ਲੈ ਕੇ, ਪਰ ਅਲਟੀਮੇਟਲੀ ਇਸ ਗੱਲ 'ਚੋਂ ਹੀ ਕਲਿਆਣ ਹੋਏਗੀ ਕਿ ਜਦੋਂ ਅਸੀਂ ਆਜ਼ਜ਼ੀ ਦੇ ਨਾਲ ਰੱਬ ਦੇ ਅੱਗੇ, ਅਕਾਲ ਪੁਰਖ ਦੇ ਅੱਗੇ, ਅੱਲਾਹ ਤਾਲਾ ਦੇ ਅੱਗੇ ਹੱਥ ਜੋੜ ਕੇ ਖਲੋ ਕੇ ਇਹੀ ਕਵਾਂਗੇ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਜੈ ਜੈ ਪੇਖੋਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।